ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनु प्रोग्राम सच्चो सच विच बहुत मेहरबानी जी डॉक्टर साहब आज 23 सितंबर 2021 9 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਟੀਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਹਮੇਸ਼ਾ ਇਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਸਥਿਤ ਯੂਨਾਈਟਿਡ ਸੇਫ ਵੇ ਇੰਕ ਵੱਲੋਂ। ਸੋ ਯੂਨਾਈਟਿਡ ਸੇਫ ਵੇ ਇੰਕ ਸੈਂਟ ਜ਼ੋਨ ਇੰਡੀਆਨਾ ਤੋਂ ਪਿਛਲੇ 8 ਸਾਲਾਂ ਤੋਂ ਟਰੱਕਿੰਗ ਸੇਵਾਵਾਂ ਜਿਹੜੇ ਨੇ ਉਹ ਦੇ ਰਹੇ ਨੇ। ਹੁਣ ਸ਼ਿਕਾਗੋ ਐਟਲਾਂਟਾ ਤੇ ਇੰਡੀਆਨਾਪੋਲਿਸ ਵਿਖੇ ਵੀ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਮੌਜੂਦ ਨੇ। ਸੋ ਕੰਮ ਲਈ ਡਰਾਈਵਰ ਬ੍ਰੋਕਰ ਅਤੇ ਓਨਰ ਜਿਹੜੇ ਆਪਰੇਟਰ ਵੀਰ ਨੇ ਅੱਜ ਹੀ ਯੂਨਾਈਟਿਡ ਸੇਫ ਵੇ ਇੰਕ ਨਾਲ ਸੰਪਰਕ ਜਿਹੜੇ ਨੇ ਉਹ ਕਰ ਸਕਦੇ ਨੇ। ਯੂਨਾਈਟਿਡ ਸੇਫ ਵੇ ਇੰਕ ਦੇ CEO ਜਿਹੜੇ ਨੇ ਸਰਦਾਰ ਪਰਮਿੰਦਰ ਸਿੰਘ ਜੀ ਨੇ ਟੀਵੀ 84 ਦੇ ਦਰਸ਼ਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਖਾਲਿਸਤਾਨ ਰੈਫਰੈਂਡਮ ਲਈ 6 ਫॉर ਜਸਟਿਸ ਦੀ ਜਿਹੜੀ ਮਦਦ ਕੀਤੀ ਜਾਵੇ ਵੋਟਾਂ ਰਜਿਸਟਰ ਕਰਾਓ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਯੂਨਾਈਟਿਡ ਸੇਫ ਵੇ ਇੰਕ ਦੀ ਸਮੁੱਚੀ ਟੀਮ ਅਤੇ ਸਰਦਾਰ ਪਰਮਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ ਹਵਾਲੇ ਨਾਲ ਮੋਦੀ ਦੀ ਜਿਹੜੀ ਵਿਜ਼ਿਟ ਹੈ ਉਸ ਦੇ ਬਾਰੇ। ਸੋ ਮੋਦੀ ਜਿਹੜਾ ਹੈ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੈ ਉਹ ਅਮਰੀਕਾ ਦੀ ਜਿਹੜੀ ਧਰਤੀ ਤੇ ਉਹ ਪਹੁੰਚ ਚੁੱਕਾ ਹੈ। ਸੋ ਇੱਕ ਪਾਸੇ ਜਿੱਥੇ ਉਹਨੇ ਵਰਲਡ ਲੀਡਰਸ ਦੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਉੱਥੇ ਉਹਨੂੰ ਸਿੱਖ ਕੌਮ ਵੱਲੋਂ ਪੂਰੀ ਤਰ੍ਹਾਂ ਉੱਥੇ ਜਿਹੜੇ ਹੈਗੇ ਆ ਚੈਲੰਜ ਵੀ ਹੈ ਉਹ ਵੀ ਕੀਤਾ ਜਾ ਰਿਹਾ ਹੈ। ਸੋ ਵਾਸ਼ਿੰਗਟਨ DC ਅਤੇ ਨਿਊਯਾਰਕ ਵਿੱਚ ਜ਼ੋਰਦਾਰ ਜਿਹੜੇ ਨੇ ਰੋਸ ਵਿਖਾਵੇ ਹੋ ਰਹੇ ਨੇ। ਸੋ 6 ਫॉर ਜਸਟਿਸ ਵੱਲੋਂ ਕੈਪੀਟਲ ਹਿੱਲ ਦੇ ਪ੍ਰਮੁੱਖ ਅਖਬਾਰ ਦਾ ਪੋਲੀਟਿਕੋ ਵਿੱਚ ਮੋਦੀ ਨੂੰ ਇੱਕ ਓਪਨ ਲੈਟਰ ਲਿਖ ਕੇ ਵੰਗਾਰਿਆ ਜਿਹੜਾ ਗਿਆ। ਸੋ ਮੋਦੀ ਵਿਜ਼ਿਟ ਨਾਲ ਸੰਬੰਧਿਤ ਜਿਹੜੇ ਵਿਸ਼ੇ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਮੋਦੀ ਦੀ ਵਿਜ਼ਿਟ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਪਰਮਿੰਦਰ ਸਿੰਘ ਜੀ ਜਿਹੜੇ ਇੰਡੀਆਨਾ ਦੇ ਵਿੱਚ ਬੇਸਡ ਨੇ ਔਰ ਜਿਵੇਂ ਤੁਸੀਂ ਦੱਸਿਆ ਯੂਨਾਈਟਿਡ ਸੇਫ ਵੇ ਇੰਕ ਬੜੀ ਸਕਸੈਸਫੁਲ ਟਰਾਂਸਪੋਰਟ ਕੰਪਨੀ ਰਨ ਕਰਦੇ ਨੇ। ਰਾਦਰ ਉਹਨਾਂ ਨੇ ਹੋਰ ਵੀ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਉਹਨਾਂ ਦੇ ਕੋਲ ਜਿਹੜਾ ਹਾਇਰਿੰਗ ਉਹ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਇੱਕ ਪਾਸੇ ਅਨਇੰਪਲੋਇਮੈਂਟ ਵੀ ਹੈ ਪਰ ਦੂਸਰੇ ਪਾਸੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਡਿਮਾਂਡ ਵੀ ਹੈ। ਔਰ ਦੇਖੋ ਮੈਂ ਅਕਸਰ ਇਹ ਕਹਿੰਦਾ ਹਾਂ ਵੀ ਕਿਸ ਨੂੰ ਰੱਬ ਨੇ ਸ਼ੋਹਰਤ ਦੇਣੀ ਹੈ, ਕਿਸ ਨੂੰ ਮਾਣ ਦੇਣਾ ਹੈ, ਕਿਸ ਨੂੰ ਦੌਲਤ ਦੇਣੀ ਹੈ, ਇਹ ਰੱਬ ਦੇ ਹੱਥ ਵੱਸ ਹੈ ਕਿਉਂਕਿ ਉਹ ਰੱਬ ਹੈ। ਲੇਕਿਨ ਜਿਨ੍ਹਾਂ ਨੂੰ ਰੱਬ ਦੌਲਤ ਦਿੰਦਾ ਹੈ ਉਹਨਾਂ ਚੋਂ ਫਿਰ ਬਹੁਤ ਥੋੜੇ ਹੁੰਦੇ ਨੇ ਜਿਹੜੇ ਉਸ ਦੌਲਤ ਦਾ ਠੀਕ ਇਸਤੇਮਾਲ ਕਰਦੇ ਨੇ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਵੀ ਰੱਬ ਨੇ ਸਾਡੇ ਤੇ ਰਹਿਮਤ ਕੀਤੀ ਹੈ ਔਰ ਅਸੀਂ ਠੀਕ ਕਾਰਜਾਂ ਵੱਲ ਠੀਕ ਕੰਮਾਂ ਤੇ ਲੋੜਵੰਦਾਂ ਲਈ ਉਹ ਇੰਡੀਵਿਜੂਅਲ ਲੋੜਵੰਦ ਹੋਣ ਸੰਸਥਾਵਾਂ ਹੋਣ ਉਹਨਾਂ ਦੇ ਉੱਤੇ ਅਸੀਂ ਖਰਚ ਕਰੀਏ। ਉਹਨਾਂ ਚੋਂ ਵੀ ਫਿਰ ਵਿਰਲੇ ਸਿੱਖ ਪਰਿਵਾਰਾਂ ਦੀ ਜੇ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਖਾਲਿਸਤਾਨ ਦਾ ਕੌਜ਼
1.5 ਲੱਖ ਤੋਂ ਜ਼ਿਆਦਾ ਸਾਡੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਜਿਹੜੀ ਤੜਪ ਹੈ ਉਹ ਇਸ ਪਾਸੇ ਤੋਰਦੀ ਹੈ ਕਿ ਭਾਈ ਸਾਡੇ ਲਈ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਔਰ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਇੱਕ ਪ੍ਰੋਮੀਨੈਂਟ ਆਰਗੇਨਾਈਜੇਸ਼ਨ ਦੇ ਤੌਰ ਤੇ ਪਿਛਲੇ ਲਗਭਗ 2 ਦਹਾਕਿਆਂ ਦੇ ਵਿੱਚ ਉਹਨਾਂ ਨੇ ਆਪਣੀ ਖਾਸ ਥਾਂ ਬਣਾਈ ਹੈ। ਔਰ ਸਿੱਖ ਰੈਫਰੈਂਡਮ 2020 ਇਹ ਸਲੋਗਨ ਬੇਸ਼ੱਕ ਹੁਣ 2021 ਚੱਲ ਰਿਹਾ ਔਰ ਜਿਵੇਂ ਸਾਡੇ ਚੈਨਲ ਦੇ ਉੱਤੇ ਵੀ ਚੱਲ ਰਹੀ ਐਡ ਦੇ ਵਿੱਚ ਇਹ ਹੁੰਦਾ ਹੈ ਕਿ 31 ਅਕਤੂਬਰ ਤੋਂ ਯੂਕੇ ਤੋਂ ਜਿਹੜਾ ਇਹ ਵੋਟਾਂ ਸ਼ੁਰੂ ਹੋਣਗੀਆਂ ਔਰ ਪੰਜਾਬ ਦੇ ਵਿੱਚ ਜਿਵੇਂ ਸਿੱਖਸ ਫਾਰ ਜਸਟਿਸ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਅਸੈਂਬਲੀ ਚੋਣਾਂ ਹੋਣਗੀਆਂ ਅਕਸਰ ਫਰਵਰੀ ਮਾਰਚ ਦੇ ਵਿੱਚ ਹੁੰਦੀਆਂ ਉਦੋਂ ਪੰਜਾਬ ਦੇ ਵਿੱਚ ਵੀ ਇਹ ਵੋਟਾਂ ਹੋਣਗੀਆਂ। ਸੋ ਵੀਰ ਪਰਮਿੰਦਰ ਸਿੰਘ ਜਿਹੜੇ ਬੜੀ ਸ਼ਿੱਦਤ ਨਾਲ ਜਿੱਥੇ ਮਹਿਸੂਸ ਕਰਦੇ ਨੇ ਕਿ ਇਹ ਇੱਕ ਤਰੀਕਾ ਹੈ ਜਿੱਥੇ ਸਿੱਖ ਕੌਮ ਆਪਣੇ ਵਲਵਲਿਆਂ ਦਾ ਆਪਣੀ ਸਿਆਸੀ ਉਮੰਗਾਂ ਦਾ ਔਰ ਆਪਣੇ ਸਿਆਸੀ ਹੱਕ ਦਾ ਇਸਤੇਮਾਲ UN ਚਾਰਟਰ ਦੇ ਥੱਲੇ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੰਦਾ ਹੈ ਉਸ ਨੂੰ ਇਸਤੇਮਾਲ ਕਰੇ, ਉਸ ਦੇ ਲਈ ਵੋਟਾਂ ਰਜਿਸਟਰ ਵੀ ਹੋਣ ਔਰ ਉਹਨਾਂ ਨੂੰ ਜਿਹੜਾ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਵੀ ਕੀਤਾ ਜਾਏ। ਸੋ ਅਸੀਂ ਵੀਰ ਪਰਮਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਪੰਥ ਨੂੰ ਪਿਆਰ ਕਰਨ ਵਾਲੇ ਨੇ ਔਰ ਅਸੀਂ ਆਪਣੇ ਲੈਵਲ ਦੇ ਉੱਤੇ ਹਮੇਸ਼ਾ ਹੀ ਮੈਂ 1991 ਦੇ ਵਿੱਚ ਜਿਹੜੀ ਹੈ ਪੰਥਕ ਸੇਵਾ ਦੇ ਪਿੜ 'ਚ ਮੁਕੰਮਲ ਤੌਰ ਤੇ ਸਮਰਪਿਤ ਹੋ ਕੇ ਆਇਆ ਔਰ ਇਹਨਾਂ ਸਾਰੇ 30 ਸਾਲਾਂ ਦੇ ਵਿੱਚ ਮੈਂ ਕੋਈ ਵੀ ਜਿਹੜੇ ਸਾਡੇ ਨਾਲ ਉਸ ਪੀਰੀਅਡ ਤੋਂ ਜੁੜੇ ਹੋਏ ਨੇ ਜਾਂ ਸਾਡੇ ਕ੍ਰਿਟਿਕ ਵੀ ਨੇ ਸਾਡੀ ਕੋਈ ਸਟੇਟਮੈਂਟ ਲਿਖਤੀ ਜਾਂ ਕੋਈ ਬਿਆਨ ਇਸ ਕਿਸਮ ਦਾ ਨਹੀਂ ਕੱਢ ਸਕਦੇ ਜਿਹਦੇ 'ਚ ਅਸੀਂ ਕਿਸੇ ਵੀ ਹੋਰ ਆਰਗੇਨਾਈਜੇਸ਼ਨ ਜਿਹਦੇ ਨਾਲ ਅਸੀਂ ਸਹਿਮਤ ਨਾ ਵੀ ਹੋਈਏ ਉਹਨਾਂ ਦੀ ਅਸੀਂ ਤਾਰੀਫ ਨਾ ਕੀਤੀ ਹੋਏ ਉਹਨਾਂ ਦੇ ਪੰਥਕ ਕੰਮਾਂ ਦੀ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਦੇਖਦਿਆਂ ਵੀ ਦੇ ਬਾਵਜੂਦ ਕਿ ਅਸੀਂ ਉਦੋਂ ਵੀ ਔਰ ਅੱਜ ਵੀ ਕਈ ਵਾਰ ਬੇਲੋੜੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੁੰਦੇ ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਹੈ ਵੀ ਜਿਹੜੇ ਸਾਡੇ ਪੰਥਕ ਪਿਆਰ 'ਚ ਗੁੜੰਦ ਵੀਰ ਭੈਣਾਂ ਤੁਰੇ ਹੋਏ ਨੇ ਉਹਨਾਂ ਨੂੰ ਇਹ ਹਮੇਸ਼ਾ ਲੱਗਣਾ ਚਾਹੀਦਾ ਹੈ ਕਿ ਭਾਈ ਹਮਰਾ ਧੜਾ ਹਰ ਰਹਾ ਸਮਾਈ ਕਿ ਸਾਡਾ ਧੜਾ ਰੱਬ ਹੈ, ਸਾਡਾ ਧੜਾ ਸੱਚ ਹੱਕ ਇਨਸਾਫ ਦਾ ਰਸਤਾ ਪੰਥਕ ਪੇੜ ਹੈ ਤੇ ਜਿਹੜੀ ਵੀ ਜਥੇਬੰਦੀ ਆਰਗੇਨਾਈਜੇਸ਼ਨ ਤਨਜ਼ੀਮ ਜਾਂ ਇੰਡੀਵਿਜੂਅਲ ਇਹਦੇ ਬਾਵਜੂਦ ਕਿ ਸਾਡੇ ਉਹਨਾਂ ਦੇ ਨਾਲ ਮਤਭੇਦ ਵੀ ਹੋਣ ਤਫਰਕੇ ਵੀ ਹੋਣ ਜਾਂ ਡਿਫਰੈਂਸਿਸ ਵੀ ਹੋਣ ਪਰ ਜਿਹੜਾ ਚੰਗਾ ਕੰਮ ਹੈ ਉਸ ਦੀ ਹਮੇਸ਼ਾ ਅਸੀਂ ਤਾਰੀਫ ਕਰੀਏ ਔਰ ਅਸੀਂ ਗੁਰੂ ਅੱਗੇ ਵੀ ਇਹੀ ਅਰਦਾਸ ਕਰਦੇ ਹਾਂ ਕਿ ਰੱਬ ਸਾਨੂੰ ਇਸੇ ਤਰ੍ਹਾਂ ਹੀ ਇਸ ਰਸਤੇ ਤੇ ਜਿੱਥੇ ਸਾਬਤ ਕਦਮਾਂ ਨਾਲ ਤੁਰਦਾ ਰੱਖੇ ਉੱਥੇ ਕੋਈ ਵੀ ਸਾਡੀ ਬੇਲੋੜੀ ਤਨਕੀਦ ਕਿਸੇ ਹੋਰ ਦਾ ਦਿਲ ਨਾ ਦੁਖਾਏ ਕੋਈ ਹੋਰ ਕੌਮ ਦੀ એનર્ਜੀ ਔਰ ਸੋਸ਼ਲ ਮੀਡੀਆ ਨੇ ਅਨਫੋਰਚੂਨੇਟਲੀ ਇੱਕ ਐਸੀ ਨੈਗੇਟਿਵਿਟੀ ਬਣਾ ਦਿੱਤੀ ਹੈ ਬੇਸ਼ੱਕ ਇਨਫੋਰਮੇਸ਼ਨ ਵੀ ਹੈ ਪਰ ਮਿਸ ਇਨਫੋਰਮੇਸ਼ਨ ਜ਼ਿਆਦਾ ਹੈ ਔਰ ਤੁਸੀਂ ਦੇਖੋਗੇ ਕਿ ਬਹੁਤ ਵਾਰ ਮੁੱਖ ਮੁੱਦੇ ਤੋਂ ਭਟਕਾਉਣ ਦੀ ਲਾਈਨ ਹੈ ਔਰ ਅਸੀਂ ਸਮਝਦੇ ਹਾਂ ਵੀ ਸਿੱਖਸ ਫਾਰ ਜਸਟਿਸ ਨੇ ਇਸ ਮੁੱਦੇ ਦੇ ਉੱਤੇ ਹੀ ਕਨਸੈਂਟਰੇਟ ਕੀਤਾ ਹੋਇਆ ਜਿਹੜੀ ਗੱਲ ਅਸੀਂ 30 ਸਾਲਾਂ ਤੋਂ ਲਗਾਤਾਰਤਾ ਦੇ ਨਾਲ ਆਪਣੀ ਹਰ ਲਿਖਤ ਔਰ ਆਪਣੀ ਹਰ ਤਕਰੀਰ 'ਚ ਦੁਹਰਾਉਂਦੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹੀ ਸਾਡੀ ਮੰਜ਼ਿਲੇ ਮਕਸੂਦ ਵੀ ਹੈ ਇਹੀ ਸਾਡੇ ਸਾਰੇ ਸੌਰੋਜ਼ ਜਿਨ੍ਹਾਂ 'ਚ ਅੱਜ ਦਾ ਕਿਸਾਨ ਅੰਦੋਲਨ ਜਿਹਦੇ 'ਚ ਕਿ ਅਸੀਂ 300 ਦਿਨ ਪੂਰੇ ਹੋ ਗਏ ਨੇ 900 ਤੋਂ ਜ਼ਿਆਦਾ ਜਿਹੜੀਆਂ ਨੇ ਇਸ ਦੇ ਵਿੱਚ ਜਾਨਾਂ ਗਵਾਈਆਂ ਨੇ ਸਾਡੇ ਕਿਸਾਨ ਭਰਾਵਾਂ ਨੇ ਲੇਕਿਨ ਅਸੀਂ ਸਮਝਦੇ ਹਾਂ ਕਿ ਅਸੀਂ ਜਿਹੜੇ ਮੌਕੇ ਦੇ ਚੱਲ ਰਹੇ ਇਸ਼ੂ ਹੁੰਦੇ ਨੇ ਉਹਨਾਂ ਤੇ ਗੱਲ ਵੀ ਕਰਦੇ ਹਾਂ ਉਹਨਾਂ ਤੇ ਆਪਣੀ ਸਪੋਰਟ ਵੀ ਥਰੋ ਕਰਦੇ ਹਾਂ ਪਰ ਇਹ ਅਸੀਂ ਰਿਪੀਟਡਲੀ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਇਹ ਬਿਮਾਰੀ ਦੇ ਲੱਛਣ ਨੇ ਸਿੰਪਟਮਸ ਤੁਸੀਂ ਸਪਰੈਸ ਕਰ ਸਕਦੇ ਹੋ ਔਰ ਲੇਕਿਨ ਅਲਟੀਮੇਟਲੀ ਜਦੋਂ ਤੱਕ ਤੁਸੀਂ ਬਿਮਾਰੀ ਨੂੰ ਜੜੋਂ ਨਹੀਂ ਕੱਢੋਗੇ ਅੱਜ ਸਿੰਪਟਮ ਸਪਰੈਸ ਹੋਇਆ ਹੋਰ ਮਹੀਨੇ ਬਾਅਦ ਕੋਈ ਹੋਰ ਉਹਦਾ ਲੱਛਣ ਸਾਹਮਣੇ ਆ ਜਾਏਗਾ ਸੋ ਅਲਟੀਮੇਟ ਜਿਹੜਾ ਸੋਲੂਸ਼ਨ ਹੈ ਉਹ ਖਾਲਿਸਤਾਨ ਹੈ ਔਰ ਅਸੀਂ ਵੀਰ ਪਰਮਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਮਰਡਰਰ ਕਾਤਲ ਹਤਿਆਰਾ ਔਰ ਇਹੀ ਬਿੱਲੇ ਰੰਗੇ ਦੀ ਜੋੜੀ ਉਸੇ ਹੀ ਮੋਦੀ ਅਮਿਤ ਸ਼ਾਹ ਨੂੰ ਯਾਦ ਕਰੋ ਜਿਹਨੂੰ ਅਮਰੀਕਾ ਨੇ ਲਗਭਗ 12 ਸਾਲ ਜਿਹੜਾ ਅਮਰੀਕਾ ਦੀ ਧਰਤੀ ਤੇ ਨਹੀਂ ਆਣ ਦਿੱਤਾ
ਔਰ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਸ ਨੇ ਅੱਜ ਤੱਕ ਸਿਰਫ ਤੇ ਸਿਰਫ ਇੱਕੋ ਐਸਾ ਬੰਦਾ ਹੈ ਜਿਹਦੇ ਬਾਰੇ ਇਹ ਰਿਕਮੈਂਡ ਕੀਤਾ ਸੀ ਕਿ ਇਹਨੂੰ ਜਿਹੜਾ ਲਾਅ ਅਮਰੀਕਾ 'ਚ ਹੈ ਕਿ ਜਿਹਨੇ ਵਾਇਲੇਸ਼ਨਸ ਕੀਤੀਆਂ ਨੇ, ਟਾਰਚਰ ਕੀਤੇ ਨੇ, ਕਿਲਿੰਗਸ ਕੀਤੀਆਂ, ਉਹਨੂੰ ਅਮਰੀਕਾ ਨਾ ਆਣ ਦਿੱਤਾ ਜਾਏ। ਇਸੇ ਲਈ ਲਗਭਗ 12 ਸਾਲ 2002 ਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਇਹ ਬਿੱਲੇ ਰੰਗੇ ਦੀ ਜੋੜੀ ਕਰਦੀ ਹੈ ਔਰ ਮੋਦੀ ਜਿਹੜਾ ਹੈ ਉਹ ਅਮਰੀਕਾ, ਕੈਨੇਡਾ, ਈਵਨ UK ਨਹੀਂ ਉਸ ਨੂੰ ਆਣ ਦਿੱਤਾ ਜਾਂਦਾ। ਲੇਕਿਨ 2014 ਚ ਜਿਉਂ ਹੀ ਉਸ ਤੋਂ ਪਹਿਲਾਂ ਹੀ ਰਾਦਰ ਜਦੋਂ ਅਮਰੀਕਾ ਨੂੰ ਇਹ ਜਿਹੜੀ ਹੈ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਵੀ ਇੱਕ ਵੇਵ ਬਣਾ ਦਿੱਤੀ ਗਈ ਹੈ, ਇਹ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ ਔਰ ਉਸ ਪੀਰੀਅਡ ਜਿਹੜਾ ਅਮਰੀਕਾ ਦਾ ਦਿੱਲੀ ਬੇਸਡ ਐਂਬੈਸਡਰ ਸੀ ਉਹ ਜਾ ਕੇ ਮੋਦੀ ਦੇ ਨਾਲ ਮੁਲਾਕਾਤ ਵੀ ਕਰਦਾ ਹੈ ਔਰ 2014 ਦੇ ਵਿੱਚ ਫਿਰ ਇਹੀ ਨਹੀਂ ਕਿ ਉਹਨੂੰ ਅਮਰੀਕਾ ਵੈਲਕਮ ਕਰਦਾ ਹੈ। ਫਿਰ 2014 ਤੋਂ ਹੁਣ 2021 ਨਾਲ 7 ਸਾਲਾਂ 'ਚ 7 ਵਿਜ਼ਿਟਸ ਮੋਦੀ ਨੇ ਅਮਰੀਕਾ ਦੀਆਂ ਕੀਤੀਆਂ ਨੇ ਔਰ ਪਹਿਲੀ ਵਿਜ਼ਿਟ ਦੇ ਵੇਲੇ ਹੀ ਜਦੋਂ ਕਿ ਈਵਨ ਓਬਾਮਾ ਜਿਹੜਾ ਉਹ ਪ੍ਰੈਜ਼ੀਡੈਂਟ ਸੀ, ਰੈੱਡ ਕਾਰਪੇਟ ਵੈਲਕਮ ਉਹਦੇ 'ਚ ਉਸ ਨੂੰ ਕਿਵੇਂ ਵਾਈਟ ਹਾਊਸ ਦੇ ਵਿੱਚ ਵੀ ਔਰ ਇਸ ਗੱਲ ਦਾ ਧਿਆਨ ਰਹੇ ਕਿ ਹੁਣ ਜਦੋਂ ਇਹ ਕਾਤਲ ਅਮਰੀਕਾ ਦੀ ਧਰਤੀ ਤੇ ਆਇਆ ਇਹ ਕੋਈ ਸਟੇਟ ਵਿਜ਼ਿਟ ਨਹੀਂ ਹੈ। ਇਹ ਕਿਉਂਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਸਤੰਬਰ ਦੇ ਮਹੀਨੇ ਹੁੰਦਾ ਹੈ, ਲਗਭਗ 13-14 ਸਤੰਬਰ ਤੋਂ ਸ਼ੁਰੂ ਹੁੰਦਾ ਹੈ ਔਰ ਉਹਦੇ ਲਈ ਆਇਆ ਔਰ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਨੇ ਉਹ 100 ਦੇ ਕਰੀਬ ਇਨ ਪਰਸਨ ਨੇ, ਬਾਕੀਆਂ ਦੇ ਮੈਸੇजेस ਨੇ ਉਹ ਨਿਊਯਾਰਕ ਦੇ ਵਿੱਚ ਸਾਈਡਲਾਈਨ ਮੀਟਿੰਗਸ ਤਾਂ ਕਰਦੇ ਨੇ ਕਿ ਕੌਣ ਕਿਹਨੂੰ ਮਿਲਿਆ, ਕੀ ਹੋਇਆ, ਲੇਕਿਨ ਬਹੁਤ ਸਾਰੇ ਜਿਹੜੇ ਨੇ ਉਹ ਵਾਸ਼ਿੰਗਟਨ 'ਚ ਇਨਵਾਈਟਡ ਨਹੀਂ ਹੁੰਦੇ। ਪਰ ਮੋਦੀ ਨੂੰ ਜਿੱਥੇ ਉਹਦੀ ਕੋਈ ਸਟੇਟ ਵਿਜ਼ਿਟ ਨਹੀਂ ਹੈ ਉਹਨੂੰ ਕੋਈ ਵਾਈਟ ਹਾਊਸ ਦੇ ਵਿੱਚ ਕੋਈ ਡਿਨਰ ਨਹੀਂ ਦਿੱਤਾ ਜਾਣਾ। ਲੇਕਿਨ ਇਹਦੇ ਬਾਵਜੂਦ ਜਿਹੜਾ ਕੁਆਡ ਦੇ ਨਾਂ ਥੱਲੇ ਜਿਹੜਾ ਅਲਾਇੰਸ ਬੇਸ਼ੱਕ ਉਹ 20 ਸਾਲ ਤੋਂ ਜਿਹੜਾ ਪਹਿਲਾਂ ਇੱਕ ਵਾਰ ਹੋਂਦ 'ਚ ਆਉਂਦਾ ਹੈ, ਫਿਰ ਚੀਨ ਦੇ ਦਬਕੇ ਤੋਂ ਆਸਟ੍ਰੇਲੀਆ ਦੌੜ ਜਾਂਦਾ ਹੈ, 10-12 ਸਾਲ ਉਹ ਚੁੱਪ-ਚਪੀਤਾ ਜਿਹਾ ਕੰਮ ਰਹਿੰਦਾ ਹੈ। ਫਿਰ ਦੀ ਸ਼ੁਰੂਆਤ ਅਸੀਂ ਸੁਨਾਮੀ ਦੇ ਵੇਲੇ ਦੇਖਦੇ ਹਾਂ ਕਿ ਸੁਨਾਮੀ ਦੇ ਵੇਲੇ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਨੇ, ਕਿਉਂਕਿ ਸੁਨਾਮੀ ਜਾਪਾਨ ਦੇ ਵਿੱਚ ਸ਼ੁਰੂ ਹੋਈ ਔਰ ਉਹਦਾ ਇਫੈਕਟ ਇੰਡੋਨੇਸ਼ੀਆ, ਅੰਡੇਮਾਨ ਨਿਕੋਬਾਰ ਜਿਹੜਾ ਭਾਰਤ ਦਾ ਆਈਲੈਂਡ ਹੈ ਔਰ ਸ੍ਰੀਲੰਕਾ ਸਾਰੇ 'ਚ ਹੋਇਆ, ਆਸਟ੍ਰੇਲੀਆ ਵੀ ਪ੍ਰਭਾਵਿਤ ਹੋਇਆ। ਸੋ ਉਦੋਂ ਤੱਕ ਤਾਂ ਇਹੀ ਸੀ ਕਿ ਭਾਈ ਕੋਈ ਵੀ ਇਸ ਕਿਸਮ ਦੀ ਜਿਹੜੀ ਨੈਚੁਰਲ ਕੈਲਾਮਿਟੀ ਹੈ ਉਸ ਦੇ ਵਿੱਚ ਹੈਲਪ ਦੇ ਤੌਰ ਤੇ ਹੋਏ। ਫਿਰ ਜਦੋਂ ਚੀਨ ਨੇ ਥੋੜਾ ਜਿਹਾ ਇਸ ਦੇ ਉੱਤੇ ਆਪਣੇ ਤਿੱਖੇ ਤਿਉਰ ਰੱਖੇ ਤੇ ਆਸਟ੍ਰੇਲੀਆ ਨੇ ਕਦੇ ਇਹਦੇ ਤੇ ਇੰਟਰਸਟ ਨਹੀਂ ਲਿਆ ਔਰ ਜਾਪਾਨ ਨੂੰ ਤਾਂ ਵੈਸੇ ਵੀ ਕੋਈ ਲੋੜ ਨਹੀਂ ਹੈ, ਬੇਸ਼ੱਕ ਉਹਨੂੰ ਕੁਆਡ ਦੇ ਵਿੱਚ ਘੜੀਸ ਲਿਆ ਗਿਆ। ਜਾਪਾਨ ਤਾਂ ਪਹਿਲਾਂ ਹੀ ਅਮਰੀਕਨ ਪ੍ਰੋਟੈਕਸ਼ਨ ਦੇ ਥੱਲੇ ਔਰ ਜਿਹੜਾ ਉਹਨਾਂ ਦਾ ਜਾਪਾਨ ਦਾ ਇੱਕ ਆਈਲੈਂਡ ਹੈ, ਸ਼ਾਇਦ ਓਕਨਹੁਆ ਉਹਦਾ ਨਾਂ ਹੈ, ਉਹਦੇ 'ਚ 50,000 ਤੋਂ ਜ਼ਿਆਦਾ ਅਮਰੀਕਨ ਫੌਜ ਬੈਠੀ ਹੋਈ ਹੈ ਜਿਹਦੀ $2 ਬਿਲੀਅਨ ਤੋਂ ਜ਼ਿਆਦਾ ਤਨਖਾਹ ਜਾਪਾਨ ਪੇ ਕਰਦਾ ਹੈ। ਕਿਉਂਕਿ ਸੈਕੰਡ ਵਰਲਡ ਵਾਰ ਦੇ ਵੇਲੇ ਜਦੋਂ ਕਿ ਜਾਪਾਨ ਬੁਰੀ ਤਰ੍ਹਾਂ ਡਿਫੀਟ ਹੋਇਆ, ਸਰੈਂਡਰ ਹੋਇਆ, ਜਿਹੜੀਆਂ ਸ਼ਰਤਾਂ ਨਾਫਜ਼ ਕੀਤੀਆਂ ਗਈਆਂ ਜਾਪਾਨ ਤੇ ਉਹਦੇ 'ਚ ਇਹ ਸੀ ਕਿ ਉਹ ਆਪਣੀ ਫੌਜ ਬਣਾ ਨਹੀਂ ਸਕਦਾ, ਲੋਕਲੀ ਰੱਖ ਸਕਦਾ ਹੈ, ਕਿਸੇ ਹੋਰ ਮੁਲਕ 'ਚ ਵੀ ਨਹੀਂ ਭੇਜ ਸਕਦਾ, ਨਿਊਕਲੀਅਰ ਦਾ ਤਾਂ ਬਿਲਕੁਲ ਹੀ ਨਹੀਂ ਹੈ। ਔਰ ਇਹ ਹੈ ਕਿ ਭਾਈ ਤੁਹਾਡੀ ਹਿਫਾਜ਼ਤ ਦੇ ਲਈ ਅਸੀਂ 50,000 ਘੱਟੋ ਘੱਟ ਫੌਜ ਰੱਖਾਂਗੇ। ਇਸ ਵੇਲੇ ਵੀ ਸ਼ਾਇਦ 60,000 ਦੇ ਨੇੜੇ ਤੇੜੇ ਅਮਰੀਕਨ ਫੌਜੀ ਜਿਹੜਾ ਇਹਨਾਂ ਦਾ ਓਕਨਹੁਆ ਜਾਂ ਓਕਨਨੋਆ ਆਈਲੈਂਡ ਹੈ ਉਸ ਦੇ ਵਿੱਚ ਮੌਜੂਦ ਨੇ ਔਰ ਉਹਦੀ $2 ਬਿਲੀਅਨ ਤੋਂ ਜ਼ਿਆਦਾ ਦੀ ਤਨਖਾਹ ਇਹ ਦਿੰਦੇ ਨੇ। ਹਾਲਾਂਕਿ ਟਰੰਪ ਨੇ ਕਿਹਾ ਸੀ ਇਹ ਥੋੜੇ ਨੇ, ਵਧਾਓ। ਸੋ ਉਹਨਾਂ ਨੂੰ ਤੇ ਉਹ ਕੁਆਡ 'ਚ ਲੈ ਆਓ ਕਿ ਉਹਨੂੰ ਆਕਸ 'ਚ ਲੈ ਆਓ ਕਿ ਉਹਨੂੰ ਕੋਈ ਹੋਰ, ਉਹਨੂੰ ਉਹ ਤਾਂ ਆਲਰੇਡੀ ਅਮਰੀਕਾ ਉੱਥੇ ਬੈਠਾ ਔਰ ਜੇ ਕਦੇ ਵੀ ਕੋਈ ਟਕਰਾਅ ਦੀ ਲਾਈਨ ਹੁੰਦੀ ਹੈ ਤੇ ਅਮਰੀਕਨ ਫੌਜ ਜਿਹੜੀ ਆ ਉਹਨੂੰ ਰਿਐਕਟ ਕਰੇਗੀ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਹੜੀ ਇਹਨਾਂ ਦੀ ਕੋਸ਼ਿਸ਼ ਸੀ ਕਿ ਇੰਡੀਆ ਨੂੰ ਘੜੀਸ ਕੇ ਜਿਹੜਾ ਉਹ ਲਿਆਂਦਾ ਜਾਏ ਔਰ ਉਹ ਆਲਰੇਡੀ ਕਹਿੰਦੇ ਨੇ ਚੋਰ ਨਾਲੋਂ ਪੰਡ ਕਾਲੀ ਔਰ ਇਹਨਾਂ ਦਾ ਕੀ ਮਜਬੂਰੀ ਸੀ ਕਿ ਇਹਨਾਂ ਨੇ ਆਪਣੀ ਨਾਨ ਅਲਾਈਨਮੈਂਟ ਦੀ ਲਾਈਨ ਛੱਡ ਕੇ ਇਸ ਦੇ ਵਿੱਚ ਜੁਆਇਨ ਕੀਤਾ ਔਰ ਇਹ ਟਰੰਪ ਨੇ ਜਾਂਦੇ ਜਾਂਦੇ ਜਿਹੜੀ ਹੈ ਉਹ ਇਸ ਨੂੰ ਕੁਆਡ ਨੂੰ ਦੰਦ ਦੇਣ ਦੀ ਕੋਸ਼ਿਸ਼ ਕੀਤੀ ਔਰ ਉਹਦਾ ਨਤੀਜਾ ਸੀ ਕਿ ਫਿਰ ਚੀਨ ਨੇ ਆਪਣੇ ਦੰਦ ਦਿਖਾ ਦਿੱਤੇ ਇੰਡੀਆ ਨੂੰ। 2020 'ਚ ਅਸੀਂ ਦੇਖਦੇ ਹਾਂ ਕਿ 20 ਜੂਨ ਨੂੰ ਜਿਹੜਾ ਉਹ ਗਲਵਾਨ ਵੈਲੀ 'ਚ ਕੀ ਹੁੰਦਾ ਹੈ
ਔਰ ਅੱਜ ਜਦ ਹਾਲਾਂਕਿ ਵਿੰਟਰ ਹੁਣ ਸ਼ੁਰੂ ਹੋ ਗਈ ਹੈ, ਜੀ ਉਹਨਾਂ ਉੱਚੀਆਂ 16,000 ਤੋਂ 20,000 ਫੁੱਟ ਤੱਕ ਸਮੁੰਦਰ ਲੈਵਲ ਦੀਆਂ ਪਹਾੜੀਆਂ ਦੇ ਉੱਤੇ 70,000 ਤੋਂ ਲੱਖ ਫੌਜ ਦੋਵੇਂ ਪਾਸੇ ਜਿਹੜੀ ਹੈ ਉਹ ਖੜੀ ਹੈ। ਔਰ ਚੀਨ ਵਾਲੇ ਜਿਹੜੇ ਨੇ ਉਹ ਆਪਣੇ ਖੜੇ ਨੇ, ਜੋ ਉਹਨਾਂ ਨੇ ਟੈਰੀਟਰੀ ਹਜ਼ਾਰਾਂ ਸਕੁਅਰ ਕਿਲੋਮੀਟਰ ਲਈ ਉਹ ਸਾਰੇ ਦੌਰ ਦੇ ਵਿੱਚ ਉਹ ਡੈਪਸੋਂਗ ਹੋਏ, ਗਲਵਾਨ ਵਾਲਾ ਪਾਸਾ, ਪੈਂਗੋਂਗ ਸੋ ਲੇਕ, ਉਹ ਉੱਥੇ ਬੈਠੇ ਹੋਏ ਨੇ। ਜੀ ਹੁਣ ਇਸ ਸਾਰੇ ਦੀ ਅਸੀਂ ਗੱਲ ਕੀਤੀ ਕਿਉਂਕਿ ਅਸੀਂ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਗੱਲ ਕਰ ਰਹੇ ਹਾਂ, ਤੇ ਇਹਦੇ 'ਚ ਇਸ ਵਾਰ ਇਹ ਇੱਕ ਵਿਜ਼ਿਟ ਦੇ ਇੱਕ ਦਿਨ ਜਿਹੜਾ ਵਾਧੂ ਮੋਦੀ ਦਾ ਉਤਰਿਆ ਹੀ ਵਾਸ਼ਿੰਗਟਨ 'ਚ ਹੈ, ਔਰ ਉਹਦੀਆਂ ਮੁਲਾਕਾਤਾਂ ਦਾ ਸਿਲਸਿਲਾ ਜਿਹੜਾ ਅੱਜ ਸ਼ੁਰੂ ਹੋਇਆ। ਅੱਜ ਉਹਨੇ ਸਕਾਟ ਮੋਰਿਸਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਵੀ 1-to-1 ਮੁਲਾਕਾਤ ਕੀਤੀ, ਔਰ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਉਹਦੇ ਨਾਲ ਵੀ 1-to-1 ਮੁਲਾਕਾਤ ਕੀਤੀ। ਔਰ ਉਸ ਸਾਰੇ ਚੋਂ ਹਾਲਾਂ ਇਹਦੇ ਚੋਂ ਜਿਹੜੀ ਉਹਦੀ ਅਸਲੀ ਹੈ ਮੁਲਾਕਾਤ ਕੱਲ ਜਿਹੜੀ ਬਾਈਲੈਟਰਲ ਇੱਕ ਮੁਲਾਕਾਤ ਬਾਈਡਨ ਨਾਲ ਹੈ, ਫਿਰ ਕੁਆਡ ਦੇ ਜਿਹੜੇ ਚਾਰੋਂ ਹੀ ਨੇ ਜਿਹਦੇ 'ਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹੜਾ ਸਕਾਟ ਮੋਰਿਸਨ ਹੈ, ਔਰ ਜਾਪਾਨ ਦਾ ਆਊਟਗੋਇੰਗ ਪ੍ਰਾਈਮ ਮਿਨਿਸਟਰ ਕਿਉਂਕਿ ਆਲਰੇਡੀ ਉਹ ਰਿਜ਼ਾਈਨ ਸਬਮਿਟ ਕਰ ਚੁੱਕਾ ਹੈ, ਉਹ ਹੈ। ਔਰ ਉਸ ਦੇ ਨਾਲ ਜਿਹੜਾ ਬਾਈਡਨ ਔਰ ਮੋਦੀ ਇਹਨਾਂ ਦੀ ਇੱਕ ਕੁਆਡ ਦੀ ਪ੍ਰੋਪਰ ਇਨ ਪਰਸਨ ਜਿਹੜੀ ਹੈ ਕਾਨਫਰੰਸ ਹੋਏਗੀ। ਹਾਲਾਂ ਵਰਚੁਅਲ ਜਿਹੜੀ ਹੈ ਲਾਸਟ ਮਾਰਚ ਦੇ ਵਿੱਚ ਹੁੰਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਕੋਈ ਗਰਮਜੋਸ਼ੀ ਵਾਲਾ ਮਾਹੌਲ ਤਾਂ ਕੀ ਹੋਣਾ ਹੈ, ਕਿਉਂਕਿ ਇੱਕ ਤਾਂ ਵੈਸੇ ਵੀ ਅਜੇ ਕੋਵਿਡ-19 ਦੀਆਂ ਰੈਸਟ੍ਰਿਕਸ਼ਨ ਚੱਲ ਰਹੀਆਂ ਨੇ, ਪਰ ਮੈਂ ਦੇਖ ਰਿਹਾ ਸੀ ਵੀ ਕਿਵੇਂ ਇੱਕ ਇਹੀ ਨਹੀਂ ਕਿ ਮੁਲਕ ਦਾ ਪ੍ਰਾਈਮ ਮਿਨਿਸਟਰ ਕੋਈ ਮੁਲਕ ਦੀ ਨੁਮਾਇੰਦਗੀ ਕਰਦਾ ਹੈ। ਜੇ ਤੁਸੀਂ 에ਅਰਪੋਰਟ ਦੇ ਉੱਤੇ ਪਿਕਚਰ ਦੇਖੋ ਜਿਹੜੀਆਂ ਇਹਨੂੰ ਰਿਸੀਵ ਕਰ ਰਹੀਆਂ ਨੇ, ਸਭ ਗੁਜਰਾਤਣਾ ਸਾੜੀ ਕਲੈਡ, ਇਵੇਂ ਲੱਗਦਾ ਹੈ ਕਿ ਵੀ ਉਹ ਗੁਜਰਾਤ ਦਾ ਹੀ ਪ੍ਰਾਈਮ ਮਿਨਿਸਟਰ ਹੋਏ। ਔਰ ਇਹ ਹੌਲੀ ਹੌਲੀ ਇਹਨਾਂ ਨੇ ਆਲਮੋਸਟ ਸਾਰਿਆਂ ਨੂੰ ਇੱਕ ਜ਼ਮਾਨਾ ਸੀ ਕਿ ਬਈ ਤਮਿਲਨਾਡੂ ਜਾਂ ਆਂਧਰਾ ਜਾਂ ਦੂਜਾ, ਇਸ ਲਈ ਜੇ ਤੁਸੀਂ ਇਹਨਾਂ ਦੇ ਕਲਚਰਲ ਪ੍ਰੋਗਰਾਮ ਵੀ ਦੇਖੋ ਤੇ ਉਹ ਡਾਂਡੀਆ ਹੀ ਰਹਿ ਗਏ ਨਹੀਂ, ਬਾਕੀ ਉਹ ਭਾਰਤ ਨਾਟਿਅਮ ਜਾਂ ਕਥਾਕਲੀ ਜਾਂ ਦੂਜੇ ਤੀਜੇ ਉਹ ਮਾਈਨਸ ਹੁੰਦੇ ਨੇ ਈਵਨ ਨੈਸ਼ਨਲ ਸਟੇਜ ਤੋਂ ਵੀ। ਔਰ ਇਹ ਗੱਲ ਸਾਊਥ ਦੇ ਵਿੱਚ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਹ ਹਿੰਦੂ ਹਾਰਟਲੈਂਡ ਯੂਪੀ ਬਿਹਾਰ ਦਾ ਜਿਹੜਾ ਹਿੰਦੂ ਤੋਂ ਵੀ ਗੰਗਾ ਜਮਨੀ ਤਹਿਜ਼ੀਬ ਹੈ, ਇਹਦਾ ਮਤਲਬ ਹੀ ਅੱਜ ਇੰਡੀਆ ਬਣ ਗਿਆ। ਔਰ ਉਸੇ ਨੂੰ ਹੀ ਉਹ ਆਪਣੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਸਿਲੇਬਸ ਵੀ ਲਿਆ ਰਹੇ ਨੇ। ਸੋ ਪਹਿਲਾਂ ਜਦੋਂ ਮੈਂ ਉਹਦੀ ਉਹ ਪਿਕਚਰ ਦੇਖੀ ਤੇ ਪਹਿਲੀ ਗੱਲ ਇਹੀ ਸਟ੍ਰਾਈਕ ਕੀਤੀ। ਫਿਰ ਕਮਲਾ ਹੈਰਿਸ ਦੇ ਨਾਲ ਮੁਲਾਕਾਤ ਦੇ ਵੇਲੇ ਕੁਝ ਵੀ ਨਹੀਂ ਨਿਕਲਿਆ ਹੈ, ਟੋਟਲ ਕਲੈਪਸ। ਔਰ ਉਹਦੇ 'ਚ ਕਮਲਾ ਹੈਰਿਸ ਨੇ ਰਾਦਰ ਇਹੀ ਕਿਹਾ ਗਿਆ ਜੀ ਥੈਂਕ ਯੂ ਕਿ ਤੁਸੀਂ ਜਿਹੜੀ ਕੋਵਿਡ ਵੈਕਸੀਨ ਹੈ ਉਹਨੂੰ ਤੁਸੀਂ ਬੰਦ ਕਰ ਦਿੱਤਾ ਸੀ, ਜਿਹੜਾ ਬਾਹਰਲਿਆਂ ਨੂੰ ਦੇਣਾ ਸੀ, ਹੁਣ ਤੁਸੀਂ ਬਾਕੀਆਂ ਨੂੰ ਦਿਓਗੇ। ਔਰ ਉਹਨਾਂ ਨੇ ਕਿਹਾ ਜੀ ਕਿ ਬਈ ਇਹ ਭਾਰਤ ਜਿਹੜਾ ਹੈ ਇਹ ਸਾਡੇ ਲਈ ਇੰਪੋਰਟੈਂਟ ਹੈ। ਔਰ ਮੋਦੀ ਨੇ ਕਿਹਾ ਜੀ 4 ਮਿਲੀਅਨ ਭਾਰਤੀਆਂ ਨੇ ਸਾਰੇ ਚੈਲੰਜ ਦੇ ਵੇਲੇ ਜਿਹੜਾ ਉਹ ਸਾਡਾ ਸਾਥ ਦਿੱਤਾ ਹੈ ਔਰ ਪੈਸੇ ਪਹੁੰਚਾਏ ਔਰ ਦੂਜਾ ਤੀਜਾ। ਪਰ ਨਾਲ ਦੀ ਨਾਲ ਹੀ ਜਿਹੜਾ ਇਹ ਕਲੀਅਰ ਕਰ ਦਿੱਤਾ ਹੈ ਕਮਲਾ ਹੈਰਿਸ ਨੇ ਕਿ ਭਾਰਤ ਜਿਹੜਾ ਇਹ ਕੁਆਡ ਦਾ ਹਿੱਸਾ ਨਹੀਂ ਬਣੇਗਾ। ਔਰ ਮੋਦੀ ਨੇ ਤਾਂ ਇਹ ਕਿਹਾ ਜੀ ਇੰਡੀਅਨ ਡਾਇਸਪੋਰਾ ਹੈਜ਼ ਡਿਸਟਿੰਗੁਇਸ਼ਡ ਇਟਸੈਲਫ ਅਕ੍ਰੋਸ ਦਾ ਵਰਲਡ। ਹੁਣ ਉਹ ਡਾਇਸਪੋਰਾ 'ਚ ਇਹ ਆਪਣੇ ਗੁਜਰਾਤੀ ਹਿੰਦੂ ਹੀ ਗਿਣ ਰਿਹਾ, ਸਿੱਖ ਤਾਂ ਦੱਸਣਗੇ ਵੀ ਡਾਇਸਪੋਰਾ ਦਾ ਮਤਲਬ ਕੀ ਹੈ। ਅਸੀਂ ਦੱਸਿਆ ਸੀ ਵੀ ਕੈਨੇਡਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹਦਾ ਮਤਲਬ ਕੀ ਹੈ। ਔਰ ਜਿਹੜੀ ਈਵਨ ਕਮਲਾ ਹੈਰਿਸ ਨਾਲ ਮੀਟਿੰਗ ਦੀ ਮੇਨ ਖਬਰ ਈਵਨ ਉਹਨਾਂ ਦੇ ਆਪਣੇ ਮੀਡੀਆ 'ਚ ਬਣਦੀ ਹੈ, PTI ਦੀ ਖਬਰ, US ਰੂਲਸ ਆਊਟ ਐਡਿੰਗ ਇੰਡੀਆ ਜਾਪਾਨ ਟੂ AUKUS। ਔਰ ਉਹਦੇ 'ਚ ਇਹਨੇ ਕਮਲਾ ਹੈਰਿਸ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ AUKUS ਦੇ ਵਿੱਚ ਆਸਟ੍ਰੇਲੀਆ, UK, US ਹੈ ਜਿਹੜਾ ਇੱਕ ਡਿਫੈਂਸ ਪੈਕੇਜ ਹੈ, ਕਿ ਇਹਦੇ 'ਚ ਕੀ ਇੰਡੀਆ ਔਰ ਜਾਪਾਨ ਨੂੰ ਵੀ ਤੁਸੀਂ ਸ਼ਾਮਲ ਕਰ ਲਓ, ਕੁਆਡ ਤਾਂ ਬਣਾਇਆ ਹੀ ਹੋਇਆ। ਉਹਨੇ ਕਿਹਾ ਵੀ ਨਹੀਂ, ਇਹ ਇੰਡੀਆ ਔਰ ਜਾਪਾਨ ਨੂੰ ਤਾਂ ਮੈਂ ਕਿਹਾ ਵੈਸੇ ਹੀ ਲੋੜ ਨਹੀਂ, ਉੱਥੇ ਤਾਂ 50,000 ਪਲੱਸ ਅਮਰੀਕਨ ਫੌਜ ਬੈਠੀ ਹੋਈ ਹੈ। ਸੋ ਇਹਦਾ ਮਤਲਬ ਹੈ ਵੀ ਇੰਡੀਆ ਨੂੰ ਉਹਨਾਂ ਨੇ ਸਿਰਫ ਜਿਹੜਾ ਉਹ ਸਫਾਈ ਸਫੂਈ ਕਰਨ ਦੇ ਲਈ ਰੱਖਿਆ ਕਿ ਬਈ ਥਾਂ ਥੂ ਸਾਫ਼ ਕਰੋ ਤਾਂ ਕਿ ਸਾਹਿਬ ਨੇ ਆ ਕੇ ਬਹਿਣਾ, ਇਸ ਤੋਂ ਬਿਯੋਂਡ ਕੁਝ ਨਹੀਂ ਹੈ। ਔਰ ਇਹਦੇ ਨਾਲ ਕਿਉਂਕਿ ਕੁਆਡ ਦੀ ਇਹੀ ਨਹੀਂ ਹੈ ਕਿ ਬਈ AUKUS ਨੇ ਚੋਂ ਉਹਨਾਂ ਨੇ ਇਹਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। ਔਰ ਦੁਨੀਆ ਦੇ ਜਿਹੜੇ ਕੁਝ ਟ੍ਰੈਂਡ ਸੈਟਿੰਗ ਮੈਗਜ਼ੀਨਸ ਨੇ ਜਿਨ੍ਹਾਂ ਦੇ ਵਿੱਚ ਆਰਟੀਕਲ ਜਿਹੜੇ ਛਪਦੇ ਨੇ ਉਹ ਰੀਅਲ ਟੈਂਪਰੇਚਰ ਦੱਸ ਰਹੇ ਹੁੰਦੇ ਨੇ। ਔਰ ਅਸੀਂ ਦਾ ਇਕੋਨੋਮਿਸਟ ਜਿਹੜਾ ਵਰਲਡ ਫੇਮ ਦੀ ਪਬਲੀਕੇਸ਼ਨ ਹੈ, ਉਹਨਾਂ ਦਾ ਅੱਜ ਇੱਕ ਇਸ ਦੇ ਉੱਤੇ ਆਰਟੀਕਲ ਹੈ, ਵਾਟ ਇਜ਼ ਦਾ ਪੁਆਇੰਟ ਆਫ ਦਾ ਕੁਆਡ।
ਕੁਐਸਚਨ ਮਾਰਕ ਲਾਇਆ ਹੋਇਆ ਜੀ ਕਿ ਮਤਲਬ AUKUS ਬਣ ਗਿਆ। ਹੁਣ ਕੁਆਡ ਦਾ ਕੀ ਮਤਲਬ ਹੈ? The loose coalition of America, Australia, India and Japan is yet to prove its mettle। ਪ੍ਰੂਵ ਤਾਂ ਕਰਨ ਦੋ, ਇਹ ਤਾਂ ਪ੍ਰੀ ਅਬੋਰਟ ਹੋ ਗਿਆ। ਇਹ ਤਾਂ ਛਮਾਇਆ ਵੀ ਜਿਹੜਾ ਜੰਪੇ ਬੱਚਾ ਉਹ ਵੀ ਸਰਵਾਈਵ ਅੱਜ ਕੱਲ ਇਨਕੂਬੇਟਰ 'ਚ ਕਰ ਦਿੰਦਾ, ਇਹ ਤਾਂ 3 ਮਹੀਨਿਆਂ 'ਚ ਉੜ ਗਿਆ। ਸੋ ਮਤਲਬ ਉਹਨਾਂ ਦਾ ਇਹ ਹੈ ਕਿ ਵੀ ਇਹਨੇ ਅਜੇ ਮੈਟਲ ਕੀ ਆਪਣਾ ਕੀ ਪ੍ਰੂਵ ਕਰਨਾ ਹੈ। ਸੋ ਜ਼ਾਹਰ ਹੈ ਕਿ ਵੀ ਇੰਡੀਆ ਦੀ ਇਹ ਸਾਰੀ ਜਿਹੜੀ ਮੋਦੀ ਦਾ ਵਾਸ਼ਿੰਗਟਨ ਵਾਲਾ ਪਾਰਟ ਹੈ, ਬਾਈਡਨ ਨਾਲ ਮਿਲਣਾ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਹੀ ਹੈ। ਹਾਂ, ਇਹ ਜ਼ਰੂਰ ਇਹਨਾਂ ਨੇ ਆਉਣ ਤੋਂ ਪਹਿਲਾਂ ਕੀਤਾ, ਕਿਉਂਕਿ ਪਾਕਿਸਤਾਨ ਨੇ ਗਵਰਨਮੈਂਟ ਲੈਵਲ ਤੇ ਬਹੁਤ ਪਾਵਰਫੁਲ ਡੋਜ਼ੀਅਰ 40+ ਪੇਜਿਸ ਦਾ ਜਿਹੜਾ ਉਹ ਤਿਆਰ ਕੀਤਾ ਹੈ, UN ਔਰ ਕੰਟਰੀਜ਼ ਨੂੰ ਦਿੱਤਾ ਕਿ ਕਿਵੇਂ ਇੰਡੀਆ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਟੈਰਰਿਜ਼ਮ ਕਰਦਾ ਹੈ, ਕਿਵੇਂ ਅਫਗਾਨਿਸਤਾਨ ਨੂੰ ਐਜ਼ ਏ ਲਾਂਚਿੰਗ ਪੈਡ ਬਣਾ ਕੇ ਕੀ ਕੀਤਾ ਗਿਆ। ਔਰ ਉਹ ਕਾਫੀ ਫੈਕਟ ਬੇਸਡ ਹੈ ਔਰ ਉਹਨੇ ਇਹਨਾਂ ਨੂੰ ਹਿਲਾ ਦਿੱਤਾ ਹੈ। ਔਰ ਇਹਨਾਂ ਨੇ ਦੇਖਿਆ ਵੀ ਜਾਂਦੇ ਜਾਂਦੇ ਕੁਛ ਤਾਂ ਕਰ ਦਈਏ। ਔਰ ਉਹਨਾਂ ਨੇ ਜਿਵੇਂ ਉਹ ਇਧਰੋਂ ਉਧਰੋਂ ਇਕੱਠੇ ਕਰਕੇ ਉਹ ਅਪਰਨਾ ਪਾਂਡੇ ਜਿਹੜੀ ਇਹਨਾਂ ਦੀ ਹਿੰਦੂਤਵੀ ਹੈ ਔਰ ਉਹਦੀ ਕਿਤਾਬ ਅੱਜ ਹੀ ਮੈਂ ਦੇਖ ਰਿਹਾ ਸੀ, ਚਾਣਕਿਆ ਟੂ ਮੋਦੀ, ਇਸ ਕਿਤਾਬ ਦੀ ਰਾਈਟਰ ਹੈ, ਉਹਨੂੰ ਹੱਕਾਨੀ ਜਿਹੜਾ ਕੱਢਿਆ ਹੋਇਆ ਉੱਥੋਂ ਪਾਕਿਸਤਾਨ ਚੋਂ ਭਗੌੜਾ ਹੈ, ਉਹਨਾਂ ਦਾ ਐਂਬੈਸਡਰ ਹੁੰਦਾ ਸੀ। ਔਰ ਇਹ 3-4 ਹੋਰ ਉਹਨਾਂ ਦੇ ਪੇਡ ਫੈਲੋ ਜੀ ਹਡਸਨ ਇੰਸਟੀਚਿਊਟ। ਔਰ ਉਹਨਾਂ ਨੇ ਵੀ ਅੱਗੋਂ 34-40 ਸਫ਼ੇ ਦਾ ਸਾਰੀਆਂ ਖਾਲਿਸਤਾਨੀ ਜਥੇਬੰਦੀਆਂ ਨੂੰ ਇੱਕੋ ਹੀ ਰੱਸੇ ਨਾਲ ਬੰਨ੍ਹ ਕੇ ਔਰ ਉਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਇਆ। ਇਹ ਇਨਫੈਕਟ ਜਿਹੜਾ ਇਹ ਉਹਨਾਂ ਦਾ ਭੌਂਡਾ ਰਿਸਪੌਂਸ ਸੀ ਟੂ ਦਾ ਜਿਹੜਾ ਡੋਜ਼ੀਅਰ ਟੈਰਰਿਜ਼ਮ ਦੇ ਉੱਤੇ ਭਾਰਤ ਦਾ ਕੀ ਰੋਲ ਹੈ ਜਿਹੜਾ ਉਹਨਾਂ ਨੇ ਦਿੱਤਾ। ਸੋ ਉਹ ਆਲਰੇਡੀ ਉਹਦੇ ਤੇ ਇੱਕ ਪ੍ਰੋਫੈਸਰ ਕੈਲੀਫੋਰਨੀਆ ਯੂਨੀਵਰਸਿਟੀ ਦੀ ਉਹਨੇ ਵੀ ਉਹਨੂੰ ਟਰੈਸ਼ ਕੀਤਾ ਹੈ। ਹਡਸਨ ਇੰਸਟੀਚਿਊਟ ਦੀ ਰਿਪੋਰਟ ਨੂੰ ਅਸੀਂ ਵੀ ਇਹਦੇ ਤੇ ਗੱਲ ਕੀਤੀ ਸੀ ਔਰ ਅਸੀਂ ਲੀਗਲ ਐਕਸਪਰਟਸ ਦੇ ਨਾਲ ਗੱਲਬਾਤ ਵੀ ਕਰ ਰਹੇ ਹਾਂ ਕਿ ਇਸ ਨੂੰ ਜਿਹੜਾ ਹਡਸਨ ਇੰਸਟੀਚਿਊਟ ਜਿਹੜੀ ਕੋਈ ਨਾਮ ਨਿਹਾਦ ਹੈ, ਲੇਕਿਨ ਜਦੋਂ ਹੁਣ ਉਹਨੂੰ ਜਿਹੜਾ ਰਿਪੋਰਟ ਉਹਦੀ ਬਣਾਉਂਦੇ ਨੇ, ਫਿਰ ਦਿੱਲੀ 'ਚ ਫੋਰਨ ਮਿਨਿਸਟਰੀ ਜਿਹੜੀ ਹੈ ਉਹ ਉਹਨਾਂ ਦਾ ਸਪੋਕਸਪਰਸਨ ਕਹਿੰਦਾ ਜੀ ਦੇਖੋ ਇਹ ਤਾਂ ਹੁਣ ਸਾਬਤ ਹੋ ਗਿਆ ਕਿ ਪਾਕਿਸਤਾਨ ਹੀ ਹੈ ਸਾਰੀਆਂ ਖਾਲਿਸਤਾਨੀ ਔਰ ਕਸ਼ਮੀਰੀ ਮੂਵਮੈਂਟਸ ਦੇ ਪਿੱਛੇ। ਔਰ ਇਹ ਵੀ ਆ ਗਿਆ ਜੀ ਕਿ ਅਮਰੀਕਾ ਨੂੰ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਬੁਲਾਰਾ ਕਹਿ ਰਿਹਾ ਜੀ ਜਿਹੜੀਆਂ ਬੈਂਡ ਆਰਗੇਨਾਈਜੇਸ਼ਨਾਂ ਨੇ ਇੱਥੇ ਉਹ ਕਿਵੇਂ ਪ੍ਰੋਟੈਸਟ ਆਰਗੇਨਾਈਜ਼ ਕਰ ਸਕਦੀਆਂ, ਅਮਰੀਕਾ ਕਰਬ ਕਰੇ। ਸੋ ਮੈਨੂੰ ਲੱਗਦਾ ਹੈ ਕਿ ਵੀ ਬਾਈਡਨ ਦੇ ਕੰਨਾਂ 'ਚ ਜਾਂਦੇ ਜਾਂਦੇ ਇਹ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰੇਗਾ। ਬਾਹਰ ਨਾਰੇ ਲੱਗ ਰਹੇ ਹੋਣਗੇ ਕਿ ਜੀ ਦੇਖੋ ਮੇਰੀ ਤਾਂ ਨੀਂਦ ਖਰਾਬ ਕਰਤੀ, ਮੈਨੂੰ ਜਾਂ ਨੀਂਦ ਦੀਆਂ ਗੋਲੀਆਂ ਦਿਓ ਜਾਂ ਇਹਨਾਂ ਸਿੱਖਾਂ ਕਸ਼ਮੀਰੀਆਂ ਨੂੰ ਚੁੱਪ ਕਰਾਓ। ਸੋ ਉਹਦੇ ਲਈ ਅਸੀਂ ਇਹ ਦੱਸ ਦਈਏ ਅਗੇਨ ਕਿ ਕੱਲ ਜਿਹੜਾ ਇੱਕ ਪ੍ਰੋਟੈਸਟ 12 ਤੋਂ 2 ਵਾਈਟ ਹਾਊਸ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਜਿਸ ਦੇ ਵਿੱਚ ਡਾਕਟਰ ਬਖਸ਼ੀਸ਼ ਸਿੰਘ ਔਰ ਉਹਨਾਂ ਤੋਂ ਸਾਡੇ ਲੋਕਲ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਹਾਲਾਂਕਿ ਭਾਈ ਨਰਿੰਦਰ ਸਿੰਘ ਇੰਡੀਆਨਾ ਗਏ ਹੋਏ ਸੀ, ਪਰ ਅੱਜ ਹੀ ਜਦੋਂ ਸਵੇਰੇ ਉਹਨਾਂ ਨਾਲ ਗੱਲ ਹੋਈ 10 ਵਜੇ ਇੰਡੀਆਨਾ ਤੋਂ ਭਾਈ ਗੁਰਦੇਵ ਸਿੰਘ ਮਿਸ਼ੀਗਨ ਤੋਂ ਉੱਥੇ ਪਹੁੰਚੇ, ਭਾਈ ਸੰਤੋਖ ਸਿੰਘ, ਭਾਈ ਨਰਿੰਦਰ ਸਿੰਘ ਆਲਰੇਡੀ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਵਾਸ਼ਿੰਗਟਨ ਵੱਲ ਔਰ ਹੋਰ ਵੀ ਸਿੱਖ ਸੰਗਤਾਂ ਉਸ ਦੇ ਵਿੱਚ ਸ਼ਮੂਲੀਅਤ ਕਰਨਗੀਆਂ। ਔਰ 12 ਤੋਂ 2 ਇਹ ਪ੍ਰੋਟੈਸਟ ਹੋਏਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਉੱਥੋਂ ਲਾਈਵ ਦਿਖਾ ਸਕੀਏ। ਔਰ ਇਸੇ ਤਰ੍ਹਾਂ ਫਿਰ 2 ਤੋਂ 4 ਜਿਹੜੀਆਂ ਫਾਰਮਰਸ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ ਹੈ ਉਹ ਵੀ ਪ੍ਰੋਟੈਸਟ ਰੱਖਿਆ ਗਿਆ। ਔਰ ਫਿਰ ਮੇਨ ਜਿਹੜਾ ਇੱਥੇ ਸਵੇਰੇ 9 ਵਜੇ ਪਰਸੋਂ ਸੈਚਰਡੇ ਵੱਡਾ ਪ੍ਰੋਟੈਸਟ ਜਿਹਦੇ ਵਿੱਚ ਸਾਰੇ ਈਸਟ ਕੋਸਟ ਦੇ ਗੁਰਦੁਆਰਿਆਂ ਵੱਲੋਂ ਨਿਊ ਜਰਸੀ, ਨਿਊਯਾਰਕ ਔਰ ਦੂਜੇ ਬੱਸਾਂ ਦਾ ਵੀ ਪ੍ਰਬੰਧ ਹੈ ਜਿਹੜਾ ਵੱਡਾ ਪ੍ਰੋਟੈਸਟ ਹੋਏਗਾ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਸਿਕਸ ਫਾਰ ਜਸਟਿਸ ਨੇ ਕਿਵੇਂ ਨਿਊਯਾਰਕ ਦੇ ਮੈਨਹਟਨ ਫੈਡਰਲ ਕੋਰਟ ਦੇ ਵਿੱਚ ਜਿਹੜਾ ਹੈ ਉਹ ਫਾਰਮਰਸ ਦੇ ਬਿਹਾਫ ਤੇ ਕੇਸ ਦਰਜ ਕੀਤਾ ਹੈ ਕਿ ਭਾਈ ਕਿਵੇਂ ਇੰਨੇ ਮੌਤਾਂ ਹੋਈਆਂ ਨੇ ਔਰ ਮੋਦੀ ਜ਼ਿੰਮੇਵਾਰ ਹੈ ਟਾਰਚਰ ਔਰ ਦੂਜੇ ਲਈ ਮੋਦੀ ਨੂੰ ਸੰਮਣ ਵੀ ਕੀਤਾ ਗਿਆ। ਔਰ ਮੈਂ ਸਮਝਦਾ ਵੀ ਦੂਸਰਾ ਜਿਹੜਾ ਅੱਜ ਖਾਸ ਤੌਰ ਤੇ ਜਿਹੜੀ ਇੱਕ ਫੁੱਲ ਪੋਲੀਟਿਕੋ ਜਿਹੜੇ ਲੋਕ ਸਿਆਸੀ ਕਲਚਰ ਤੋਂ ਵਾਸ਼ਿੰਗਟਨ DC ਦੇ ਵਾਕਿਫ ਨੇ, ਬੇਸ਼ੱਕ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮਜ਼ ਜਾਂ ਵਾਸ਼ਿੰਗਟਨ ਟਾਈਮਜ਼ ਜਾਂ ਵਾਲ ਸਟਰੀਟ ਜਰਨਲ, ਇਹ ਵੱਡੀਆਂ ਅਖਬਾਰਾਂ ਦੁਨੀਆ ਦੇ ਵਿੱਚ ਜਿਹੜੇ ਵੀ ਲੋਕ ਓਪੀਨੀਅਨ ਮੇਕਰ ਜਾਂ ਡਿਸੀਜਨ ਮੇਕਰ ਹੁੰਦੇ ਨੇ ਉਹ ਪੜ੍ਹਦੇ ਨੇ। ਲੇਕਿਨ ਕੈਪੀਟਲ ਹਿੱਲ ਦੇ ਉੱਤੇ ਖਾਸ ਤੌਰ ਤੇ ਜਿਹੜਾ ਕਾਂਗਰਸਮੈਨ ਜਾਂ ਸੈਨੇਟਰਸ ਜਾਂ ਉਹਨਾਂ ਦਾ ਅੱਗੋਂ ਸਟਾਫ ਜਾਂ ਉਹਨਾਂ ਦੇ ਲੈਜਿਸਲੇਚਰ ਜਿਹੜੇ ਕਾਉਂਸਲਰ ਹੁੰਦੇ ਨੇ, ਜੇ ਉਹ ਕਿਸੇ ਨੂੰ ਪੜ੍ਹਦੇ ਨੇ ਜਾਂ ਜਿਸ ਚਾਹੀ ਕੋਈ ਚੀਜ਼ ਦਾ ਇੰਪੈਕਟ ਹੁੰਦਾ ਹੈ ਪੋਲੀਟੀਕਲੀ, ਜਿਨ੍ਹਾਂ ਤੱਕ ਤੁਸੀਂ ਮੈਸੇਜ ਪਹੁੰਚਾਉਣਾ ਹੈ,
ਤੇ ਉਹ ਪੋਲੀਟਿਕੋ ਹੈ। ਔਰ ਅੱਜ ਪੋਲੀਟਿਕੋ ਦੇ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਇੱਕ ਓਪਨ ਲੈਟਰ ਜਿਹੜਾ ਕਿ ਐਡਰੈਸ ਕੀਤਾ ਗਿਆ ਹੈ ਮੋਦੀ ਨੂੰ, ਔਰ ਦੋਨੋਂ ਪਾਸੇ, ਇੱਕ ਪਾਸੇ ਜਿਹੜੀ ਹੈ ਬਾਈਡਨ ਦੀ ਪਿਕਚਰ ਹੈ, ਇੱਕ ਪਾਸੇ ਕਮਲਾ ਹੈਰਿਸ ਦੀ ਹੈ, ਦਰਸ਼ਕ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਨੇ। ਔਰ ਉਹਦੇ 'ਚ ਜਿਵੇਂ ਦੋ ਨੁਕਤੇ, ਕਿਉਂਕਿ ਇਸੇ ਤੇ ਹੀ ਬੇਸਡ ਜਿਹੜਾ ਹੈ ਉਹ ਜਿਹੜਾ ਮੁਕੱਦਮਾ ਵੀ ਦਾਇਰ ਕੀਤਾ ਗਿਆ ਫਾਰਮਰ ਇਸ਼ੂ, ਪਰ ਇਸ ਦੇ ਵਿੱਚ ਓਪਨ ਲੈਟਰ ਦੇ ਵਿੱਚ ਖੁੱਲ੍ਹ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਰੈਫਰੈਂਡਮ 2020 ਦੀ ਕੀਤੀ ਹੈ। ਲੇਕਿਨ ਅਮਰੀਕਨਾਂ ਨੂੰ ਇਹ ਸਮਝਾਉਣ ਲਈ, ਔਰ ਕਿਉਂਕਿ ਜਿਵੇਂ ਅਸੀਂ ਹਡਸਨ ਇੰਸਟੀਚਿਊਟ ਦੀ ਰਿਪੋਰਟ ਦੀ ਗੱਲ ਕੀਤੀ ਜਾਂ ਉਸ ਤੋਂ ਪਹਿਲਾਂ ਵੀ, ਜਿਵੇਂ ਇਹ ਸਿੱਧੇ ਤੌਰ ਤੇ ਇੱਥੋਂ ਦੇ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਕਰਦੇ ਨੇ, ਇਹਦੇ 'ਚ ਜਿਹੜਾ ਅਮਰੀਕਨਾਂ ਨੂੰ ਸਮਝਾਉਣ ਲਈ ਦੱਸਿਆ ਗਿਆ ਕਿ ਜਿਹੜੇ ਫਸਟ ਅਮੈਂਡਮੈਂਟ ਰਾਈਟ ਹੈ, ਹੁਣ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ, ਰਾਈਟ ਟੂ ਓਪੀਨੀਅਨ, ਕਿ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ। ਇਹੀ ਕਾਰਨ ਹੈ ਕਿ ਕਈ ਵਾਰ ਵੱਧਤਰ ਕਿਸਮ ਦੀਆਂ ਹਰਕਤਾਂ ਵੀ ਜਿਹੜੇ ਲੋਕ ਕਰਦੇ ਨੇ, ਕਿਸੇ ਮਜ਼ਹਬੀ ਸਕ੍ਰਿਪਚਰ ਨੂੰ ਸਾੜਨ ਦੀ ਜਾਂ ਦੂਜੀ, ਉਹਨੂੰ ਵੀ ਰੋਕਿਆ ਨਹੀਂ ਜਾਂਦਾ, ਕਿਉਂਕਿ ਰਾਈਟ ਜਿਹੜਾ ਫਸਟ ਅਮੈਂਡਮੈਂਟ ਦੇ ਥੱਲੇ ਇਹ ਹੱਕ ਹੁੰਦਾ ਹੈ। ਇਹੀ ਪ੍ਰੋਟੈਸਟ ਦੀ ਗੱਲ ਹੈ। ਹੁਣ ਬੇਸ਼ੱਕ ਇਹਨਾਂ ਨੇ ਉੱਥੋਂ ਹੀ ਰੌਲਾ ਪਾਤਾ ਮੋਦੀ ਦੀ ਜਾਨ ਨੂੰ ਖਤਰਾ, ਇਹ ਉਹ, ਇਹਦੇ ਬਾਵਜੂਦ ਹਾਈਐਸਟ ਸਿਕਿਉਰਿਟੀ ਹੋਏਗੀ ਕੱਲ ਉੱਥੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਲਫੈਤ ਪਾਰਕ ਦੇ ਵਿੱਚ ਇੱਕ ਜਿਹੜੀ ਹੈ ਨੁੱਕਰ ਉਹਨਾਂ ਨੇ ਸਿੱਖਾਂ ਨੂੰ ਦਿੱਤੀ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ। ਇਹ ਫਸਟ ਅਮੈਂਡਮੈਂਟ ਜਿਹੜੀ ਹੈ ਅਮਰੀਕਨ ਕਨਸਟੀਟਿਊਸ਼ਨ ਦੀ ਜਿਹੜੀ ਜਿੰਦ ਜਾਨ ਹੈ। ਔਰ ਜਦੋਂ ਇੰਡੀਅਨ ਗਵਰਨਮੈਂਟ ਉੱਥੋਂ ਇਸ ਕਿਸਮ ਦੀ ਹਡਸਨ ਇੰਸਟੀਚਿਊਟ ਵਰਗਿਆਂ ਰਾਹੀਂ ਜਿਹੜੇ ਇਹਨਾਂ ਦੇ ਖੜੇ ਕੀਤੇ ਜਿਹੜੇ ਨੇ ਉਹ ਉਹਨਾਂ ਦੇ ਪਹਾੜੇ ਦੇ ਟੱਟੂ ਨੇ, ਉਹਨਾਂ ਤੋਂ ਇਹ ਰਿਪੋਰਟਾਂ ਜਾਂ ਉੱਥੇ ਮੁਕੱਦਮੇ ਦਰਜ ਕਰਕੇ ਇੱਥੋਂ ਵਾਲਿਆਂ ਦੀਆਂ ਜ਼ਮੀਨਾਂ ਕੁਰਕ ਕਰ ਰਹੀਆਂ ਜਾਂ ਦੂਜਾ ਕਰਦੀ ਹੈ, ਸੋ ਜ਼ਾਹਰ ਹੈ ਕਿ ਬਿਲਕੁਲ ਠੀਕ ਦੇ ਹੈਵ ਹਿੱਟ ਦਾ ਨੇਲ। ਔਰ ਇਹਦੀ ਓਪਨ ਲੈਟਰ ਦੀ ਸਭ ਤੋਂ ਉੱਪਰ ਹੀ ਇਹ ਹੈ ਕਿ ਫਸਟ ਅਮੈਂਡਮੈਂਟ ਰਾਈਟਸ ਆਫ ਅਮਰੀਕਨ ਸਿੱਖਸ ਆਰ ਅੰਡਰ ਅਟੈਕ ਬਾਈ ਮੋਦੀ ਗਵਰਨਮੈਂਟ। ਇਹ ਸਾਡੇ ਫਸਟ ਅਮੈਂਡਮੈਂਟ ਦੇ ਵਿੱਚ ਜਿਹੜੇ ਮਿਲੇ ਹੱਕ ਨੇ ਉਹਨਾਂ ਨੂੰ ਕਰ ਰਿਹਾ, ਔਰ ਉਹਦੇ 'ਚ ਕਿਉਂਕਿ ਸਿੱਖਸ ਫਾਰ ਜਸਟਿਸ ਦੇ ਬਿਹਾਫ ਦੇ ਉੱਤੇ ਔਰ ਜਿਹੜਾ ਕੌਂਸਲ ਆਫ ਖਾਲਿਸਤਾਨ ਦੇ ਡਾਕਟਰ ਬਖਸ਼ੀਸ਼ ਸਿੰਘ ਔਰ ਸਿੱਖਸ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੇ ਨਾਮ ਥੱਲੇ ਇਹ ਜਿਹੜਾ ਓਪਨ ਲੈਟਰ ਛਪਿਆ। ਔਰ ਉਹਦੇ 'ਚ ਉਹਨਾਂ ਨੇ ਬਿਗਨਿੰਗ ਦੇ ਵਿੱਚ ਹੀ ਇਹ ਕਿਹਾ ਕਿ ਵੀ ਜਿਹੜਾ ਦੋਨੋਂ ਆਰਗੇਨਾਈਜੇਸ਼ਨਾਂ ਦਾ ਨਾਂ ਦੇ ਕੇ ਐਂਡ ਅਮਰੀਕਨ ਸਿੱਖਸ ਹੂ ਸਪੋਰਟ ਦਾ ਪੰਜਾਬ ਫਾਰਮਰਸ ਰਾਈਟ ਟੂ ਪ੍ਰੋਟੈਸਟ and subscribe to the political opinion of Khalistan, the establishment of sovereign country in the region of Indian Punjab through the means of referendum, we request you to raise with Prime Minister the issues of. So, opening च clear कर देता है, कोई middle line नहीं है, कोई उस किस्म का नहीं है ਜਿਹੜੇ ਨੇ ਉਹ ਕੋਈ ਵਲੇਟ ਕੇ ਗੱਲ ਹੈ ਕਿ ਭਾਈ ਅਸੀਂ ਇੰਡੀਪੈਂਡੈਂਟ ਨੇਸ਼ਨ ਖਾਲਿਸਤਾਨ ਉਸ ਇੰਡੀਅਨ ਆਕੂਪਾਈਡ ਪੰਜਾਬ 'ਚ, ਔਰ ਅੱਜ ਜਿਹੜਾ ਫਾਰਮਰਸ ਦਾ ਇਸ਼ੂ ਦੇ ਬਿਹਾਫ ਤੇ ਅਸੀਂ ਜਿਹੜਾ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਇਸ਼ੂਜ਼ ਨੂੰ ਉਠਾਇਆ ਜਾਏ। ਇੰਡੀਆਜ਼ ਹਾਈਟਨਡ ਅਟੈਂਪਟਸ ਟੂ ਕਰਬ ਦਾ ਫਰੀडम ਆਫ ਸਪੀਚ ਆਫ ਅਮਰੀਕਨ ਸਿੱਖਸ ਹੂ ਸਪੋਰਟ ਖਾਲਿਸਤਾਨ ਰੈਫਰੈਂਡਮ, ਜਿਹੜੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕਰਦੇ ਨੇ, ਉਹਨਾਂ ਦੀ ਆਵਾਜ਼ ਨੂੰ ਕੁਚਲਣਾ, ਉਸ ਦੇ ਲਈ ਜਿਹੜਾ ਉਹ ਕਈ ਤੌਰ ਤਰੀਕੇ ਜਿਹੜੇ ਉਹਨਾਂ ਨੇ ਅਪਣਾਏ ਹੋਏ ਨੇ। ਇੰਡੀਆਜ਼ ਯੂਜ਼ ਆਫ ਅਨਬ੍ਰਿਡਲਡ and brutal violence to crush the ongoing farmers' protest against agriculture reform bills and use of sedition charges against American Sikhs for supporting farmers। ਕਿ ਜਿਹੜੇ ਸਿੱਖਾਂ ਅਮਰੀਕਨ ਸਿੱਖ ਉੱਥੇ ਫਾਰਮਰਸ ਨੂੰ ਸਪੋਰਟ ਕਰਦੇ ਨੇ ਉਹਨਾਂ ਤੇ ਦੇਸ਼ ਧਰੋਹ ਦਾ ਚਾਰਜ, ਔਰ ਜਿਹੜੇ ਉੱਥੇ ਫਾਰਮਰਸ 3 ਫਾਰਮ ਲਾਜ਼ ਨੂੰ ਖਤਮ ਕਰਨ ਦੇ ਲਈ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਵਾਇਲੈਂਸ ਦੇ ਨਾਲ ਉਹਨਾਂ ਨੂੰ ਸੁਪਰੈਸ ਕਰਨਾ। ਔਰ ਫਿਰ ਉਹਨਾਂ ਨੇ ਪੂਰਾ ਕੇਸ ਬਿਲਟ ਕੀਤਾ ਕਿ ਅਟੈਕ ਔਨ ਦਾ ਫਸਟ ਅਮੈਂਡਮੈਂਟ ਰਾਈਟਸ ਆਫ ਅਮਰੀਕਨ ਸਿੱਖਸ, ਕਿ ਵੀ ਖਾਲਿਸਤਾਨ ਕਿਵੇਂ ਸਾਡਾ ਇਹ ਹੱਕ ਹੈ, UN ਚਾਰਟਰ ਦੇ ਥੱਲੇ ਹੈ, ਔਰ ਕਿਵੇਂ ਜਿਹੜਾ ਇੰਡੀਆ ਨੇ ਪੂਰੀਆਂ ਇਨਸੀਡੈਂਟਸ ਦਿੱਤੀਆਂ ਨੇ ਕਿ ਸਪਟੈਂਬਰ 16 ਨੂੰ ਲੁਧਿਆਣੇ ਦੇ ਵਿੱਚ ਪੰਜਾਬ ਪੁਲਿਸ ਨੇ ਜਿਹੜੀ ਪ੍ਰਿੰਟਿੰਗ ਪ੍ਰੈਸ ਜਿਹੜਾ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਛਾਪਦੀ ਸੀ ਉਸ ਨੂੰ ਜਿਹੜਾ ਬੰਦ ਕੀਤਾ। ਉਸ ਦੇ ਇੰਚਾਰਜ ਗੁਰਵਿੰਦਰ ਸਿੰਘ ਔਰ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਸੇ ਤਰ੍ਹਾਂ ਫਿਰ ਸੈਕੰਡ ਹੈਡਲਾਈਨ ਦੇ ਥੱਲੇ ਮੋਦੀ ਗਵਰਨਮੈਂਟਸ ਵਾਇਲੈਂਸ ਅਗੇਂਸਟ ਫਾਰਮਰਸ, ਉਸ ਦੇ ਵੇਰਵੇ ਦਿੱਤੇ ਨੇ ਕਿ ਭਾਈ ਕਿਵੇਂ ਉਹਨਾਂ ਹਕੂਮਤ ਨੇ ਜਿਹੜਾ
ਉਹਨਾਂ ਦਾ ਉੱਥੇ ਕਲੈਕਟਰ ਇਹ ਕਹਿ ਰਿਹਾ ਕਿ ਬ੍ਰੇਕ ਦਾ ਹੈਡ ਆਫ ਦਾ ਪ੍ਰੋਟੈਸਟਰ, ਕਿ ਵੀ ਇਸ ਕਿਸਮ ਦੀ ਵਾਇਲੈਂਸ ਇਹ ਕਰ ਰਹੇ ਨੇ। ਔਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਕਰਕੇ ਉਹਨਾਂ ਨੇ ਇਹ ਕਿਹਾ ਕਿ ਡਿਊਰਿੰਗ ਯੋਰ ਮੀਟਿੰਗ, ਇਹ ਬਾਈਡਨ ਨੂੰ ਕਿਹਾ ਵੀ ਤੁਸੀਂ ਮੀਟ ਕਰਨਾ ਹੈ। ਜਦੋਂ ਉਹਨੂੰ ਡਿਊਰਿੰਗ ਯੋਰ ਮੀਟਿੰਗ ਰਿਮਾਈਂਡ ਪੀਐਮ ਮੋਦੀ that America was built by and is home to people persecuted for their political and religious views from around the world, ਕਿ ਧਰਤੀ ਉਹਨਾਂ ਲੋਕਾਂ ਦੀ ਹੈ। ਔਰ ਜ਼ਾਹਰ ਹੈ ਜਿਹੜੇ ਇੱਥੇ ਪਿਲਗ੍ਰਿਮਸ ਆਏ ਜਿਨ੍ਹਾਂ ਨੇ ਅਮਰੀਕਾ ਨੂੰ ਫਾਊਂਡ ਕੀਤਾ ਉਹੀ ਸੀ ਜਿਹੜੀ ਰਿਲੀਜੀਅਸ ਪਰਸੀਕਿਊਸ਼ਨ ਹੋ ਰਹੀ ਸੀ। ਇਹੀ ਕਾਰਨ ਹੈ ਕਿ ਅਮਰੀਕਾ ਦੇ ਵਿੱਚ 200 ਤੋਂ ਜ਼ਿਆਦਾ ਐਥਨੀਸਿਟੀਜ਼ ਦੇ ਲੋਕ ਉਹ ਫਰੀडम ਦੇ ਨਾਲ ਜੋ ਉਹਨਾਂ ਦੇ ਮੁਲਕਾਂ 'ਚ ਗੱਲ ਹੋ ਰਹੀ ਹੈ, ਅਰਮੀਨੀਆ ਦੀ ਪਾਵਰਫੁਲ ਲੌਬੀ ਇੱਥੇ ਅਮਰੀਕਨ ਅਰਮੀਨੀਅਨਸ ਨੇ ਕੀਤੀ ਹੈ, ਯੂਕਰੇਨ ਦੀ, ਬਾਲਟਿਕ ਸਟੇਟਾਂ ਦੀ, ਲਿਥੁਆਨੀਆ, ਲਾਤਵੀਆ, ਐਸਟੋਨੀਆ, 1930 'ਚ ਹੜੱਪੇ ਉਹਨੇ ਸਟਾਲਿਨ ਨੇ, ਔਰ 1990 'ਚ ਉਹ ਫ੍ਰੀ ਹੁੰਦੇ ਨੇ। ਲੇਕਿਨ ਇਹਨਾਂ 60 ਸਾਲਾਂ 'ਚ ਅਮਰੀਕਾ ਇੱਕ ਮੁਲਕ ਸੀ ਜਿੱਥੇ ਉਹਨਾਂ ਦੇ ਜਿਹੜੇ ਆ ਉਹਨਾਂ ਦੀ ਲੌਬੀ ਹੁੰਦੀ ਸੀ, ਕਿਉਂਕਿ ਸਮਝਦੇ ਸੀ ਵੀ ਉਹਨਾਂ ਨਾਲ ਧੱਕਾ ਹੋ ਰਿਹਾ। ਹੁਣ ਜੇ ਇੱਥੇ ਆ ਕੇ ਸਾਡੀ ਫਰੀडम ਨਾਲ ਗੱਲ ਕਹਿਣ ਦੇ ਹੱਕ ਨੂੰ ਮੋਦੀ ਜਾਂ ਉਸ ਦੀ ਨਸਲ ਦੇ ਲੋਕ ਦਬਾਉਣ ਦੀ ਕੋਸ਼ਿਸ਼ ਕਰਨ, ਸੋ ਇਹੀ ਗੱਲ ਰਿਮਾਈਂਡ ਕਰਵਾਈ ਗਈ ਹੈ ਕਿ ਭਾਈ ਇਹ ਉਹਨਾਂ ਲੋਕਾਂ ਨੇ ਹੀ ਬਣਾਇਆ ਜਿਹੜੇ ਦੁਨੀਆ ਭਰ ਚੋਂ ਰਿਲੀਜੀਅਸ ਔਰ ਪੋਲੀਟੀਕਲ ਪਰਸੀਕਿਊਸ਼ਨ ਦਾ ਸ਼ਿਕਾਰ ਹੋ ਕੇ ਆਏ। ਐਂਡ ਦਸ ਅਮਰੀਕਾ ਵਿਲ ਕੰਟੀਨਿਊ ਟੂ ਅਲਾਉ ਫੁੱਲ ਐਂਡ ਫ੍ਰੀ ਐਕਸਪ੍ਰੈਸ਼ਨ ਆਫ ਪੋਲੀਟੀਕਲ ਓਪੀਨੀਅਨ ਖਾਲਿਸਤਾਨ ਟੂ ਅਮਰੀਕਨ ਸਿੱਖ। ਸੋ ਮੈਂ ਐਪਰੀਸ਼ੀਏਟ ਕਰਦਾ ਕਿ ਵੀ ਇਹ ਦੋਨੋਂ ਹੀ ਸਟੈਪ ਸਮਨ ਵੀ ਔਰ ਇਹ ਵੀ ਹਾਈਲੀ ਐਪਰੀਸ਼ੀਏਬਲ ਹੈ। ਔਰ ਪੋਲੀਟਿਕੋ ਰਾਹੀਂ ਜਿਹੜਾ ਹੈ ਇਹ 1 ਮਿਲੀਅਨ ਤੋਂ ਜ਼ਿਆਦਾ ਅਮਰੀਕਨ ਸਿੱਖਾਂ ਦਾ ਔਰ ਦੁਨੀਆ ਦੇ 35 ਮਿਲੀਅਨ ਸਿੱਖਾਂ ਦੀ ਆਵਾਜ਼ ਖਾਲਿਸਤਾਨ ਦੀ ਜਿਹੜੀ ਹੈ ਉਹ ਬੁਲੰਦ ਕੀਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੀ ਜਨੇਵਾ ਸਥਿਤ ਹਿਊਮਨ ਰਾਈਟਸ ਕੌਂਸਲ ਵੱਲੋਂ ਵੀ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਜਿਹੜੇ ਇਸ਼ੂ ਤੇ ਘੇਰਿਆ ਗਿਆ ਹੈ। ਸੋ ਯੂਨਾਈਟਿਡ ਨੇਸ਼ਨਸ ਦੇ 8 ਸਪੈਸ਼ਲ ਰਿਪੋਰਟਰਸ ਵੱਲੋਂ ਫਾਰਮਰ ਇਸ਼ੂ ਤੇ ਮੋਦੀ ਸਰਕਾਰ ਨੂੰ 12 ਸਫ਼ਿਆਂ ਦਾ ਇੱਕ ਪੱਤਰ ਲਿਖਿਆ ਗਿਆ ਹੈ। ਭਾਰਤ ਸਰਕਾਰ ਨੂੰ ਇਸ ਦਾ ਜਵਾਬ ਦੇਣ ਤੇ ਮਜਬੂਰ ਹੋਣਾ ਪਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਵੀ ਖਾਸ ਤੌਰ ਤੇ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਭਾਰਤ ਦੇ ਬਾਕੀ ਹਿੱਸਿਆਂ 'ਚ ਰਹਿੰਦੇ ਸਿੱਖ ਜਾਂ ਕਈ ਵਾਰ ਸਾਡੇ ਕੁਝ ਪਾਕਿਸਤਾਨੀ ਵੀਰ ਵੀ ਸਾਨੂੰ ਇਹ ਲਿਖਣਗੇ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਨਾਂ ਇਸ ਕਿਸਮ ਦਾ ਬਣਿਆ ਹੋਇਆ ਕਿ ਜਿਵੇਂ UN ਆਲ ਪਾਵਰਫੁਲ ਬਾਡੀ ਹੁੰਦੀ ਹੈ ਔਰ ਸਿੱਖ ਇੰਨੇ ਬਾਹਰ ਬੈਠੇ ਨੇ। ਉਹ ਯੂਨਾਈਟਿਡ ਨੇਸ਼ਨ ਕਿਉਂ ਨਹੀਂ ਇਹ ਦੇਖਦੀ ਕਿ ਸਾਡੇ ਨਾਲ ਕੀ ਹੋ ਰਿਹਾ ਹੈ? ਉਹ ਕਿਉਂ ਨਹੀਂ ਜਿਹੜੀ ਹੈ ਦਖਲ ਅੰਦਾਜ਼ੀ ਕਰਦੀ ਜਾਂ ਦੂਜੇ? ਸੋ ਅਸੀਂ ਵਕਤਨ ਬਾ ਵਕਤਨ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਕਰਦੇ ਹਾਂ। ਅਸੀਂ UN ਦਾ ਪਿਛਲੇ 2-3 ਦਿਨ ਤੋਂ ਜ਼ਿਕਰ ਕਰਦੇ ਰਹੇ ਕਿ ਭਾਈ ਉਹਨਾਂ ਦਾ ਓਵਰਆਲ 194 ਦੇਸ਼ਾਂ ਵਾਲੀ ਇਹ ਬਾਡੀ, ਇਸ ਦਾ ਕਿੰਨਾ ਕੁ ਪ੍ਰਭਾਵ ਹੈ ਜਾਂ ਅਲਟੀਮੇਟਲੀ ਕਿਸ ਫੀਲਡ 'ਚ ਇਹ ਕਾਰਗਰ ਹੈ। ਪੋਲੀਟੀਕਲੀ ਤਾਂ ਅਲਟੀਮੇਟਲੀ ਇਹ ਆਪਣੇ ਪਾਵਰਫੁਲ ਜਿਹੜੇ ਲੋਕ ਨੇ ਉਹ ਅਮਰੀਕਾ ਹੀ ਖਾਸ ਹੈ ਅੱਜ ਦੀ ਕੰਟੈਕਸਟ, ਜਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਬਾਕੀ ਮੈਂਬਰ ਦੇਸ਼ ਨੇ ਜਿਨ੍ਹਾਂ ਦੇ ਜਿਹੜਾ ਪ੍ਰਭਾਵ ਦੇ ਥੱਲੇ ਫੈਸਲੇ ਲਏ ਜਾਂਦੇ ਨੇ। ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਸ ਵੇਲੇ ਇਹਦੇ ਬਾਵਜੂਦ ਕਿ ਅਸੀਂ ਨੇਸ਼ਨਲੈਸ ਲੋਕ ਹੈ, ਸਾਡਾ ਕੋਈ ਮੁਲਕ ਨਹੀਂ ਹੈ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਭਾਰਤੀ ਹਕੂਮਤ ਜਿਹਦੇ ਕੋਲ ਪੂਰੇ ਰਿਸੋਰਸਿਸ ਨੇ ਔਰ ਇਸ ਵੇਲੇ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਨਾਂ ਥੱਲੇ ਅਮਰੀਕਾ ਨੂੰ ਵੀ ਆਪਣੇ ਜਹਾਜ਼ ਤੇ ਜਾਂ ਭਾਰਤ ਨੂੰ ਅਮਰੀਕਾ ਨੇ ਆਪਣੇ ਜਹਾਜ਼ ਤੇ ਚੜਾਇਆ ਹੋਇਆ ਹੈ ਚੀਨ ਨੂੰ ਘੇਰਣ ਦੇ ਲਈ। ਇਸ ਲਈ ਅਮਰੀਕਾ ਨੇ ਸਭ ਕੁਝ ਦੇਖਦਿਆਂ ਹੋਇਆਂ ਵੀ ਅੱਖਾਂ ਬੰਦ ਕੀਤੀਆਂ ਹੋਈਆਂ। ਇਹੀ ਹਾਲ ਯੂਰਪੀਅਨ ਯੂਨੀਅਨ ਦੇ ਮੁਲਕਾਂ ਦਾ ਵੀ ਹੈ, ਕਿਉਂਕਿ ਬਹੁਤ ਸਾਰਿਆਂ ਨੂੰ ਜਿਹੜਾ ਹੈ ਉਹ ਆਪਣੇ ਵਪਾਰ ਪਿਆਰ ਹੈ, ਡਾਲਰ ਪਿਆਰੇ ਨੇ। ਪਰ ਅਸੀਂ ਇਹ ਦੱਸ ਦਈਏ ਕਿ ਸਿੱਖ ਜਿੱਥੇ ਵੀ ਬੈਠੇ, ਔਰ ਅੱਜ ਇੱਕ ਜਿਹੜੀ ਖਾਸ ਜਿਹੜੀ ਇੱਕ ਜ਼ੂਮ ਕਾਨਫਰੰਸ ਹੋਈ ਜਿਹਦੇ 'ਚ ਸ਼ਾਇਦ 50+ ਐਕਟਿਵਿਸਟ ਸਾਰੇ ਪਾਸਿਓਂ ਸ਼ਾਮਲ ਸੀ। ਆਲਮੋਸਟ 1.5 ਘੰਟਾ ਇਹ ਕਾਨਫਰੰਸ ਚੱਲੀ ਔਰ ਇਹ ਜਿਹੜੀ ਹੈ ਅਮਰੀਕਨ ਸਿੱਖ ਕਾਕਸ ਕਮੇਟੀ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਅਸੀਂ ਜਦੋਂ ਪਹਿਲੇ ਸੈਗਮੈਂਟ 'ਚ ਇਹ ਗੱਲ ਕਹੀ ਸੀ ਕਿ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਜਿਹੜਾ ਵੀ ਜਿੱਥੇ ਜੋ ਕੰਮ ਕਰਦਾ ਉਹਨੂੰ ਅਸੀਂ ਐਪਰੀਸ਼ੀਏਟ ਕਰੀਏ। ਮੰਦੇ ਭਾਗਾਂ ਨੂੰ ਪਿਛਲੇ ਵਕਤ ਦੇ ਵਿੱਚ ਕੁਝ ਇੰਡੀਵਿਜੂਅਲਸ ਵੱਲੋਂ, ਜਿਵੇਂ US ਕਾਂਗਰੈਸ਼ਨਲ ਸਿੱਖ ਕਾਕਸ, ਉਸ ਨੂੰ ਭੰਡਿਆ ਗਿਆ। ਜਿਹੜੇ ਉਸ ਦੀ ਰੂਹੇ ਰਵਾਂ ਲੋਕ ਸੀ ਉਹਨਾਂ ਦੀ ਜਿਹੜੀ ਹੈ ਕਿਰਦਾਰਕੁਸ਼ੀ ਕੀਤੀ ਗਈ, ਕਰੈਕਟਰ ਅਸੈਸੀਨੇਸ਼ਨ ਕੀਤੀ ਗਈ। ਔਰ ਇਹ ਵੀ ਇੱਕ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਕਿ ਜਿਵੇਂ ਇਹ ਤਾਂ ਐਵੇਂ ਹਕੂਮਤ ਨੇ ਜਾਂ ਦੂਸਰੇ ਦਾ ਖੜਾ ਕੀਤਾ ਫਰੰਟ ਹੈ। ਫਿਰ ਇਹ ਵੀ ਸਵਾਲ ਪੁੱਛਿਆ ਜਾਂਦਾ ਜੀ ਕੀਤਾ ਕੀ ਹੈ ਜੀ, ਦੱਸੋ ਕੀ ਕੀਤਾ ਹੈ ਜੀ। ਉਹ ਤਾਂ ਮੇਰਾ ਖਿਆਲ ਹੈ ਕਿ ਵੀ ਜਿੱਦਣ ਖਾਲਿਸਤਾਨ ਲਿਬਰੇਟ ਹੋ ਵੀ ਜਾਂਦਾ ਹੈ, ਜਿਹੜੇ ਅਖੀਰਲਾ ਝੰਡਾ ਲੈ ਕੇ ਉੱਥੋਂ ਤੱਕ ਪਹੁੰਚੇਗਾ ਉਹਨੂੰ ਵੀ ਉਹਨਾਂ ਨੂੰ ਜਿਹਨੇ ਸਵਾਲ ਕਰਨਾ ਉਹਨੇ ਕਹਿਣਾ ਤੂੰ ਤਾਂ ਝੰਡਾ ਹੀ ਫੜਿਆ, ਕੀਤਾ ਕੀ ਹੈ ਦੱਸ। ਸੋ ਇਸ ਡਿਬੇਟ 'ਚ ਮੈਂ ਨਹੀਂ ਜਾਣਾ ਚਾਹੁੰਦਾ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਹਰ ਪਲੇਟਫਾਰਮ ਦੇ ਉੱਤੇ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਕੁਛ ਨਾ ਕੁਛ ਕਰ ਰਿਹਾ। ਔਰ ਜਿਹੜੇ ਖਾਸ ਤੌਰ ਤੇ ਅਸਰਅੰਦਾਜ਼ ਹੋਣ ਵਾਲੇ ਤਰੀਕੇ ਦੇ ਨਾਲ ਕੰਮ ਹੁੰਦਾ ਹੈ, ਉਹ ਬਹੁਤ ਵਾਰ ਜਿਹਨੂੰ ਅਸੀਂ ਗੁਪਤ ਕਹਿੰਦੇ ਹਾਂ ਜਾਂ ਉਹ ਚੱਲ ਰਿਹਾ ਹੁੰਦਾ। ਜਦੋਂ ਤੁਸੀਂ ਕਿਸੇ ਚੀਜ਼ ਦੇ, ਹੁਣ ਅਸੀਂ TV 84 ਦੇ ਇਸ ਪਲੇਟਫਾਰਮ ਤੇ ਸਾਡਾ ਕੰਮ PR ਕਰਨਾ ਵੀ ਹੈ, ਇਸ ਲਈ ਜਿਹੜੀਆਂ ਕੋਈ ਇੰਟਰਨਲ ਪੋਲਿਟਿਕਸ ਹੈ ਜਾਂ ਦੂਸਰਾ ਅਸੀਂ ਡਿਸਕਸ ਨਹੀਂ ਕਰਾਂਗੇ। ਅਸੀਂ ਉਹੀ ਕਰਾਂਗੇ, ਸਾਡੀ ਇਹ ਵੀ ਕੋਸ਼ਿਸ਼ ਹੋਏਗੀ ਕਿ ਮੋਰਾਲ ਅਪ ਰਹੇ। ਅਸੀਂ ਆਪਣਿਆਂ ਚੋਂ ਵੀ ਜਿਹਦੀਆਂ ਖਾਮੀਆਂ ਦੇਖਾਂਗੇ, ਕਮਜ਼ੋਰੀਆਂ ਦੇਖਾਂਗੇ, ਉਹਨੂੰ ਅੰਦਰ ਵੜ ਕੇ ਸਮਝਾ ਦੇਾਂਗੇ ਕਿ ਭਾਈ ਇਹ ਹੈ। ਔਰ ਕਈ ਵਾਰੀ ਇਹ ਕਹਿਣਗੇ ਜੀ ਤੁਸੀਂ ਪਾਕਿਸਤਾਨ ਦੀ ਤਾਰੀਫ ਦੀਆਂ ਗੱਲਾਂ ਕਰਦੇ ਹੋ ਉਹਨਾਂ ਦੀਆਂ। ਮੈਂ ਕਿਹਾ ਜੀ ਜਦੋਂ ਤੁਸੀਂ ਕਿਸੇ ਦੇ ਦੋਸਤ ਹੁੰਦੇ ਹੋ, ਕਿਸੇ ਦੇ ਨਾਲ ਤੁਹਾਡੀ ਦੁੱਖ ਸੁੱਖ ਦੀ ਸਾਂਝ ਹੁੰਦੀ ਹੈ, ਫਿਰ ਤੁਸੀਂ ਜੇ ਉਹਨਾਂ 'ਚ ਕੋਈ ਕਮਜ਼ੋਰੀ ਵੀ ਦੇਖਦੇ ਹੋ ਤੁਸੀਂ ਅੰਦਰ ਵੜ ਕੇ ਸਮਝਾਉਂਦੇ ਹੋ, ਤੁਸੀਂ ਆਪਣੇ ਦੋਸਤ ਨੂੰ ਐਮਬੈਰਸ ਨਹੀਂ ਕਰਦੇ। ਇਹੀ ਟਰੂ ਫਰੈਂਡਸ਼ਿਪ ਦੀ ਸਪਿਰਿਟ ਹੁੰਦੀ ਹੈ। ਔਰ ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਾਂ ਕੰਮ ਕਰਨ ਵਾਲੇ ਜਿਹੜੇ ਸਾਨੂੰ ਲੱਗਦਾ ਵੀ ਹੈ ਵੀ ਕਿਤੇ ਕੋਈ ਘੱਟ ਪ੍ਰੋਗਰੈਸ ਹੈ ਜਾਂ ਕੋਈ ਠੀਕ ਨਹੀਂ ਹੈ, ਇਹ ਸੋਸ਼ਲ ਮੀਡੀਆ 'ਚ ਆ ਕੇ ਜਾਂ ਦੂਸਰੇ ਆ ਕੇ ਤੁਸੀਂ ਕਿਰਦਾਰਕੁਸ਼ੀ ਕਰੋ, ਕਰੈਕਟਰ ਅਸੈਸ, ਇਹ ਠੀਕ ਨਹੀਂ ਹੈ। ਔਰ ਮੈਂ ਸਮਝਦਾ ਹਾਂ ਵੀ ਅੱਜ ਜਿਵੇਂ
ਜਿਹੜੀ ਟੈਲੀਕਾਨਫਰੰਸ ਜਾਂ ਜ਼ੂਮ ਕਾਨਫਰੰਸ ਸਿੱਖ ਕਾਕਸ ਅਮਰੀਕਨ ਸਿੱਖ ਕਾਕਸ ਨੇ ਕੀਤੀ, ਬੇਸ਼ੱਕ ਉਹਦੇ 'ਚ ਸਾਡਾ ਮੁੱਖ ਮਕਸਦ ਤਾਂ ਡਾਕਟਰ ਇਕਦਾਰ ਕਰਾਮਤ ਚੀਮਾ ਜਿਨ੍ਹਾਂ ਦਾ ਰੋਲ ਜਿਹੜਾ ਹੈ ਯੂਨਾਈਟਿਡ ਨੇਸ਼ਨ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਦੇ ਤੌਰ ਤੇ ਹੈ, ਔਰ ਮੈਂ ਬਹੁਤ ਵਾਰੀ ਸਮਝਦਾ ਹਾਂ ਵੀ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਹੁੰਦੇ ਰਹੀਏ ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਇੱਕ ਡਾਰਕ ਟਨਲ ਦੇ ਵਿੱਚ ਵੀ ਤੁਸੀਂ ਹੁੰਦੇ ਹੋ ਤੇ ਕਿਤੇ ਤੁਹਾਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੁੰਦੀ, ਜਿਵੇਂ ਸੈਲਫਲੈਸ ਅੰਦਾਜ਼ ਦੇ ਵਿੱਚ ਡਾਕਟਰ ਇਕਦਾਰ ਕਰਾਮਤ ਚੀਮਾ ਸਿੱਖ ਪੰਥ ਦੀ ਖਿਦਮਤ ਕਰ ਰਹੇ ਨੇ, ਆਪਣੇ ਮੁਲਕ ਦੀ ਵੀ ਕਰ ਰਹੇ ਨੇ। ਬੇਸ਼ੱਕ ਉਹ ਬ੍ਰਿਟਿਸ਼ ਸਿਟੀਜ਼ਨ ਨੇ, ਉਹਨਾਂ ਦੀਆਂ ਜੜ੍ਹਾਂ ਸਿਆਲਕੋਟ ਪਾਕਿਸਤਾਨ 'ਚ ਨੇ, ਪਿਆਰ ਕਰਦੇ ਨੇ ਆਪਣੇ ਮੁਲਕ ਨੂੰ, ਔਰ ਉਹ ਇਹ ਮਹਿਸੂਸ ਕਰਦੇ ਨੇ ਜੈਨੂਇਨਲੀ। ਜਿਵੇਂ ਜੇ ਮੈਨੂੰ ਇਹ ਮੇਰੀ ਇੱਕ ਕਨਵਿਕਸ਼ਨ ਹੈ, ਇਹ ਨਹੀਂ ਹੈ ਵੀ ਸਾਡੇ ਕੋਲ ਟੀਵੀ ਚੈਨਲ ਤਾਂ ਅੱਜ 9 ਸਾਲ ਤੋਂ ਹੋਏਗਾ, ਤੇ 30 ਸਾਲ ਤੋਂ ਸਾਨੂੰ ਇਹ ਰਿਹਾ ਹਮੇਸ਼ਾ ਕਿ ਭਾਈ ਇਹ ਜਿਹੜੀ ਗੱਲ ਕਦੇ ਉਹਨੇ ਜਾਮਾ ਮਸਜਿਦ ਦਿੱਲੀ ਦੇ ਇਮਾਮ ਨੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਸੀਰੀਜ਼ ਹੋਈ ਸੀ ਵਾਈ ਨਾਟ ਖਾਲਿਸਤਾਨ, ਇਸ ਦੇ ਉੱਤੇ ਤਾਂ ਉਹਨਾਂ ਨੇ ਕਿਹਾ ਸੀ ਕਿ ਸਿੱਖ ਔਰ ਮੁਸਲਮ ਅਜ਼ਲੋਂ ਸੇ ਤੌਹੀਦ ਕੀ ਜੰਜੀਰ ਸੇ ਬੰਧੇ ਹੋਏ। ਸਾਨੂੰ ਤੌਹੀਦ ਇੱਕ ਥਾਂ ਤੇ ਲਿਆਂਦੀ ਹੈ। 47 ਦੇ ਪਾਗਲਪਨ ਦਾ ਦੌਰ ਅਸੀਂ ਹਮੇਸ਼ਾ ਉਹਨੂੰ ਵਹਿਸ਼ੀ ਦੌਰ ਕਹਿੰਦੇ, ਪਰ ਸਾਡੇ ਦੋਵੇਂ ਹੀ ਮੁਲਕਾਂ ਦੇ ਦੋਨੋਂ ਹੀ ਕੌਮਾਂ ਦੀ ਜਿਹੜੀ ਡੈਸਟਨੀ ਹੈ ਉਹ ਟੁਗੈਦਰ ਹੈ, ਸਾਡਾ ਸਫ਼ਰ ਵੀ ਟੁਗੈਦਰ ਹੈ, ਔਰ ਜਿਹੜਾ ਖਾਲਿਸਤਾਨ ਔਰ ਪਾਕਿਸਤਾਨ ਇੱਕ ਨੇਬਰਸ ਦੇ ਤੌਰ ਤੇ, ਔਰ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਜੀ ਲਿਬਰੇਟ ਕਰਾਓ, ਖਾਲਿਸਤਾਨ ਵੀ ਕਸ਼ਮੀਰ ਵੀ ਹੋਏ, ਫਿਰ ਅਸੀਂ ਜਿਹੜਾ ਅਫਗਾਨਿਸਤਾਨ ਪਾਕਿਸਤਾਨ ਖਾਲਿਸਤਾਨ ਕਸ਼ਮੀਰ ਕੁਆਡ ਬਣਾਵਾਂਗੇ। ਚਲੋ ਹਮੇਸ਼ਾ ਹੀ ਥਾਟ ਤਾਂ ਇਵੇਂ ਨਿਕਲਦੇ ਨੇ। ਸੋ ਮੈਂ ਸਮਝਦਾ ਵੀ ਡਾਕਟਰ ਇਕਦਾਰ ਕਰਾਮਤ ਚੀਮਾ ਨਿਸ਼ਕਾਮ ਬਿਨਾਂ ਕਿਸੇ ਡਿਜ਼ਾਇਰ ਤੋਂ ਸਾਡੇ ਕੋਲ ਹੈ ਕੀ ਦੇਣ, ਉਹ ਆਪਣਾ ਵਕਤ ਜਿਹੜਾ ਇਸ ਪਾਸੇ ਵੀ ਲਾਉਂਦੇ ਨੇ। ਉਹਨਾਂ ਦੇ ਐਫਰਟ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ 3 ਜਿਹੜੀਆਂ ਉਹਨਾਂ ਦੇ ਫਰਮਾਨ ਨੇ, ਜਿਨ੍ਹਾਂ ਨੂੰ ਤੁਕ ਲਾਈਨਸ ਨੂੰ ਕਹਿੰਦੇ ਨੇ, ਉਹ UN ਦੇ ਵਿੱਚ ਜਿਹੜਾ ਉਹਨਾਂ ਦਾ ਰਿਲੀਜੀਅਸ ਚਾਰਟਰ ਹੈ ਉਹਦੇ 'ਚ ਉਹਦੀ ਸ਼ਮੂਲੀਅਤ ਹੋਈ, ਔਰ ਉਹ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ 'ਚ ਬੈਠਿਆਂ ਜਿਸ ਲੈਵਲ ਦੇ ਉੱਤੇ ਮਦਦ ਕਰਦੇ ਨੇ, ਉਹਦਾ ਇੱਕ ਸਬੂਤ ਅੱਜ ਦੀ ਇਸ ਜ਼ੂਮ ਕਾਨਫਰੰਸ ਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ। ਉਹਨਾਂ ਨੇ ਬਰੀਫਿੰਗ ਕਰਨੀ ਸੀ, ਔਰ ਇਸ ਜ਼ੂਮ ਕਾਨਫਰੰਸ ਜਿਸ ਦੀ ਪਿਕਚਰ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਸਾਡੇ ਵਿਊਅਰ, ਉਸ ਦੇ ਵਿੱਚ ਪੰਜਾਬ ਤੋਂ ਸਰ ਹਰਪਾਲ ਸਿੰਘ ਚੀਮਾ ਜਿਹੜੇ ਪ੍ਰੈਜ਼ੀਡੈਂਟ ਨੇ ਦਲ ਖਾਲਸਾ ਦੇ, ਉਹਨਾਂ ਦੀ ਸ਼ਮੂਲੀਅਤ ਸੀ। ਕਿਸਾਨ ਸੰਘਰਸ਼ ਦੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਪ੍ਰੋਮੀਨੈਂਟ ਆਰਗੇਨਾਈਜੇਸ਼ਨ ਜਿਸ ਨੂੰ ਸਰ ਬਲਦੇਵ ਸਿੰਘ ਸਰਸਾ ਹੈਡ ਕਰਦੇ ਨੇ, ਉਹ ਸ਼ਾਮਲ ਸਨ। ਇਸੇ ਤਰ੍ਹਾਂ ਦਲ ਖਾਲਸਾ ਦੇ ਇੱਕ ਹੋਰ ਕਾਰਕੁਨ ਜਿਹੜੇ ਇੱਥੇ ਸਾਡੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੋਮੀਨੈਂਟ ਰਹੇ ਨੇ, ਇਸ ਈਸਟ ਕੋਸਟ ਦੇ ਲੀਡਰ ਜਸਬੀਰ ਸਿੰਘ ਖੰਡੂਰ ਸ਼ਾਮਲ ਸਨ। ਇੰਗਲੈਂਡ ਦੇ ਵਿੱਚ ਸਿੱਖ ਫੈਡਰੇਸ਼ਨ ਜਿਨ੍ਹਾਂ ਦੇ ਕਿਸੇ ਜ਼ਮਾਨੇ 'ਚ ਇੰਸਪੀਰੇਸ਼ਨ ਬੀਬੀ ਪ੍ਰੀਤ ਗਿੱਲ, ਤਨਮਨਜੀਤ ਸਿੰਘ ਢੇਸੀ ਜਿਹੜੇ ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਆਵਾਜ਼ ਬਣਦੇ ਨੇ, ਦਵਿੰਦਰਜੀਤ ਸਿੰਘ ਉਹ ਉਸ ਦਾ ਹਿੱਸਾ ਸਨ। ਜਸਜੀਤ ਸਿੰਘ ਜਿਹੜੇ ਕੈਲੀਫੋਰਨੀਆ ਬੇਸਡ ਅੰਮ੍ਰਿਤਸਰ ਟਾਈਮ ਸਿੱਖ ਅਲਾਇੰਸ ਸਿੱਖ ਯੂਥ ਆਫ ਅਮਰੀਕਾ, ਉਹ ਸ਼ਾਮਲ ਸਨ। ਯਾਦਵਿੰਦਰ ਸਿੰਘ ਜਿਹੜੇ ਸਿੱਖ ਚੈਂਬਰ ਆਫ ਕਮਰਸ ਹੈ ਉਸ ਨੂੰ ਹੈਡ ਕਰਦੇ ਨੇ, ਉਹ ਸ਼ਾਮਲ ਸਨ। ਭਾਈ ਰੇਸ਼ਮ ਸਿੰਘ, ਔਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਸਨ। ਡਾਕਟਰ ਪ੍ਰਿਤਪਾਲ ਸਿੰਘ ਜਿਨ੍ਹਾਂ ਨੇ ਚੇਅਰ ਕੀਤਾ, ਔਰ ਉਹਦੀ ਓਪਨਿੰਗ ਇਸ ਕਾਨਫਰੰਸ ਦੀ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਮੇਨ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕਰਤਾ ਧਰਤਾ ਨੇ। ਮੈਨੂੰ ਵੀ ਉਹਦੇ 'ਚ ਪ੍ਰੈਜੈਂਟੇਸ਼ਨ ਦਾ ਮੌਕਾ ਮਿਲਿਆ, ਬਰੀਫ ਉਹ ਵੀ ਜਿਹੜਾ ਉਹਨਾਂ ਦੇ ਕੰਮ ਦੇ ਉੱਤੇ। ਪਰ ਜਿਹੜੀ ਗੱਲ ਮੈਂ ਕਰਨ ਦੇ ਲਈ ਇਹ ਸਾਰੇ ਪਿਛੋਕੜ ਦੀ ਗੱਲ ਕੀਤੀ ਹੈ ਕਿ ਪਿਛਲੇ ਦਿਨਾਂ 'ਚ ਹੁਣ ਬਹੁਤ ਵਾਰੀ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ, ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਹੈ, ਔਰ ਇਹ ਜਿਹੜੀ ਉਹਨਾਂ ਦੀ ਜਨਰਲ ਅਸੈਂਬਲੀ ਹੁੰਦੀ ਹੈ ਜਿਹਨੂੰ UNGA ਕਹਿੰਦੇ ਨੇ ਸਪਟੈਂਬਰ ਮਹੀਨੇ 'ਚ, ਇਹ ਮੋਰ ਆਫ ਇੱਕ ਔਰਨਾਮੈਂਟਲ ਤੁਸੀਂ ਕਹਿ ਸਕਦੇ ਹੋ ਕਿ ਜਿਹਦੇ 'ਚ ਹਰ ਇੱਕ ਨੂੰ ਮੌਕਾ ਮਿਲਦਾ ਕੋਈ ਗੱਲ ਕਹਿਣ ਦਾ। ਅਸਲੀ ਜਿਹੜੀ ਹਿਊਮਨ ਰਾਈਟਸ ਨਾਲ ਸੰਬੰਧਿਤ ਕੌਂਸਲ ਹੈ ਉਹਨਾਂ ਦੀ, ਜਿਹੜਾ ਅਸਲੀ ਉਹਨਾਂ ਦਾ ਹੈੱਡਕੁਆਰਟਰ ਜਨੀਵਾ 'ਚ ਹੈ, ਬੈਲਜੀਅਮ 'ਚ ਹੈ, ਔਰ ਇਹਦੀ ਬੈਕਗਰਾਊਂਡ ਹੈ ਕਿ ਵੀ ਕਿਉਂ ਜਨੀਵਾ ਚੁਣਿਆ ਗਿਆ, ਨਿਊਰਮਬਰਗ ਟਰਾਇਲ ਉੱਥੇ ਹੀ ਕਿਉਂ ਕੀਤੇ ਗਏ, ਇਹਦਾ ਸੰਬੰਧ ਅਗੇਨ ਉਹ ਸੈਕੰਡ ਵਰਲਡ ਵਾਰ ਦੇ ਸਾਰੇ ਪੀਰੀਅਡ ਨਾਲ ਜਾਂਦਾ ਹੈ ਕਿ ਇਸ ਜਨੀਵਾ ਦੇ ਵਿੱਚ ਜਦੋਂ ਇੱਥੇ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਹੈ 21 ਸਤੰਬਰ ਤੋਂ ਹੀ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵੀ ਪੈਰਲਲ ਸੈਸ਼ਨ ਜਿਸ ਦੇ ਵਿੱਚ ਅੱਡ-ਅੱਡ ਜਿਹੜੀਆਂ ਵਾਇਓਲੇਸ਼ਨਸ ਨੇ, ਕਿੱਥੇ ਕੀ ਹੋ ਰਿਹਾ ਹੈ,
ਉਹਨਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ। ਔਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿੱਥੇ ਜਿੰਨੇ ਉਹਨਾਂ ਨੇ ਸਬਜੈਕਟ ਮਾਰਕ ਕੀਤੇ ਹੋਏ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਦੇ, ਹਿਊਮਨ ਰਾਈਟ ਸਿਰਫ ਫਿਜ਼ੀਕਲ ਜੈਨੋਸਾਈਡ ਨਹੀਂ ਹੁੰਦਾ, ਉਹਦੇ 'ਚ ਬਹੁਤ ਸਾਰੇ ਜਿਹੜੇ ਅਲੱਗ-ਅਲੱਗ ਪਾਰਟ ਨੇ, ਮਾਈਨੋਰਿਟੀ ਰਾਈਟਸ ਦੇ ਨੇ, ਵਿਮਨ ਦੇ ਨੇ, ਰੇਸਿਜ਼ਮ ਨਾਲ ਸੰਬੰਧਿਤ ਹੈ, ਇਕਨੋਮਿਕਲ ਇਸ਼ੂ ਹੈ, ਐਗਰੀਕਲਚਰ ਇਸ਼ੂ ਹੈ। ਔਰ ਉਹਨੂੰ ਜਿਹੜਾ ਸੁਪਰਵਾਈਜ਼ ਕਰਦਾ ਹੈ ਉਹਨੂੰ ਸਪੈਸ਼ਲ ਰੈਪੋਰਟੀਅਰ ਕਿਹਾ ਜਾਂਦਾ। ਜਿਵੇਂ ਕਿਸੇ ਜ਼ਮਾਨੇ 'ਚ ਆਸਮਾ ਜਹਾਂਗੀਰ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, ਪਾਕਿਸਤਾਨ ਦੀ ਇੱਕ ਵੱਡੀ ਹਿਊਮਨ ਰਾਈਟਸ ਐਕਟਿਵਿਸਟ ਸੀ, ਉਹ ਹਿਊਮਨ ਰਾਈਟਸ ਦੇ ਮੁੱਦੇ ਤੇ ਸਪੈਸ਼ਲ ਰੈਪੋਰਟੀਅਰ ਸੀ। ਉਹ ਦਿੱਲੀ ਵੀ ਗਈ ਔਰ ਉਹਨਾਂ ਨੇ ਸਿੱਖਾਂ ਦੇ ਇਸ਼ੂ ਦੀ ਗੱਲ ਵੀ ਕੀਤੀ। ਹੁਣ ਜਿਹੜੀ ਪ੍ਰੋਮੀਨੈਂਟ ਗੱਲ ਡਾਕਟਰ ਚੀਮਾ ਨੇ ਬਰੀਫ ਕੀਤੀ, ਔਰ ਮੇਰੇ ਕੋਲ ਦੋਨੋਂ ਹੀ ਓਰੀਜਨਲ ਡਾਕੂਮੈਂਟ ਨੇ 3, ਕਿ ਵੀ ਉਹਦੇ 'ਚ 8 ਜਿਹੜੇ ਸਪੈਸ਼ਲ ਰੈਪੋਰਟੀਅਰ ਨੇ ਉਹਨਾਂ ਨੇ ਮਾਰਚ ਦੇ ਮਹੀਨੇ 'ਚ ਇੱਕ ਡੀਟੇਲਡ ਆਲਮੋਸਟ 14 ਸਫੇ ਦਾ ਜਿਹੜਾ ਲੈਟਰ ਹੈ ਉਹ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਲਿਖਿਆ, ਫਾਰਮਰ ਇਸ਼ੂ ਦੇ ਉੱਤੇ ਹੀ, ਕਿ ਵੀ ਤੁਸੀਂ ਜ਼ਬਰ ਕਰ ਰਹੇ ਹੋ, ਤੁਸੀਂ ਕਿਵੇਂ ਜਿਹੜਾ ਪੀਸਫੁਲ ਰਾਈਟ ਟੂ ਪ੍ਰੋਟੈਸਟ ਵੀ ਖੋਇਆ ਹੋਇਆ ਹੈ। ਔਰ ਫਿਰ ਉਹਦੇ ਨਾਲ ਪੂਰੀ ਉਹਨਾਂ ਨੇ ਇੱਕ ਜਿਹਨੂੰ ਐਨੈਕਸ ਕਹਿੰਦੇ ਨੇ ਕਿ ਵੀ ਐਨੈਕਸਚਰ ਕਿ ਕੀ ਉਹਦੇ ਸਬੂਤ ਦਿੱਤੇ। ਔਰ ਇੰਡੀਅਨ ਗਵਰਨਮੈਂਟ ਨੇ ਇੱਕ ਫਿਰ ਭੌਂਡਾ ਜਿਹਾ 4-5 ਸਫੇ ਦਾ ਜਿਹੜਾ ਲੈਟਰ ਦਾ ਜਵਾਬ ਜਿਹੜਾ 5 ਮਈ ਨੂੰ ਦਿੱਤਾ ਕਿ ਉਹਨਾਂ ਨੇ ਉਹੀ ਗੁੰਗਲੂਆਂ ਤੋਂ ਮਿੱਟੀ ਲਾਈ ਨਹੀਂ ਜੀ, ਅਸੀਂ ਇਹ ਕੀਤਾ, ਅਸੀਂ ਡਿਸਕਸ ਕੀਤਾ, ਅਸੀਂ ਪੀਸਫੁਲੀ ਕਰ ਰਹੇ ਹਾਂ, ਔਰ ਉਹਦੀ ਮੈਂ ਗੱਲ ਕਰਾਂਗਾ। ਪਰ ਮੈਂ ਪਹਿਲਾਂ ਦੱਸ ਦਿਆਂ ਕਿ ਇੱਕ ਬਹੁਤ ਜਿਹੜੇ ਲੋਕ ਕਹਿੰਦੇ ਨੇ ਜੀ ਕੀ ਰਿਹਾ ਕੌਣ, ਔਰ ਇਸ ਗੱਲ ਦਾ ਧਿਆਨ ਰਹੇ ਕਿ ਡਾਕਟਰ ਇਕਦਾਰ ਕਰਾਮਤ ਚੀਮਾ US ਕਾਂਗਰੈਸ਼ਨਲ ਸਿੱਖ ਕਾਕਸ ਦੀ ਮੇਨ ਸਟਰੈਂਥ ਵੀ ਨੇ। ਉਹ ਉੱਥੋਂ ਇੰਗਲੈਂਡ ਤੋਂ ਇੱਥੇ ਆਉਂਦੇ ਨੇ, ਉਹਨਾਂ ਦੇ ਪੀਰੀਅਡ 'ਚ ਇੱਥੇ ਜਿਹੜੀਆਂ ਨੇ ਬਰੀਫਿੰਗਸ ਵੀ ਹੋਈਆਂ। ਮੋਦੀ ਦੀ ਪਹਿਲੀ ਵਿਜ਼ਿਟ ਵੇਲੇ ਟੌਮ ਲੈਂਟੋਸ ਕਮਿਸ਼ਨ ਦੇ ਵਿੱਚ ਹੀਅਰਿੰਗ ਹੋਈ, USF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਫਰੀडम, ਉਸ ਦੀ ਇੱਕ ਰਿਪੋਰਟ ਹੀ ਡਾਕਟਰ ਚੀਮਾ ਨੇ ਜਿਹੜੀ ਹੈ ਲਿਖੀ ਹੈ। ਸੋ ਇਹ ਕਿਸੇ ਨੂੰ ਕਹਿਣਾ ਕਿ ਜੀ ਉਹ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਹੈ, ਇਹ ਜਿਹੜਾ ਇਸ ਤੋਂ ਅਸੀਂ ਬਚੀਏ। ਔਰ ਮੈਂ ਕਿਉਂਕਿ ਡਿਸਕਸ ਤਾਂ ਨਹੀਂ ਡਿਟੇਲ 'ਚ ਕਰ ਸਕਾਂਗਾ, ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਕਿੰਨੀ ਪਾਵਰਫੁਲ ਲੌਬੀ ਸਿੱਖਾਂ ਦੇ ਬਿਹਾਫ ਤੇ, ਕਿਸਾਨੀ ਦੇ ਬਿਹਾਫ ਤੇ ਜਿਹੜੀ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਿੱਖਾਂ ਦੇ ਨਾਲ ਖਲੋਤੀ ਹੋਈ ਹੈ। ਉਹਨਾਂ ਦੇ ਮੈਂ ਸਿਰਫ ਰੈਪੋਰਟੀਅਰਸ ਕਿਹੜੇ ਨੇ ਜਿਨ੍ਹਾਂ ਨੇ ਇੰਡੀਆ ਨੂੰ ਲੈਟਰ ਲਿਖਿਆ, ਉਹਨਾਂ ਦੇ ਵਿੱਚ ਸਪੈਸ਼ਲ ਰੈਪੋਰਟੀਅਰ ਜਿਹੜੇ ਨੇ ਉਹ ਫॉर ਪ੍ਰਮੋਸ਼ਨ ਐਂਡ ਪ੍ਰੋਟੈਕਸ਼ਨ ਆਫ ਰਾਈਟ ਆਫ ਫਰੀडम ਆਫ ਓਪੀਨੀਅਨ ਐਂਡ ਐਕਸਪ੍ਰੈਸ਼ਨ, ਉਹ ਇਸ ਲੈਟਰ ਦੇ ਵਿੱਚ ਸ਼ਾਮਲ ਨੇ। ਦਾ ਵਰਕਿੰਗ ਗਰੁੱਪ ਔਨ ਆਰਬਿਟਰੇਰੀ ਡਿਟੈਂਸ਼ਨ, ਜਿਵੇਂ ਦਿੱਲੀ ਦੇ ਵਿੱਚ ਫਾਰਮਰ ਪ੍ਰੋਟੈਸਟ ਦੇ ਹਵਾਲੇ ਨਾਲ ਕਿਵੇਂ ਫੜੇ ਗਏ ਨੌਜਵਾਨ, ਕਿਵੇਂ ਝੂਠੇ ਕੇਸ ਪਾਏ ਗਏ, ਸੋ ਇਸ ਦੇ ਵਿੱਚ ਉਹ ਵਰਕਿੰਗ ਗਰੁੱਪ ਵੀ ਸ਼ਾਮਲ ਹੋ ਗਿਆ। ਸਪੈਸ਼ਲ ਰੈਪੋਰਟੀਅਰ ਔਨ ਪ੍ਰੋਮੋਸ਼ਨ ਐਂਡ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਐਂਡ ਫੰਡਾਮੈਂਟਲ ਫਰੀडम ਵਾਈਲ ਕਾਊਂਟਰਿੰਗ ਟੈਰਰਿਜ਼ਮ, ਇਹ ਫੰਡਾਮੈਂਟਲ ਫਰੀडम ਕਿ ਤੁਸੀਂ ਦਹਿਸ਼ਤਗਰਦੀ ਦੇ ਹਵਾਲੇ ਨਾਲ ਫੰਡਾਮੈਂਟਲ ਫਰੀडम ਨੂੰ ਕੁਚਲੋ, ਇਸ ਦੇ ਉੱਤੇ ਜੋ ਕੁਝ ਹਕੂਮਤਾਂ ਕਰਦੀਆਂ ਨੇ, ਇੰਡੀਆ ਕਰ ਰਿਹਾ ਹੀ, ਇਹ ਗਰੁੱਪ ਵੀ ਉਸ ਦਾ ਹਿੱਸਾ ਹੈ। ਸਪੈਸ਼ਲ ਰੈਪੋਰਟੀਅਰ ਔਨ ਦਾ ਇਸ਼ੂ ਆਫ ਹਿਊਮਨ ਰਾਈਟਸ obligations relating to the enjoyment of safe, clean, healthy and sustainable environment, ਉਹ ਰੈਪੋਰਟੀਅਰ ਵੀ ਇੰਡੀਆ ਨੂੰ ਚਿੱਠੀ ਲਿਖਣ 'ਚ ਸ਼ਾਮਲ ਹੈ। ਸਪੈਸ਼ਲ ਰੈਪੋਰਟੀਅਰ ਔਨ ਰਾਈਟ ਟੂ ਫੂਡ, ਕਿਉਂਕਿ ਇਸ਼ੂ ਹੀ ਐਗਰੀਕਲਚਰ ਦਾ ਹੈ ਕਿ ਵੀ ਤੁਸੀਂ ਸਾਡੇ ਖੇਤਾਂ ਤੇ ਕਬਜ਼ਾ ਕਰਕੇ ਅਡਾਨੀ ਅੰਬਾਨੀ ਤੇ ਲੋਕਾਂ ਦਾ ਰਾਈਟ ਮਨ ਭਾਉਂਦੇ ਉਹ ਕੀਮਤਾਂ ਰੱਖਣਗੇ ਰਾਈਟ, ਸੋ ਉਹ ਰੈਪੋਰਟੀਅਰ ਵੀ ਉਹਦੇ ਸ਼ਾਮਲ ਹੈ। ਫਿਰ ਸਪੈਸ਼ਲ ਰੈਪੋਰਟੀਅਰਸ ਔਨ ਦਾ ਰਾਈਟ ਟੂ ਫਰੀडम ਆਫ ਪੀਸਫੁਲ ਅਸੈਂਬਲੀ ਐਂਡ ਆਫ ਐਸੋਸੀਏਸ਼ਨ, ਕਿਉਂਕਿ ਜੋ ਹਰਿਆਣੇ 'ਚ ਕੀਤਾ ਵਾਟਰ ਕੈਨਨਸ ਯੂਜ਼ ਕੀਤੀਆਂ, ਦੂਜਾ ਉਹ ਵੀ UN ਦਾ ਇਹਦੇ ਸ਼ਾਮਲ ਹੋ ਗਿਆ। ਸਪੈਸ਼ਲ ਰੈਪੋਰਟੀਅਰ ਔਨ ਮਾਈਨੋਰਿਟੀ ਇਸ਼ੂਜ਼, ਜ਼ਾਹਰ ਹੈ ਜੋ ਸਿੱਖਾਂ ਦੇ ਨਾਲ ਹੋ ਰਿਹਾ ਹੈ, ਸਿੱਖ ਇੱਕ ਮਾਈਨੋਰਿਟੀ ਨੇ ਔਰ ਲਗਾਤਾਰ ਪਿਛਲੀਆਂ 4 ਦਹਾਈਆਂ ਤੋਂ ਸਫਰ ਕਰ ਰਹੇ ਨੇ। ਸਪੈਸ਼ਲ ਰੈਪੋਰਟੀਅਰ ਔਨ ਐਕਸਟ੍ਰੀਮ ਪਾਵਰਟੀ ਐਂਡ ਹਿਊਮਨ ਰਾਈਟਸ, ਜੇ ਫੂਡ ਪ੍ਰਾਈਸਿਸ ਅੱਪ ਜਾਂਦੇ ਨੇ, ਕਿਸਾਨ ਜਿਹੜੇ 5 ਏਕੜ ਤੋਂ ਵੀ ਘੱਟ 80% ਉਹ ਨੇ, ਉਹ ਉਸ ਕੈਟਾਗਰੀ 'ਚ ਆ ਜਾਂਦੇ ਨੇ, ਉਹਨੇ ਸਪੈਸ਼ਲ ਰੈਪੋਰਟੀਅਰ ਨੇ ਵੀ ਜਿਹੜਾ ਆਪਣਾ ਦਸਤਖਤ ਕੀਤੇ ਇਸ ਲੈਟਰ ਦੇ ਉੱਤੇ। ਔਰ ਇਹ ਸਾਰੇ ਜਿਹੜਾ ਮੈਂ ਡੀਟੇਲ ਦੇ ਵਿੱਚ ਉਹਨਾਂ ਨੇ ਲੈਟਰ ਲਿਖਿਆ, ਉਹਦੇ 'ਚ ਉਹਨਾਂ ਨੇ ਇਹ ਸਾਰੇ ਹੀ ਪੁਆਇੰਟਸ ਲਿਆਂਦੇ ਜਿਹੜੇ ਰੈਪੋਰਟੀਅਰ ਸੀ ਕਿ ਤੁਸੀਂ ਕਿਵੇਂ ਪੀਸਫੁਲ ਅਸੈਂਬਲੀ ਨੂੰ ਕਰਬ ਕੀਤਾ, ਕਿਵੇਂ ਤੁਸੀਂ ਜਿਹੜਾ ਹੈ ਉਹ ਕਾਲੀ ਨਾਲ ਇਹ ਕਾਨੂੰਨ ਬਣਾ ਕੇ ਫਾਰਮਰਸ ਦੇ ਹੱਕਾਂ ਨੂੰ ਕੁਚਲਿਆ, ਤੁਸੀਂ ਕਿਵੇਂ ਜਿਹੜਾ ਪੀਸਫੁਲ ਪ੍ਰੋਟੈਸਟ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਸੈਡੀਸ਼ਨ ਚਾਰਜ ਲਾ ਰਹੇ ਹੋ, ਔਰ ਇਸ ਸਾਰੇ ਨੂੰ ਉਹਨਾਂ ਨੇ ਡੀਟੇਲ ਦੇ ਵਿੱਚ ਸਾਰੀ ਗੱਲ ਕੀਤੀ। ਔਰ ਬਹੁਤ ਵਾਰੇ ਹੁੰਦਾ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਕਿਸੇ ਨੇ ਲਿਖਿਆ ਤੇ ਗਵਰਨਮੈਂਟ ਰਿਸਪੌਂਡ ਕਰੇ,
ਪਰ ਮੈਨੂੰ ਲੱਗਦਾ ਹੈ ਵੀ ਇਸ ਲੈਵਲ ਦੇ 8 ਰਿਪੋਰਟੀਅਰ ਦੀ ਰਿਪੋਰਟ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਔਰ ਉਹਨਾਂ ਨੇ 5 ਮਈ ਨੂੰ ਉਹਨਾਂ ਦਾ ਇਹ ਵੀ ਦਰਸ਼ਕ ਦੇਖ ਸਕਦੇ ਨੇ ਜੇ ਸਾਡੇ ਟੈਕਨੀਕਲ ਟੀਮ ਦਿਖਾ ਦੇ ਕਿ ਉਹ ਜਿਹੜੀ ਉਹਨਾਂ ਦੀ ਮੋਹਰ ਦੇ ਥੱਲੇ ਪਰਮਾਨੈਂਟ ਮਿਸ਼ਨ ਆਫ ਇੰਡੀਆ ਟੂ ਯੂਨਾਈਟਿਡ ਨੇਸ਼ਨਸ ਆਫਿਸ ਐਟ ਜਨੀਵਾ ਉਹਨਾਂ ਨੇ ਇਸ ਨੂੰ ਰਿਸਪੌਂਡ ਕੀਤਾ। ਉਹਨਾਂ ਦੇ ਪਰਮਾਨੈਂਟ ਆਫਿਸ ਜਨੇਵਾ 'ਚ ਬੈਠਿਆਂ ਨੇ ਔਰ ਉਹਦੇ 'ਚ ਉਹਨਾਂ ਨੇ ਇਸ ਸਾਰੇ ਦੇ ਉੱਤੇ ਜਿਹੜੀ ਹੈ ਉਹ ਜਿਹੜਾ ਉਹਨਾਂ ਦਾ ਭੌਂਡਾ ਰਿਸਪੌਂਸ ਜਿਹਦੇ ਲਈ ਲਫ਼ਜ਼ ਡਾਕਟਰ ਚੀਮਾ ਨੇ ਇਹ ਲਫ਼ਜ਼ ਵਰਤਿਆ ਸੀ, ਸੋ ਮੈਨੂੰ ਵੀ ਲੱਗਾ ਵੀ ਇਹ ਕਰੂਪ ਭੌਂਡਾ ਜਿਹਦਾ ਕੋਈ ਸਿਰ ਮੂੰਹ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਬਰੀਫ ਸਮਰੀ ਨੋਟ ਔਨ ਫਾਰਮੂਲਾਜ਼ ਉਹਨਾਂ ਨੇ ਸਮਰੀ ਦਿੱਤੀ ਕਿ ਜੀ ਇਹ ਇੱਕਦਮ ਨਹੀਂ, ਇਹ 20 ਸਾਲ ਤੋਂ ਇਹਨਾਂ ਤੇ ਸਭ ਝੂਠ 20 ਸਾਲ ਤੋਂ ਡਿਸਕਸ਼ਨ ਹੋ ਰਹੀ ਸੀ, ਇੰਨੀਆਂ ਕਮੇਟੀਆਂ ਪਾਰਲੀਮੈਂਟ 'ਚ ਵੀ ਬੜੀ ਡਿਬੇਟ ਹੋਈ ਔਰ ਉਹੀ ਜਿਹੜਾ ਝੂਠ ਉੱਥੇ ਮੋਦੀ ਬੋਲ ਰਿਹਾ ਹੈ ਉਹੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਇਸ ਲਈ ਇਹ ਲਾਅ ਕੀਤੇ ਨੇ ਸੋਲ ਪਰਪਸ ਆਫ ਐਨੈਕਟਿੰਗ 3 ਫਾਰਮ ਐਕਟਸ ਇਜ਼ ਟੂ ਕ੍ਰੀਏਟ ਕੰਡਕਟਿਵ ਐਨਵਾਇਰਨਮੈਂਟ ਫॉर ਫਾਰਮਰਸ to realize better price for their produce and thereby enhance their income and lead a better life। ਉਹ ਵੀ ਕਹੇ ਜੀ ਅਸੀਂ 2022 ਤੱਕ ਕਿਸਾਨਾਂ ਦੀ ਦੁੱਗਣੀ ਕੀਮਤ ਕਰ ਦੇਣੀ ਹੈ, ਜਿਹੜੀ ਹੈ ਉਹਨਾਂ ਦੀ ਦੁੱਗਣੀ ਆਮਦਨ ਕਰ ਦੇਣੀ ਹੈ। ਇਸ ਦੇ ਉੱਤੇ ਹੀ ਫਿਰ ਉਹਨਾਂ ਨੇ ਪੰਜਾਬ ਕਹਿਣ ਤੋਂ ਅਵੋਇਡ ਕੀਤਾ। ਉਹਨਾਂ ਨੇ ਕਿਹਾ ਜੀ ਬਾਕੀ ਬੜੇ ਖੁਸ਼ ਨੇ ਫਾਰਮਰ। some farmers from northwestern parts of India have been protesting against these laws due to their apprehensions, misgivings, misconceptions about the impact of ਕਿ ਜੀ ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ, ਇਹ ਤਾਂ ਗੁੰਮਰਾਹ ਹੋਏ ਹੋਏ ਨੇ, ਇਹਨਾਂ ਨੂੰ ਨਹੀਂ ਪਤਾ ਹੈ ਕਿ ਵੀ ਕੀ ਹੈ, ਇਸ ਲਈ ਕਰ ਰਹੇ ਨੇ। ਔਰ ਇਹ ਤਾਂ ਜਿਹੜਾ ਹੈ ਬਹੁਤ ਅਸੀਂ ਬਹੁਤ ਡਾਇਲੌਗ ਕਰ ਰਹੇ ਹਾਂ, ਇਸ ਤੇ ਲਗਾਤਾਰ 10-11 ਰਾਊਂਡ ਕੀਤੇ ਔਰ ਅਸੀਂ ਕਲੌਜ਼ ਬਾਈ ਕਲੌਜ਼ ਡਿਸਕਸ਼ਨ ਵੀ ਕੀਤੀ, ਪਰ ਉਹ ਕਹਿੰਦੇ ਨੇ ਜੀ ਨਹੀਂ ਇਹਨਾਂ ਨੂੰ ਬਿਲਕੁਲ ਹੀ ਖਤਮ ਕਰੋ। ਸੋ ਉਹ ਬਾਕੀ ਉਹਨੇ ਕਿਹਾ ਜੀ ਸੁਪਰੀਮ ਕੋਰਟ ਨੇ ਵੀ ਇੰਟਰਵੀਨ ਕੀਤਾ, 18 ਮਹੀਨੇ ਲਈ ਇਹਨਾਂ ਨੂੰ ਸਸਪੈਂਡ ਕੀਤਾ ਗਿਆ, ਉਹੀ ਜਿਹੜਾ ਉਹਨਾਂ ਦਾ ਨੈਰੇਟਿਵ ਉੱਥੇ ਚੱਲਿਆ ਹੋਇਆ। ਔਰ ਉਹਨਾਂ ਨੇ ਇਹ ਕਹਿ ਕੇ ਫਿਰ ਉਹਨਾਂ ਨੇ ਇਹ ਕਿਹਾ ਜੀ ਅਲਟੀਮੇਟਲੀ ਜਿਹੜਾ ਉਹਨਾਂ ਨੇ ਵੀ ਬਦਨਾਮ ਕਰਨ ਦੀ ਆ ਕੇ ਕੋਸ਼ਿਸ਼ ਕੀਤੀ 26 ਜਨਵਰੀ ਦੇ ਉੱਤੇ ਕਿ ਜੀ ਅਸੀਂ ਤਾਂ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਦਾ ਰਾਈਟ ਦਿੱਤਾ ਸੀ, ਪਰ ਉਹਨਾਂ ਨੇ ਜਿਹੜਾ ਜਿਸ ਤਰੀਕੇ ਦੇ ਨਾਲ 26 ਜਨਵਰੀ ਨੂੰ ਉਹਨਾਂ ਨੇ ਹਮਲਾ ਕਰਤਾ ਕਿਸਾਨਾਂ ਨੇ, 560 ਤੋਂ ਜ਼ਿਆਦਾ ਜਿਹੜੇ ਨੇ ਉਹ ਸਾਡੇ ਜ਼ਖਮੀ ਕਰ ਦਿੱਤੇ ਸਿਪਾਹੀ। ਔਰ ਉਹਨਾਂ ਨੇ ਜਿਹੜਾ ਉਹਨਾਂ ਨੇ ਬਹੁਤ ਇਰਰਿਸਪੌਂਸਿਬਿਲਟੀ ਦਿਖਾਈ ਔਰ the protesters acted in an irresponsible manner during the rally. They went beyond the agreed route of the rally, entered unauthorized parts of capital Delhi, including Red Fort, climbed the Red Fort, a protected monument by Archaeological Survey of India, and vandalizing the structure. ਕਿਹੜਾ structure vandalize ਕੀਤਾ ਹੈ? ਈਵਨ ਤਿਰੰਗਾ ਵੀ ਨਹੀਂ ਲਾਇਆ ਗਿਆ, ਉਹਨਾਂ ਨੇ ਤੇ ਖਾਲੀ ਪੋਲ ਪਿਆ ਸੀ, ਉਹਨਾਂ ਨੇ ਕਿਹਾ ਖਾਲੀ ਨਾ ਰੱਖੋ ਇਹਨੂੰ ਭਰ ਦਿਓ, ਉੱਤੇ ਉਹਨਾਂ ਨੇ ਆਪਣਾ ਝੰਡਾ ਲਾ ਦਿੱਤਾ। ਉਹਨਾਂ ਕਿਹਾ vandalizing the structure and put a religious flag on national monument। ਆ ਹੈ ਤਕਲੀਫ ਕਿ ਵੀ ਦਿੱਲੀ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਨੇ ਆਪਣਾ ਝੰਡਾ ਲਾ ਦਿੱਤਾ। ਔਰ ਫਿਰ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਬਹੁਤ ਜਿਹੜੀ ਹੈ 510 ਪੁਲਿਸ ਵਾਲੇ ਜ਼ਖਮੀ ਹੋਏ। ਦੇਵਰ ਉਹਦੇ ਜਿਹੜਾ ਹੈ there was only one case of death of a farmer due to an accident after a speeding tractor। ਇਹ ਬਿਲਕੁਲ ਝੂਠ, ਕਿਉਂਕਿ ਉਹ ਜਿਹੜੇ 8 ਰਿਪੋਰਟੀਅਰ ਦਾ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਗੋਲੀ ਚਲਾਈ, ਇੱਕ ਕਿਸਾਨ ਮਾਰਿਆ, ਔਰ ਇਹਦੇ 'ਚ ਕੋਈ ਜ਼ਿਕਰ ਨਹੀਂ ਹੈ ਕਿ ਭਾਈ ਕੀ ਜ਼ੁਲਮ ਪੁਲਿਸ ਨੇ ਕੀਤੇ, ਹਰਿਆਣੇ 'ਚ ਕੀ ਕੀਤਾ, ਕਿਉਂਕਿ ਜਿਹੜਾ ਲੈਟਰ ਸੀ ਇਹਨਾਂ 8 ਰਿਪੋਰਟੀਅਰਸ ਦਾ ਉਹਨਾਂ ਦੇ ਵਿੱਚ ਉਹਨਾਂ ਨੇ ਡੀਟੇਲ ਦਿੱਤੀ ਹੋਈ ਸੀ। ਔਰ ਜਦੋਂ ਮੈਂ ਐਨੈਕਸੀ ਦੀ ਗੱਲ ਕਰਦਾ ਐਨੈਕਸਚਰ ਕਿ ਉਹਦੇ 'ਚ ਉਹਨਾਂ ਨੇ ਉਹ ਸਾਰੇ ਲਾਅ ਕੋਟ ਕੀਤੇ ਨੇ UN ਦੇ ਕਿ ਵੀ ਤੁਸੀਂ ਆਹ ਵੀ ਜਿਹੜੀ ਹੈ ਵਾਇਲੇਟ ਕੀਤਾ, ਆਹ ਵੀ ਕੀਤਾ, ਆਹ ਵੀ ਕੀਤਾ, ਆਹ ਵੀ ਕੀਤਾ। ਪਰ ਜਦੋਂ ਜਿਸ ਦੀ ਰੋਟੀ ਰੋਜ਼ੀ ਝੂਠ ਬੋਲਣ ਦੇ ਉੱਤੇ ਹੋਏ, ਇਹ ਨਹੀਂ ਕਿ ਝੂਠ ਬੜਾ ਬੋਲਦੇ ਨੇ, ਬੋਲਦੇ ਹੀ ਝੂਠ ਨੇ, ਤੇ ਉਹਨਾਂ ਤੋਂ ਇਹੀ ਐਕਸਪੈਕਟ ਕੀਤਾ ਜਾ ਸਕਦਾ ਜੋ ਉਹਨਾਂ ਨੇ ਲਿਖਿਆ। ਪਰ ਮੈਂ ਇਹ ਦੱਸਣਾ ਚਾਹੁੰਦਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿੱਥੇ ਡਾਕਟਰ ਇਕਬਾਲ ਕਰਾਮਤ ਚੀਮਾ ਦਾ ਐਫਰਟ, ਉੱਥੇ ਅਮਰੀਕਨ ਸਿੱਖ ਕਾਕਸ ਕਮੇਟੀ ਜਿਨ੍ਹਾਂ ਦੇ ਐਫਰਟ ਦੇ ਨਾਲ ਔਰ ਅਜੇ ਵੀ ਉਹਨਾਂ ਦੇ ਅੱਜ ਜਿਵੇਂ ਬਰੀਫ ਕੀਤਾ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮੌਕੇ ਦੇ ਉੱਤੇ ਕੋਈ ਲੋਕਲੀ ਵੀ ਸਟੇਟਮੈਂਟ ਆਏ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਜੋ ਵੀ ਕੰਮ ਕਰ ਰਿਹਾ ਉਹਨੂੰ ਉਹਦੀ ਸ਼ਲਾਘਾ ਕਰੀਏ, ਐਪਰੀਸ਼ੀਏਟ ਕਰੀਏ। ਅਸੀਂ ਆਪਣੀਆਂ ਜਿਹੜੀਆਂ ਜੇ ਹੱਥ ਸਾਡੇ ਕੰਮ 'ਚ ਨਹੀਂ ਲੱਗੇ ਹੋਏ ਘੱਟੋ ਘੱਟ ਜੇਬ 'ਚ ਹੀ ਪਾ ਲਈਏ, ਕਿਸੇ ਦੀਆਂ ਲੱਤਾਂ ਨੂੰ ਨਾ ਚੰਬੜੀਏ ਕਿ ਲੱਤਾਂ ਖਿੱਚ ਕੇ ਉਹਨੂੰ ਜਿਹੜਾ ਥੱਲੇ ਰੱਖਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਅਤੇ ਦੂਸਰੇ ਪਾਸੇ ਟਰਕੀ ਦਾ ਕਹਿਣਾ ਹੈ ਕਿ ਅਮਰੀਕਾ ਅਫਗਾਨ ਰਿਫਿਊਜੀਆਂ ਦੀ ਮਦਦ ਨਹੀਂ ਕਰ ਰਿਹਾ। ਸੋ ਭਾਰਤ ਵੀ ਇਸ ਮੁੱਦੇ ਤੇ ਸ਼ਰਾਰਤੀ ਜਿਹੜਾ ਰੋਲ ਹੈ ਉਹ ਅਦਾ ਕਰਨ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦਾ ਮੁੱਦਾ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਵੀ ਵੱਡੀਆਂ ਤਾਕਤਾਂ ਵੱਲੋਂ ਇਸ ਦੇ ਉੱਤੇ ਗੱਲ ਕੀਤੀ ਗਈ ਜੀ, ਔਰ ਬਹੁਤ ਸਾਰੀਆਂ ਮੀਟਿੰਗਸ ਜਿਹਨੂੰ UN ਸਾਈਡਲਾਈਨਸ ਮੀਟਿੰਗ ਕਹਿੰਦੇ ਨੇ। ਸਾਈਡਲਾਈਨਸ ਦਾ ਮਤਲਬ ਹੁੰਦਾ ਹੁਣ ਸਾਰੇ ਇੱਥੇ ਆਏ ਹੋਏ ਨੇ, ਇਸ ਵੇਲੇ ਤੁਸੀਂ ਮੈਨਹਟਨ ਜਾਂ ਉਧਰ ਜਾਓ ਤੇ ਤੁਹਾਨੂੰ ਟ੍ਰੈਫਿਕ ਕਈ ਪਾਸਿਓਂ ਡਾਇਵਰਟਡ ਮਿਲਦਾ ਹੈ ਕਿਉਂਕਿ ਸਿਕਿਉਰਿਟੀ ਦਾ ਇੱਕ ਵੱਡਾ ਇਸ਼ੂ ਹੈ ਜੀ। ਇਸ ਸਾਰੇ ਦੇ ਚਲਦਿਆਂ ਅਫਗਾਨਿਸਤਾਨ 1 to 1 ਵੀ ਡਿਸਕਸ ਹੋ ਰਿਹਾ ਹੈ। ਹਾਲਾਂ ਇਸ ਗੱਲ ਦੇ ਲਈ ਵੀ ਜਿਹੜਾ ਹੈ ਜਿਹਨੂੰ ਸਾਈ ਆਫ ਰਿਲੀਫ ਕਹਿੰਦੇ ਨੇ, ਸੁੱਖ ਦਾ ਸਾਹ ਹੈ ਕਿ ਭਾਈ ਉੱਥੇ ਕੋਈ ਸਿਵਲ ਵਾਰ ਨਹੀਂ ਹੋਈ। ਫਿਰ ਇਸ ਗੱਲ ਲਈ ਅੱਗੋਂ ਸੁੱਖ ਦਾ ਸਾਹ ਹੈ ਕਿ ਜੇ ਸਿਵਲ ਵਾਰ ਹੁੰਦੀ, ਇਕੱਲਾ ਇਹੀ ਨਹੀਂ ਕਿ ਮਾਰ ਮਰਾਈਆ ਹੁੰਦਾ, ਫਿਰ ਮਿਲੀਅਨਸ ਆਫ ਰਿਫਿਊਜੀਜ਼ ਜਿਹੜੇ ਨੇ ਉਹ ਨਿਕਲਦੇ ਨੇ ਆਪਣੇ ਆਮ ਲੋਕ। ਔਰ ਪਾਕਿਸਤਾਨ ਨੇ ਤੇ ਇਸ ਦਾ ਬਰੰਟ ਸਿਆ ਹੋਇਆ 6 ਮਿਲੀਅਨ ਦੇ ਕਰੀਬ ਜਦੋਂ ਹਾਈਟ ਦੇ ਉੱਤੇ ਸੀ, ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਬੈਠੇ ਸੀ ਤੇ ਲਗਭਗ 6 ਮਿਲੀਅਨ ਦੇ ਕਰੀਬ 5 ਤੋਂ 6 ਮਿਲੀਅਨ ਪਾਕਿਸਤਾਨ ਆਏ, 2 ਤੋਂ 3 ਮਿਲੀਅਨ ਅਜੇ ਵੀ ਬੈਠੇ ਹੋਏ ਨੇ। ਤੇ ਜੇ ਕੋਈ ਹੋਰ ਅਪਸਰਜ ਹੁੰਦੀ ਤੇ ਉਹ ਕੰਮ ਵਿਗੜ ਜਾਣਾ ਸੀ। ਇਸੇ ਤਰ੍ਹਾਂ ਜੇ ਹੁਣ ਸੀਰੀਆ ਦੇ ਵਿੱਚ ਜਿੱਥੋਂ ਹੁਣ ਬਾਈਡਨ ਨੇ ਕਿਹਾ ਜੇ ਅਸੀਂ ਆਪਣੀ ਫੌਜ ਕੱਢ ਲੈਣੀ ਹੈ, ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਇਰਾਕ ਦੇ ਵਿੱਚ ਜੋ ਕੀਤੀ ਗੜਬੜ, ਸੀਰੀਆ 'ਚ ਇਸ ਵੇਲੇ 3 ਲੱਖ ਤੋਂ ਜ਼ਿਆਦਾ ਜਿਹੜੇ ਸੀਰੀਅਨ ਰਿਫਿਊਜੀ ਨੇ ਉਹ ਆ ਕੇ ਟਰਕੀ 'ਚ ਬੈਠੇ ਹੋਏ ਨੇ। ਇਸ ਲਈ ਟਰਕੀ ਨੇ ਹੁਣ ਇਹ ਦੇਖਦੇ ਆ ਵੀ ਅਫਗਾਨਿਸਤਾਨ ਵੱਲੋਂ ਹੋਰ ਨਾ ਆਣ, ਆਪਣਾ ਜਿਹੜੀ ਉਹਨਾਂ ਦੀ ਉਹਦੇ ਨਾਲ ਗ੍ਰੀਸ ਦੇ ਨਾਲ ਲੱਗਦੀ ਹੈ ਉੱਥੇ ਪੂਰੀ ਕੰਧ ਕੀਤੀ ਹੋਈ ਹੈ, ਕੋਈ ਨਾ ਬੜੇ। ਔਰ ਪਾਕਿਸਤਾਨ ਨੇ ਵੀ ਇਸ ਗੱਲ ਨੂੰ ਕਿਹਾ ਸੀ ਵੀ ਹੁਣ ਅਸੀਂ ਹੋਰ ਨਹੀਂ ਜਰ ਸਕਦੇ। ਪਰ ਚਲੋ ਇਹ ਹਾਲਾਂ ਥੋੜੀ ਬਹੁਤ ਟ੍ਰਿਕਲਿੰਗ ਤਾਂ ਹੋ ਰਹੀ ਹੈ, ਲੇਕਿਨ ਕੋਈ ਲਾਰਜ ਸਕੇਲ ਜਾਂ ਕੋਈ ਮਾਸ ਐਕਸੋਡਸ ਰੈਫਿਊਜੀਜ਼ ਦਾ ਨਹੀਂ ਹੋਇਆ, ਜਿਹਦੇ ਲਈ ਜਿਹੜੀ ਹੈ ਥੈਂਕਫੁਲਨੈਸ ਹੋਣੀ ਚਾਹੀਦੀ ਹੈ। ਇਹਦੇ 'ਚ ਵੀ ਇੱਕ ਪੋਜ਼ਿਟਿਵਿਟੀ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਫੂਡ ਪ੍ਰੋਗਰਾਮ ਔਰ ਦੂਸਰਾ ਦੁਨੀਆ ਦੇ ਮੁਲਕਾਂ ਦੀ ਮਦਦ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੇ ਉਹ ਸਾਰੇ ਨੂੰ ਅੱਗੇ ਤੋਰ ਰਹੇ ਨੇ। ਲੇਕਿਨ ਗੱਲ ਤਾਂ ਅਲਟੀਮੇਟਲੀ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਅਫਗਾਨਿਸਤਾਨ ਹਕੂਮਤ ਨੇ, ਤਾਲਿਬਾਨ ਨੇ ਜਿਹੜੇ ਡਾਕਟਰ ਸੁਹੇਲ ਸ਼ਾਹੀਨ, ਕੱਲ ਮੈਂ ਸੁਹੇਲ ਸ਼ਾਹੀਨ ਕਿਹਾ, ਮੈਨੂੰ ਨਹੀਂ ਸੀ ਪਤਾ ਉਹ ਡਾਕਟਰ ਨੇ, ਔਰ ਉਹਨਾਂ ਦਾ ਮੈਂ ਇੱਕ ਇੰਟਰਵਿਊ ਜਿਹੜਾ ਦੋਹਾ ਬੇਸਡ ਇੱਕ ਉਹਨਾਂ ਦੇ ਨਿਊਜ਼ ਚੈਨਲ ਨਾਲ ਸੀ, ਮਾਰਵਲਸ ਔਰ ਪੁਰਾਣਾ ਸੀ ਹਾਲਾਂ ਕਾਬਲ ਕੰਕਰ ਹੋਣ ਤੋਂ ਬਾਅਦ, ਜਿਸ ਬੈਲੈਂਸ ਟਰਮੇ ਦੂਜੇ ਦੇ ਨਾਲ। ਔਰ ਉਸ ਡਾਕਟਰ ਸ਼ਾਹੀਨ, ਡਾਕਟਰ ਸੁਹੇਲ ਸ਼ਾਹੀਨ ਨੂੰ ਹੀ ਅਫਗਾਨਿਸਤਾਨ ਦਾ ਐਂਬੈਸਡਰ UN ਦੇ ਵਿੱਚ ਲਾਇਆ ਗਿਆ ਤਾਲਿਬਾਨ ਨੇ ਕਿ ਭਾਈ ਉਹਨਾਂ ਨੂੰ ਇਹ ਐਡਰੈਸ ਕਰਨਗੇ। ਉਹ ਤਾਂ ਅਜੇ ਉਹਨਾਂ ਦੀ
ਜਿਹੜੀ ਕ੍ਰੈਡੈਂਸ਼ੀਅਲ ਕਮੇਟੀ ਹੈ ਉਹਦੀ ਮੀਟਿੰਗ ਕਦੋਂ ਹੁੰਦੀ ਹੈ ਜਾਂ ਕੀ ਹੈ, ਲੇਕਿਨ ਲੱਗਦਾ ਨਹੀਂ ਹੈ ਉਹਨਾਂ ਨੂੰ ਚਾਂਸ ਮਿਲੇ। ਲੇਕਿਨ ਜਿਹੜੀ ਇੰਪੋਰਟੈਂਟ ਗੱਲ, ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤਾਂ ਆਏ ਨਹੀਂ, ਉਹਨਾਂ ਦਾ ਤਾਂ ਮੈਸੇਜ ਹੀ ਹੋਏਗਾ, ਫੋਰਨ ਮਿਨਿਸਟਰ ਆਏ ਹੋਏ ਨੇ ਸ਼ਾਹ ਮਹਿਮੂਦ ਕੁਰੈਸ਼ੀ, ਔਰ ਉਹਨਾਂ ਦਾ ਵੀ ਅੱਜ ਬੜਾ ਅੱਛਾ ਇੰਟਰਵਿਊ ਐਸੋਸੀਏਟਿਡ ਪ੍ਰੈਸ, ਇਸ ਗੱਲ ਦਾ ਧਿਆਨ ਰਿਹਾ ਕਿ ਐਸੋਸੀਏਟਿਡ ਪ੍ਰੈਸ, ਰॉयटर, AFP, ਇਹ ਸਾਰੇ ਨੇ ਕਿ ਜਿਹੜੀਆਂ ਵੱਡੀਆਂ ਨਿਊਜ਼ ਏਜੰਸੀਜ਼ ਨੇ ਔਰ ਜਿਨ੍ਹਾਂ ਦੀ ਜਿਹੜੀ ਫਿਰ ਕੋਈ ਵੀ ਖਬਰ ਹੈ ਉਹ ਦੁਨੀਆ ਭਰ ਦੇ ਮੁਲਕਾਂ ਦੀਆਂ ਨਿਊਜ਼ ਏਜੰਸੀਜ਼ ਅੱਗੋਂ ਬਾਏ ਕਰਦੀਆਂ, ਔਰ ਉਹਨਾਂ ਨੇ ਬੜਾ ਜਿਹੜਾ ਆਰਟੀਕੂਲੇਟ ਤਾਂ ਹੈ ਹੀ ਨੇ ਕੁਰੈਸ਼ੀ, ਕਈ ਵਾਰ ਜਦੋਂ ਉਰਦੂ 'ਚ ਗੱਲ ਕਰਨ ਫਿਰ ਉਹ ਬਹੁਤ ਲੰਬੀ ਖਿੱਚਦੇ ਨੇ, ਕਿਉਂਕਿ ਉਹ ਖੂਬਸੂਰਤ ਉਰਦੂ ਦਾ ਇੱਕ ਤੋਂ ਇੱਕ ਲਫ਼ਜ਼ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਿਹੜਾ ਆਰਟੀਕੂਲੇਟ, ਔਰ ਉਹਨਾਂ ਦੇ ਇਸ ਜਿਹੜਾ ਉਹਨਾਂ ਨੇ ਗੱਲ ਕਹੀ ਜਿਹੜੀ ਅੱਜ ਐਸੋਸੀਏਟਿਡ ਪ੍ਰੈਸ ਦੀ ਮੇਨ ਸੁਰਖੀ ਵੀ ਹੈ, ਇੰਟਰਨੈਸ਼ਨਲ ਕਮਿਊਨਿਟੀ ਮਸਟ ਐਨਗੇਜ ਵਿਦ ਤਾਲਿਬਾਨ। ਉਹਨਾਂ ਨੇ ਕਿਹਾ ਕਿ ਵੀ ਦੇਖੋ, ਔਰ ਜਿਹੜੀ ਉਹਨਾਂ ਦਾ ਇਹ ਜੁਮਲਾ ਉਹਨਾਂ ਦਾ ਹੀ ਹੋਏਗਾ ਕਿਉਂਕਿ ਉਹ ਕਾਫੀ ਕਲਾਸੀ ਲਫ਼ਜ਼ ਇਸਤੇਮਾਲ ਕਰਦੇ ਨੇ, ਬੀ ਰੀਅਲਿਸਟਿਕ, ਸ਼ੋ ਪੇਸ਼ੈਂਸ, ਐਨਗੇਜ। ਬਿਲਕੁਲ, ਕਿ ਭਾਈ ਅਸਲੀਅਤ ਨੂੰ ਸਮਝੋ, ਬਿਲਕੁਲ ਪੇਸ਼ੈਂਸ ਰੱਖੋ। ਹੁਣ ਨਾ ਇੱਕਦਮ ਨਾ ਚਾਹੋ ਵੀ ਤਾਲਿਬਾਨ ਨੂੰ ਅਸੀਂ ਕਿਸੇ ਕਿਸੇ ਸਰੋਵਰ ਦੇ ਵਿੱਚ ਡੁਬਕੀ ਦੇਣੀ ਹੈ ਤੇ ਉਹ ਅਮਰੀਕਨ ਡੈਮੋਕ੍ਰੈਟ ਬਣ ਕੇ ਨਿਕਲਣਗੇ। ਪੇਸ਼ੈਂਸ, ਐਨਗੇਜ, ਇਹ ਸਭ ਤੋਂ ਇੰਪੋਰਟੈਂਟ ਹੈ ਕਿ ਵੀ ਜੇ ਤੁਸੀਂ ਉਹਨਾਂ ਨੂੰ ਐਨਗੇਜ ਨਹੀਂ ਕਰੋਗੇ, ਉਹਨਾਂ ਨਾਲ ਗੱਲਬਾਤ ਨਹੀਂ ਜਾਰੀ ਰੱਖੋਗੇ, ਉਹਨਾਂ ਦੀ ਮਦਦ ਨਹੀਂ ਕਰੋਗੇ, ਫਿਰ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ। ਐਂਡ ਅਬਵ ਆਲ ਡੋਂਟ ਆਈਸੋਲੇਟ, ਕਿ ਵੀ ਜੇ ਤੁਸੀਂ ਐਨਗੇਜ ਨਹੀਂ ਕਰੋਗੇ ਇਹਦਾ ਮਤਲਬ ਹੋਏਗਾ ਆਈਸੋਲੇਸ਼ਨ, ਤੇ ਆਈਸੋਲੇਸ਼ਨ ਚੋਂ ਫਿਰ ਕੀ ਨਿਕਲਦਾ ਹੁੰਦਾ ਹੈ ਉਹ ਪਹਿਲਾਂ ਦੇਖਿਆ ਹੀ ਹੈ। ਜਦੋਂ ਅਮਰੀਕਾ ਨੇ ਸੋਵੀਅਤ ਯੂਨੀਅਨ ਕਲੈਪਸ ਹੋਇਆ ਤੇ ਇਹ ਹੱਥ ਝਾੜ ਕੇ ਵਾਪਸ ਆ ਗਏ, ਅਫਗਾਨਿਸਤਾਨ ਨੂੰ ਸਿਵਲ ਵਾਰ 'ਚ ਧੱਕ ਦਿੱਤਾ ਤੇ ਉਹਦਾ ਅਲਟੀਮੇਟਲੀ ਨਤੀਜਾ ਕੀ ਹੋਇਆ। ਉਹਨਾਂ ਕਿਹਾ ਦੋਜ਼ ਆਰ ਦਾ ਪਿਲਰਸ ਆਫ ਐਨ ਅਪਰੋਚ emerging in Pakistan to deal with the fledgling government that is suddenly running the country next door once again, Afghanistan's resurgent, often volatile Taliban। ਬਿਲਕੁਲ ਠੀਕ ਡਿਸਕ੍ਰਿਪਸ਼ਨ ਦਿੱਤੀ ਹੈ ਕਿ ਵੀ ਰਿਸਰਜੈਂਸ ਤਾਂ ਹੈ ਹੀ ਹੈ, 20 ਸਾਲ ਉਹ ਲੜੇ ਨੇ, ਵੋਲੇਟਾਈਲ ਵੀ ਭੜਕਦੇ ਵੀ ਨੇ, ਕਿਉਂਕਿ ਅਣਖ ਜਾਂ ਗੈਰਤ ਵਾਲੇ ਲੋਕ ਹੀ ਭੜਕਦੇ ਨੇ, ਦੂਸਰਿਆਂ ਦੇ ਉੱਤੇ ਕੀ ਫਰਕ ਪੈਂਦਾ, ਉੱਤੋਂ ਦੀ ਲੰਘਾ ਦਿਓ ਭਾਵੇਂ ਜੋ ਮਰਜ਼ੀ, ਉਹ ਕਹਿਣਗੇ ਵੀ ਵਾਹ 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 ਬੇਰ ਖਾਵਾਂਗੇ ਜੇ ਮਗਰ ਬੇਰ ਵੀ ਉੱਗਾ। ਅਣਖੀ ਲੋਕ ਨੇ। ਔਰ ਮੈਂ ਕੱਲ ਹੀ ਜਿਵੇਂ ਮੈਂ ਉਹ ਇੰਟਰਵਿਊ ਉਹਨਾਂ ਦਾ ਡਾਕਟਰ ਸੁਹੇਲ ਸ਼ਾਹੀਨ ਦਾ ਸੁਣ ਰਿਹਾ ਸੀ ਤੇ ਅਖੀਰ 'ਚ ਉਹਨਾਂ ਨੇ ਕਿਹਾ, ਉਹਨੇ ਬੀਬੀ ਨੇ ਪੁੱਛਿਆ ਕਿ ਜੀ ਕੋਈ ਮੈਸੇਜ ਜਾਂ ਦੂਜਾ, ਇਹ ਹੈ ਥੈਂਕਫੁਲਨੈਸ। ਉਹਨਾਂ ਨੇ ਪਹਿਲਾਂ ਤਾਂ ਕਤਰ ਦਾ ਥੈਂਕ ਯੂ ਕੀਤਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਦਫ਼ਤਰ ਖੋਲ੍ਹਿਆ, ਸਾਡੀ ਮਦਦ ਕੀਤੀ, ਬਾਕੀਆਂ ਨੂੰ ਐਨਗੇਜ ਕੀਤਾ, ਤੇ ਦੂਸਰਾ ਜਿਹਦੇ 'ਚੋਂ ਹੀ ਵਾਸ ਆਲਮੋਸਟ ਇਨ ਟੀਅਰਸ, ਉਹਨੇ ਆਪਣੇ ਅਫਗਾਨਾਂ ਨੂੰ ਕਿਹਾ ਕਿ ਤੁਹਾਡਾ ਮੁਲਕ ਹੈ, ਮਤ ਛੱਡ ਕੇ ਜਾਓ, ਕਮਜ਼ੋਰੀਆਂ ਵੀ ਹੋਣਗੀਆਂ, ਤੁਸੀਂ ਬਣਾਉਣਾ, ਬਜਾਏ ਤੁਸੀਂ ਜਾ ਕੇ ਕਿਤੇ ਇਕਨੋਮਿਕ ਰੈਫਿਊਜੀ ਬਣੋ ਕਿਸੇ ਦੀ, ਆਓ ਤੁਸੀਂ ਅਫਗਾਨਿਸਤਾਨ ਨੂੰ ਇੰਨਾ ਖੁਸ਼ਹਾਲ ਬਣਾਓ, ਇੰਨਾ ਖੂਬਸੂਰਤ ਬਣਾਓ ਕਿ ਦੂਸਰੇ ਲੋਕ ਰੁਜ਼ਗਾਰ ਦੇ ਲਈ ਤੁਹਾਡੇ ਮੁਲਕ ਦੇ ਵਿੱਚ ਆਣ। ਇਹ ਹੈ ਜਦੋਂ ਤੁਸੀਂ ਫੋਰਸਾਈਟਡ ਦੇਖਦੇ ਹੋ ਉਸ ਐਂਗਲ ਤੋਂ। ਸੋ ਇਹੀ ਗੱਲ ਮਿਸਟਰ ਕੁਰੈਸ਼ੀ ਕਹਿ ਰਹੇ ਨੇ ਕਿ ਬਈ ਇਹ ਜਿਹੜਾ ਤੁਸੀਂ ਇਸ ਗੱਲ ਨੂੰ ਦੇਖੋ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹੀ ਕਹਿ ਰਹੇ ਹਾਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਡਿਵੈਲਪ ਏ ਰੋਡ ਮੈਪ ਦੈਟ ਲੀਡਸ ਟੂ ਡਿਪਲੋਮੈਟਿਕ ਰੈਕਗਨੀਸ਼ਨ ਆਫ ਦਾ ਤਾਲਿਬਾਨ with incentives if they fulfill its requirement, and then sit down face to face and talk it out with the militia's leaders। ਉਹਨਾਂ ਨੇ ਕਿਹਾ ਵੀ ਰੋਡ ਮੈਪ ਬਣਾਓ, ਦੱਸੋ, ਪੇਸ਼ੈਂਸ ਰੱਖੋ, ਅੱਗੇ ਤੁਰੋ, ਔਰ ਉਹਨਾਂ ਦੀ ਜਿਹੜੀ ਹੈ ਮਦਦ ਵੀ ਕਰੋ। ਜੇ ਉਹ ਐਕਸਪੈਕਟੇਸ਼ਨ ਤੱਕ ਰਹਿੰਦੇ ਨੇ ਤੇ ਉਹਨਾਂ ਲਈ ਵੀ ਈਜ਼ੀ ਹੋਏਗਾ ਅੱਗੇ ਵਧਣਾ, ਔਰ ਐਕਸੈਪਟੈਂਸ ਵੀ ਹੋਏਗੀ। ਐਟ ਦਾ ਸੇਮ ਟਾਈਮ ਦਾ ਇੰਟਰਨੈਸ਼ਨਲ ਕਮਿਊਨਿਟੀ ਹੈਜ਼ ਟੂ ਰਿਅਲਾਈਜ਼ ਵਾਟਸ ਦਾ ਆਲਟਰਨੇਟਿਵ। ਜੇ ਨਹੀਂ ਕਰੋਗੇ ਐਨਗੇਜ, ਉਹਨਾਂ ਨੂੰ ਨਹੀਂ ਦਿਓਗੇ ਰੈਕਗਨੀਸ਼ਨ, ਫਿਰ ਉਹਦਾ ਤੁਹਾਡੇ ਕੋਲ ਬਦਲ ਕੀ ਹੈ, ਵਟ ਆਰ ਦਾ ਆਪਸ਼ਨਸ, ਹੋਰ ਕੀ ਤੁਹਾਡੇ ਕੋਲ ਆਪਸ਼ਨ ਨੇ। ਦਿਸ ਇਜ਼ ਦਾ ਰਿਐਲਿਟੀ ਐਂਡ ਕੈਨ ਦੇ ਟਰਨ ਅਵੇ ਫਰੋਮ ਦਿਸ ਰਿਐਲਿਟੀ, ਕਿ ਇੰਟਰਨੈਸ਼ਨਲ ਕਮਿਊਨਿਟੀ ਇਸ ਤੋਂ ਭੱਜ ਸਕਦੀ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਇਨ ਸਿੰਕ ਹੈ, ਅਸੀਂ ਚਾਹੁੰਦੇ ਹਾਂ ਕਿ ਪੀਸਫੁਲ ਸਟੇਬਲ ਅਫਗਾਨਿਸਤਾਨ ਹੋਏ, ਪਰ ਇਹ ਗੱਲ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਟਰਾਈ ਐਨ ਇਨੋਵੇਟਿਵ ਵੇ ਆਫ ਐਨਗੇਜਿੰਗ ਵਿਦ ਦੈਮ, ਦਾ ਵੇ ਦੈਟ ਦੇ ਵਰ ਬੀਇੰਗ ਡੈਲਟ ਵਿਦ has not worked। ਤੁਸੀਂ 20 ਸਾਲ ਉਹਨਾਂ ਨੂੰ ਦਬਾ ਕੇ ਦੇਖ ਲਿਆ, ਨਹੀਂ ਚੱਲਿਆ, ਨਾ ਹੋਏਗਾ, ਉਹੀ ਗੱਲ ਫਿਰ ਅੱਗੇ ਤੁਰੀ ਜਾਏਗੀ ਨੈਗੇਟਿਵਿਟੀ ਵਾਲੀ। ਔਰ ਇਸ ਸਾਰੇ 'ਚ ਉਹਨਾਂ ਨੇ ਅੱਗੋਂ ਇਹ ਕਿਹਾ ਕਿ ਭਾਈ ਜਿਹੜੀਆਂ ਵੀ
ਇੰਟਰਨੈਸ਼ਨਲ ਕੰਸਰਨਸ ਨੇ, ਉਹ ਵਿਮਨ ਰਾਈਟਸ ਦੇ ਨੇ, ਹਿਊਮਨ ਰਾਈਟਸ ਦੇ ਨੇ, ਇਹਨਾਂ ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਜੀ। ਔਰ ਇਹ ਤਾਂ ਉਹਨਾਂ ਨੇ ਪੋਲਾਈਟ ਤਰੀਕੇ ਨਾਲ ਕਿਹਾ। ਟਰਕੀ ਦੇ ਮਿਸਟਰ ਅਰਡੋਗਨ ਨੇ ਵੀ CBS ਨੂੰ ਇੰਟਰਵਿਊ ਦਿੱਤਾ ਹੈ, ਉਹ ਉਹਨਾਂ ਨੇ ਮੋਰ ਬਲੰਟਲੀ ਕਿਹਾ US ਨਾਟ ਹੈਲਪਿੰਗ ਅਫਗਾਨਿਸਤਾਨ ਰਿਫਿਊਜੀਜ਼। ਉਹਨਾਂ ਨੇ ਕਿਹਾ ਜੀ 3 ਲੱਖ ਅਸੀਂ ਆਲਰੇਡੀ ਸੀਰੀਅਨ ਕ੍ਰਾਈਸਿਸ ਚੋਂ ਸਾਡੇ ਆ ਕੇ ਬੈਠੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਹੁਣ ਅਸੀਂ ਹੋਰ ਨਹੀਂ ਚੱਲ ਸਕਦੇ। ਅਮਰੀਕਾ ਨੂੰ ਉਹਨਾਂ ਨੇ ਕਿਹਾ ਕਿ ਵੀ ਯੂਨਾਈਟਿਡ ਸਟੇਟ ਸ਼ੁੱਡ ਡੂ ਮੋਰ ਟੂ ਹੈਲਪ ਦਾ ਕੰਟਰੀਜ਼ ਰਿਫਿਊਜੀਜ਼ ਔਰ ਅਦਰਵਾਈਜ਼ ਇਹ ਜਿਹੜਾ ਇੱਕ ਵੱਡਾ ਕ੍ਰਾਈਸਿਸ ਹੋਏਗਾ। ਸੋ ਟਰਕੀ ਦੀ ਪੋਜੀਸ਼ਨ ਹੁਣ 3 ਲੱਖ ਬੰਦਾ ਤੁਸੀਂ ਉੱਥੋਂ ਲਿਆ ਕੇ, ਔਰ ਦੇਖੋ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਵੀ ਜਿਹੜੇ ਹੁਣ ਅਫਗਾਨ ਸਿੱਖ ਖਾਸ ਤੌਰ ਤੇ ਦਿੱਲੀ ਜਾ ਕੇ ਬੈਠੇ ਨੇ ਉਹਨਾਂ 'ਚੋਂ ਬਹੁਤ ਸਾਰੇ ਦੁਖੀ ਨੇ ਕਿਉਂਕਿ ਜਿਹੜੇ ਆਲਰੇਡੀ ਐਗਜ਼ਿਸਟਿੰਗ ਉੱਥੇ ਲੋਕ ਹੁੰਦੇ ਨੇ ਜਾਂ ਦੂਜੇ ਉਹ ਵੈਲਕਮ ਨਹੀਂ ਕਰਦੇ, ਉਹ ਰਾਈਵਲਰੀ ਕਰਦੇ ਨੇ ਕਿਉਂਕਿ ਵਪਾਰੀ ਨੇ ਅਫਗਾਨ ਸਿੱਖ ਵੀ ਜਿਹੜੇ ਵਪਾਰ ਕਰਦੇ ਨੇ, ਦੂਜੇ ਉਹਨਾਂ ਨਾਲ ਕੋਆਪਰੇਟ ਹੀ ਨਹੀਂ ਕਰਦੇ, ਉਹਨੂੰ ਲੱਗਦਾ ਵੀ ਇਹ ਤਾਂ ਸਾਡਾ ਸਾਹਮਣਗੇ। ਔਰ ਅੱਜ ਜਦੋਂ ਗੱਲ ਹੋ ਰਹੀ ਸੀ ਤੇ ਇੱਕ ਸੱਜਣ 47 ਤੋਂ ਬਾਅਦ ਦਾ ਆਪਣਾ ਐਕਸਪੀਰੀਅੰਸ ਦੱਸ ਰਿਹਾ ਸੀ। ਉਹ ਕਹਿੰਦੇ ਜਦੋਂ ਅਸੀਂ ਆਏ ਭਾਵੇਂ ਆਪਣੇ ਪਿੰਡਾਂ 'ਚ ਹੀ ਵਾਪਸ ਆਏ, ਹੁਸ਼ਿਆਰਪੁਰ ਜ਼ਿਲ੍ਹੇ ਦੀ ਉਹ ਗੱਲ ਕਰ ਰਹੇ ਸੀ, ਤੇ ਕਹਿੰਦੇ ਵੀ ਲੋਕਾਂ ਨੂੰ ਲੱਗਦਾ ਸੀ ਵੀ ਇਹ ਤਾਂ ਉੱਥੇ ਹੀ ਰਹਿਣਗੇ, ਅਸੀਂ ਇਹਨਾਂ ਦੀਆਂ ਜ਼ਮੀਨਾਂ ਸਾਂਭਾਂਗੇ ਫਿਊਚਰ 'ਚ। ਉਹਨਾਂ ਨੇ ਸਾਡੀ ਕਈ ਵਾਰੀ ਅੱਗ ਲਾ ਜਾਣੀ ਫਸਲ ਨੂੰ ਜਾਂ ਨੁਕਸਾਨ ਕਰ ਜਾਣਾ, ਉਹ ਕਹਿੰਦੇ ਸਾਨੂੰ ਪ੍ਰਬੰਧ ਕਰਕੇ ਐਕਸੈਪਟ, ਔਰ ਕਹਿੰਦੇ ਹੀ ਪਨਾਹਗੀਰ ਸੀ ਉਹਨਾਂ ਨੂੰ। ਸੋ ਮਤਲਬ ਇਹ ਹੈ ਵੀ ਜੇ ਤੁਸੀਂ ਆਪਣੀ ਧਰਤੀ ਤੋਂ ਜਾ ਕੇ ਇੱਕ ਥਾਂ ਜਿਹੜੇ ਲੈਲਪੁਰ ਜਾਂ ਮਿੰਟਗੁਮਰੀ ਜਾਂ ਦੂਸਰੇ 'ਚ ਗਏ ਜਦੋਂ ਵਾਪਸ ਮੁੜੇ, ਈਵਨ ਉਹ ਲੋਕਲ ਲੋਕ ਵੀ ਜਿਹੜੇ ਨੇ ਹੋਸਟਾਈਲ ਸੀ। ਤੇ ਇੱਥੇ ਤਾਂ ਵਿਚਾਰੇ ਉਹ ਤੁਸੀਂ ਜਿੱਥੇ ਜਾ ਹੁਣ ਅਮਰੀਕਾ 'ਚ 70-80 ਹਜ਼ਾਰ ਜਾਂ ਲੱਖ ਅਫਗਾਨ ਆ ਗਿਆ, ਅਜੇ ਤਾਂ ਬੈਰਕਾਂ 'ਚ ਰੱਖਿਆ। ਕਿੱਥੇ ਅਮਰੀਕਾ 'ਚ ਤੁਸੀਂ ਦੇਖੋ ਅਸੀਂ 125 ਸਾਲ ਤੋਂ ਸਟਰਗਲ ਕਰ ਰਹੇ ਹਾਂ, ਸਿੱਖ ਕੌਮ ਇੱਥੇ ਹੈ, ਸਟਿਲ ਹੇਟ ਕ੍ਰਾਈਮ ਹੁੰਦੇ ਨੇ ਜਾਂ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਹੋ। ਸੋ ਇਹ ਸੌਖਾ ਨਹੀਂ ਹੁੰਦਾ। ਸੋ ਇਹ ਇੱਕ ਕਹਿਣਾ ਕਿ ਭਾਈ ਤੁਸੀਂ ਉਹ ਪਹਿਲਾਂ ਆ ਸਾਡੀਆਂ ਸ਼ਰਤਾਂ ਮੰਨਣ, ਇਹ ਗੱਲ ਨਹੀਂ ਹੈ। ਇੰਡੀਆ ਪੂਰੀ ਡਰਾਮੇਬਾਜ਼ੀ ਕਰ ਰਿਹਾ, ਹਾਲਾਂਕਿ ਜਿਹੜਾ ਪੰਜਸ਼ੀਰ ਵੈਲੀ 'ਚ ਲੰਬਾ ਵਕਤ ਗੜਬੜ ਕਰਾਉਣ ਦੀ ਲਾਈਨ ਸੀ ਉਹਨਾਂ ਦੀ, ਉਹ ਉਹਨਾਂ ਦਾ ਡਰਾਮਾ ਤਾਂ ਖਤਮ ਹੋ ਗਿਆ। ਔਰ ਅੱਜ ਖਬਰ ਸੀ ਪੰਜਸ਼ੀਰ ਰੈਜ਼ਿਸਟੈਂਸ ਫੋਲਡਸ ਅਪ ਫॉर ਨਾउ, ਸਾਲੇ ਰਿਪੋਰਟਡਲੀ ਇਨ ਤਾਜ਼ਿਕਸਤਾਨ, ਮਸੂਦ ਇਨ फ्रांस। ਹੁਣ ਜਿਹੜਾ ਮਸੂਦ ਲੜੇਗਾ, ਹਮਾਰਾ ਭਾਈ ਲੜੇਗਾ, ਪੰਜਸ਼ੀਰ ਸੇ ਸ਼ੇਰ ਨਿਕਲੇਗਾ, ਉਹ ਫਰਾਂਸ ਆ ਕੇ ਬੈਠਾ ਹੈ। ਔਰ ਦੂਜਾ ਜਿਹੜਾ ਸਲੇ ਹੈ, ਜਿਹੜਾ ਉਹ ਇੰਡੀਆ ਦਾ ਪੂਰਾ ਬਾਰਕਿੰਗ, ਉਹਦੇ ਮੂੰਹ ਤੇ ਕੁੱਤਾ ਬੰਨਿਆ ਹੋਇਆ ਸੀ ਪਾਕਿਸਤਾਨ ਦੇ ਖਿਲਾਫ ਬੁਲਾਉਣ, ਉਹ ਤਾਜ਼ਿਕਸਤਾਨ 'ਚ ਬੈਠਾ। ਉਹਨਾਂ ਨੇ ਕਿਹਾ ਜੀ ਹੁਣ ਹਾਲ ਦੀ ਘੜੀ ਇਹਨਾਂ ਦੀ ਜਿਹੜਾ ਬਿਸਤਰਾ ਬੰਨ ਲਿਆ ਇਹਨਾਂ ਨੇ ਔਰ ਪੰਜਸ਼ੀਰ ਵਾਲਾ ਖਤਮ ਹੋ ਗਿਆ। ਔਰ ਇੰਡੀਆ ਇਹੀ ਡਰਾਮੇਬਾਜ਼ੀਆਂ, ਇੰਡੀਆ ਐਂਗੇਜਮੈਂਟ ਵਿਲ ਬੀ ਡਰਿਵਨ by its historical friendship with the Afghan people, says Jaishankar. ਪਰ ਉਹਨਾਂ ਨੇ ਕਿਹਾ ਕਿ ਤਾਲਿਬਾਨ's commitment not to allow use of Afghan soil for terrorism in any manner should be implemented. ਉਹ ਤੁਹਾਡੇ ਕਿਹੜਾ ਹਮਲਾ ਕਰਤਾ ਤਾਲਿਬਾਨ ਨੇ ਕਿ ਵੀ ਤੁਸੀਂ ਕਹਿ ਰਹੇ should be implemented? ਉਹ ਜਦੋਂ ਰਿਪੀਟਡਲੀ ਕਹਿ ਰਹੇ ਨੇ ਭਾਈ ਨਹੀਂ ਅਸੀਂ ਵਰਤਨ ਦਿਆਂਗੇ, ਪਰ ਇਹ ਇਵੇਂ ਹੀ ਕਿਸੇ ਨੂੰ ਕਹਿਣਾ ਕਿ ਭਾਈ ਨਹੀਂ ਉਹ ਤੁਸੀਂ ਪਹਿਲਾਂ ਸ਼ੋਰ ਕਰੋ ਕਿ ਨਹੀਂ, ਉਹਨਾਂ ਨੇ ਫਿਰ ਸ਼ੋਰ ਕਰ ਦੇਣਾ ਜਦੋਂ ਕਿ ਉਹ ਧਮਾਕਾ ਹੋ ਗਿਆ ਨਾ, ਫਿਰ ਇਹਨਾਂ ਨੇ ਕਹਿਣਾ ਕਿ ਵੀ ਨਹੀਂ ਇਹ ਤਾਲਿਬਾਨ ਨੇ, ਉਹਨਾਂ ਨੇ ਕਹਿਣਾ ਅਸੀਂ ਕੀਤਾ। ਜਦੋਂ ਹੁਣ ਤੁਸੀਂ ਉਹਨਾਂ ਨੂੰ ਇਰੀਟੇਟ ਕਰ ਰਹੇ ਹੋ ਬਾਰ-ਬਾਰ, ਹੋਰ ਕੀ ਕਰ ਰਹੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk London for khalistan.uk।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਦੇ ਉੱਪਰ। ਆਪਾਂ ਕੱਲ ਵੀ ਗੱਲਬਾਤ ਕੀਤੀ ਸੀ, ਪਰ ਡਿਟੇਲ ਵਿੱਚ ਇਸ ਦੇ ਉੱਪਰ ਗੱਲਬਾਤ ਹੋਣ ਜਾ ਰਹੀ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਮੋਦੀ ਦੇ ਯਾਰ ਅਡਾਨੀ ਦੀ ਜਿਹੜੀ ਮੁੰਦਰਾ ਪੋਰਟ ਉੱਪਰ 3000 ਕਿਲੋ ਹੀਰੋਇਨ ਡਰੱਗ ਫੜੀ ਗਈ ਹੈ, ਜਿਸ ਦੀ ਮਾਰਕੀਟ ਵਿੱਚ 9000 ਕਰੋੜ ਰੁਪਏ ਬਣਦੀ ਹੈ ਜਿਹੜੀ ਇਹਦੀ ਕੀਮਤ ਹੈ। ਸੋ ਇਹ ਦੁਨੀਆ ਵਿੱਚ ਅੱਜ ਤੱਕ ਹੀਰੋਇਨ ਦੀ ਫੜੀ ਗਈ ਸਭ ਤੋਂ ਜ਼ਿਆਦਾ ਕੀਮਤ ਵਾਲੀ ਖੇਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਬ੍ਰਾਹਮਣਵਾਦ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਤਾਂ ਇੱਕ ਜਿਹੜਾ ਪਪੂਲਰ ਫਰੇਜ਼ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਧੋਖੇਬਾਜ਼ੀ, ਕਹਿਣਾ ਕੁਛ ਤੇ ਕਰਨਾ ਕੁਛ। ਤੇ ਜੇ ਗਰੀਡ ਬ੍ਰਾਹਮਣ ਦੀ ਗੱਲ ਕਰੀਏ ਤੇ ਉੱਥੇ ਗਊ ਮਾਤਾ ਔਰ ਕਊ ਯੂਰਿਨ ਨੂੰ ਨੈਸ਼ਨਲ ਡਰਿੰਕ ਬਣਾਉਣ ਤੱਕ ਜਾ ਰਹੇ ਨੇ। ਮਾਤਾ ਤਾਂ ਉਹਨੂੰ ਬਣਾ ਹੀ ਦਿੱਤਾ ਹੈ, ਲੇਕਿਨ ਜੇ ਤੁਸੀਂ ਦੇਖੋਗੇ ਕਿ ਵੀ ਭਾਰਤ ਦੁਨੀਆ ਦਾ ਦੂਸਰਾ ਵੱਡਾ ਮੁਲਕ ਹੈ ਬੀਫ ਐਕਸਪੋਰਟ ਕਰਨ 'ਚ, ਔਰ ਜਿੰਨੇ ਬੀਫ ਦੇ ਕਾਰਖਾਨੇ ਜਿੱਥੋਂ ਕਿ ਬਣ ਕੇ ਐਕਸਪੋਰਟ ਹੁੰਦਾ ਹੈ ਉਹ 80% ਜਿਹੜੇ ਨੇ ਉਸ ਦੇ ਮਾਲਕ ਹਿੰਦੂ ਨੇ। ਲੇਕਿਨ ਤੁਸੀਂ ਜੇ 200 ਮਿਲੀਅਨ ਮੁਸਲਮਾਨਾਂ ਦਾ ਜੀਣਾ ਹਰਾਮ ਕਰਨਾ ਹੈ ਜਾਂ 30 ਮਿਲੀਅਨ ਈਸਾਈਆਂ ਦਾ, ਤੇ ਉਹਨਾਂ ਨੂੰ ਤੁਸੀਂ ਇਹ ਕਹੋ ਕਿ ਜੀ ਇਹ ਜਿਹੜੇ ਨੇ ਉਹ ਗਾਂ ਮਾਤਾ ਨੂੰ ਮਾਰ ਰਹੇ ਨੇ ਜਾਂ ਇਹ ਉਹ ਕਰ ਰਹੇ ਨੇ। ਡਰੱਗਸ ਬੇਸ਼ੱਕ ਜੇ ਅਸੀਂ ਕਲੋਨੀਅਲ ਵਰਲਡ ਦੀ ਗੱਲ ਕਰੀਏ, ਚੀਨ ਦੇ ਹਵਾਲੇ ਨਾਲ ਅਕਸਰ ਇਹ ਗੱਲ ਹੁੰਦੀ ਹੈ ਕਿ ਕਿਵੇਂ ਕਲਕੱਤਾ ਕੈਪੀਟਲ ਬਣਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਡੈਲੀਬਰੇਟਲੀ ਅਫੀਮ ਜਿਹੜੀ ਆ ਉਹ ਚੀਨ ਦੇ ਵਿੱਚ ਭੇਜਣੀ ਸ਼ੁਰੂ ਕੀਤੀ। ਪਹਿਲਾਂ ਤਾਂ ਮੰਗਵਾਉਂਦੇ ਸੀ ਕਿਉਂਕਿ ਚਾਈਨੀਜ਼ ਮੈਡੀਸਨ 'ਚ ਯੂਜ਼ ਹੁੰਦੀ ਹੈ, ਔਰ ਫਿਰ ਹੌਲੀ ਹੌਲੀ ਉਹਨਾਂ ਤੇ ਥੋਪੀ ਜਦੋਂ ਉਹਨਾਂ ਨੇ ਰੈਜ਼ਿਸਟ ਕੀਤਾ ਤੇ ਬ੍ਰਿਟਿਸ਼ਰਸ ਨੇ ਓਪੀਅਮ ਵਾਰਜ਼ ਉਹਨਾਂ ਦੇ ਅਗੇਂਸਟ ਕੀਤੀਆਂ। ਔਰ ਇਹੀ ਕਹਾਣੀ ਅਮਰੀਕਾ 'ਚ ਨੇਟਿਵ ਅਮਰੀਕਨਸ ਨੂੰ ਸ਼ਰਾਬੀ ਬਣਾ ਕੇ ਜੋ ਐਬੋਰੀਜਨਲਸ ਔਰ ਮੌਰੀਜ਼ ਨਾਲ ਕੀਤਾ, ਇੱਕ ਵੱਖਰੀ ਕਹਾਣੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਪਿਛਲੀਆਂ ਸਦੀਆਂ ਦੇ ਵਿੱਚ ਡਰੱਗ ਨੂੰ ਐਜ਼ ਏ ਵੈਪਨ ਅਗੇਂਸਟ ਦਾ ਐਨਮੀ ਵੀ ਇਸਤੇਮਾਲ ਕੀਤਾ ਗਿਆ ਔਰ ਉਹਦੇ ਚੋਂ ਪੈਸਾ ਜਨਰੇਟ ਕਰਨ ਦੇ ਲਈ ਵੀ ਕੀਤਾ ਗਿਆ। ਪੰਜਾਬ 1984 ਤੋਂ 1994 ਤੱਕ ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ ਗਈ, ਫਿਜ਼ੀਕਲ ਜੈਨੋਸਾਈਡ। ਫਿਰ ਅਸੀਂ 1994-95 ਤੋਂ ਬਾਅਦ ਦੇਖਦੇ ਹਾਂ ਜਿਹੜਾ ਟ੍ਰੈਂਡ ਹੁਣ ਤੱਕ ਵੀ ਜਾਰੀ ਹੈ, ਡਰੱਗ ਵਾਰਫੇਅਰ ਜਾਂ ਜਿਹਨੂੰ ਸਬਸਟੈਂਸ ਵਾਰਫੇਅਰ ਕਿਹਾ ਜਾਂਦਾ, ਕਿ ਕਿਵੇਂ ਪੰਜਾਬ ਦੇ ਵਿੱਚ ਡੈਲੀਬਰੇਟਲੀ ਡਰੱਗਸ ਲਿਆਂਦੀਆਂ ਗਈਆਂ। ਜਿੱਥੇ ਸ਼ਰਾਬ ਜਾਂ ਫੀਮ, ਅੰਗਰੇਜ਼ਾਂ ਦੇ ਜ਼ਮਾਨੇ 'ਚ ਫੀਮ ਦੇ ਠੇਕੇ ਹੁੰਦੇ ਸੀ, ਉਹਨਾਂ ਨੇ ਵੀ ਲਾਇਆ ਹੋਇਆ ਸੀ ਫੀਮ ਤੇ। ਇਹਨਾਂ ਨੇ ਕਿਵੇਂ ਅੱਜ ਪੰਜਾਬ 'ਚ ਤੁਸੀਂ ਗੱਲ ਕਰੋ ਉੱਥੋਂ ਦੇ ਕਿ ਉੱਥੇ ਸ਼ਰਾਬ ਜਾਂ ਫੀਮ ਤਾਂ ਇਹ ਡਰੱਗ ਮੰਨੀ ਨਹੀਂ ਜਾਂਦੀ, ਇਹ ਤਾਂ ਇੱਕ ਹਿੱਸਾ ਬਣ ਗਿਆ। ਡਰੱਗ ਉੱਥੇ ਹੁੰਦਾ ਕਰੈਕ ਕੋਕੇਨ, ਹੈਰੋਇਨ, ਜਿਹਨੂੰ ਚਿੱਟਾ ਕਹਿੰਦੇ ਨੇ ਕਿ ਚਿੱਟੇ ਤੇ ਲੱਗਾ, ਸਮੈਕ, ਪਤਾ ਨਹੀਂ ਕੀ ਨਾਂ ਨੇ। ਔਰ ਕਿਸ ਹੱਦ ਤੱਕ ਹੈ ਕਿ ਤੁਸੀਂ 12-13 ਸਾਲ ਦੇ ਮੁੰਡੇ ਕੁੜੀਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਕਈ ਮਲਟੀਪਲ ਜਿਹੜੇ ਨੇ ਉਹ ਡਰੱਗਸ ਨੂੰ ਯੂਜ਼ ਕਰਦੇ ਨੇ, ਕਿੰਨੀ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ। ਇਹ ਇੱਕ ਵੱਖਰੀ ਕਹਾਣੀ। ਔਰ ਮੈਨੂੰ ਕਦੇ ਉਹ ਭੁਲੇਖਾ ਨਹੀਂ ਹੋਇਆ ਵੀ ਅਕਸਰ ਇਹ ਕਿਹਾ ਜਾਂਦਾ ਸੀ ਇਹ ਡਰੱਗ ਟ੍ਰਾਇੰਗਲ ਅਫਗਾਨਿਸਤਾਨ, ਈਰਾਨ, ਪਾਕਿਸਤਾਨ, ਔਰ ਜਦੋਂ ਇਹਨਾਂ ਨੇ 1990 'ਚ ਪੂਰੇ ਲਗਭਗ 600 ਕਿਲੋਮੀਟਰ ਬਾਰਡਰ ਪੰਜਾਬ ਦਾ ਲੱਗਦਾ ਹੈ ਪਾਕਿਸਤਾਨ ਦੇ ਨਾਲ, ਉਹਦੇ 'ਚ ਉਹਨਾਂ ਨੇ ਕੰਡਿਆਲੀ ਤਾਰ ਲਾ ਦਿੱਤੀ, ਉਹਦੇ 'ਚ ਕਰੰਟ ਛੱਡ ਦਿੱਤਾ ਹੈ, ਦੋਵੇਂ ਪਾਸੇ ਵੱਡੀਆਂ ਵੱਡੀਆਂ ਸਰਚ ਲਾਈਟਸ ਲੱਗੀਆਂ ਨੇ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਫਿਰ ਸਵਾਲ ਹੁੰਦਾ ਸੀ ਪੰਜਾਬ 'ਚ ਡਰੱਗਸ ਲਿਆ ਕੌਣ ਰਿਹਾ, ਉਹ ਜੇ ਕੁਝ ਕਰੂਡ ਫਾਰਮ 'ਚ ਆਉਂਦੀਆਂ ਨੇ, ਕੌਣ ਉਹਨੂੰ ਸਿੰਥੇਸਾਈਜ਼ ਕਰਕੇ ਵੇਚ ਰਿਹਾ, ਕਿਵੇਂ ਜਿਹੜਾ ਇੰਨਾ ਵੱਡਾ ਇਹਨਾਂ ਦਾ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਜਿਹੜਾ ਕਿ ਬਿਨਾਂ ਰੁਕਾਵਟ ਤੋਂ ਚੱਲ ਰਿਹਾ। ਸੋ ਸਾਨੂੰ ਕਦੇ ਕੋਈ ਭੁਲੇਖਾ ਨਹੀਂ ਸੀ ਕਿ ਡਰੱਗ ਐਜ਼ ਏ ਵੈਪਨ ਪੰਜਾਬ ਦੀ ਜਵਾਨੀ ਦੇ ਖਿਲਾਫ ਵਰਤਿਆ ਜਾ ਰਿਹਾ। ਉਸ ਤੋਂ ਪਹਿਲਾਂ ਮਨੀਪੁਰ 'ਚ ਵਰਤਿਆ ਉਹਨਾਂ ਨੇ, ਮਨੀਪੁਰ ਦੀ ਇਨਸਰਜੈਂਸੀ ਨੂੰ ਖਤਮ ਕਰਨ ਲਈ। ਹੁਣ ਕਸ਼ਮੀਰ ਦੇ ਵਿੱਚ ਵੀ ਇਹ ਸ਼ਿਕਾਇਤ ਆ ਰਹੀ ਹੈ ਕਿ ਸ਼ਰਾਬ ਦੇ ਠੇਕੇ ਖੋਲਣ ਦੀ ਲਾਈਨ ਵੀ ਉਹ ਅਡਾਨੀ ਔਰ ਦੂਜਿਆਂ ਨੂੰ ਠੇਕੇ ਦਿੱਤੇ ਨੇ। ਤੇ ਮਹਿਬੂਬਾ ਮੁਫਤੀ ਨੇ ਗੱਲ ਕਹੀ, ਅਸੀਂ ਡਿਸਕਸ ਕੀਤਾ, ਔਰ ਦੂਸਰੀਆਂ ਡਰੱਗਸ ਵੀ ਕਸ਼ਮੀਰ ਦੇ ਵਿੱਚ ਲਿਆਂਦੀਆਂ ਗਈਆਂ। ਹੁਣ ਇਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਹਦੇ 'ਚ ਕਿਵੇਂ ਮੁਲਵਸ ਨੇ। ਔਰ ਇਹ ਖਬਰ ਕੋਈ ਅੱਜ ਦੀ ਅਸੀਂ ਕੋਈ ਕਰੰਟ ਖਬਰ ਨਹੀਂ ਕੱਢ ਕੇ ਲਿਆਏ, ਅਸੀਂ ਪਾਸਿੰਗ ਰੈਫਰੈਂਸ ਗੱਲ ਵੀ ਕੀਤੀ। ਖਬਰ ਤਾਂ ਇਹ 5 ਦਿਨ ਪੁਰਾਣੀ ਹੈ, ਪਰ ਮੈਂ ਇਹਨੂੰ ਡੀਟੇਲ 'ਚ ਡਿਸਕਸ ਕਰਨ ਤੋਂ ਪਹਿਲਾਂ ਦੇਖਣਾ ਚਾਹੁੰਦਾ ਸੀ ਕਿ ਦੁਨੀਆ ਦੀ ਹਿਸਟਰੀ 'ਚ ਸਭ ਤੋਂ ਵੱਡੀ ਡਰੱਗ ਦੀ ਖੇਪ 3000 ਕਿਲੋ ਹੈਰੋਇਨ ਫੜੀ ਗਈ, ਜਿਹਦਾ
ਇੰਟਰਨੈਸ਼ਨਲ ਡਰੱਗ ਮਾਰਕੀਟ ਦੇ ਵਿੱਚ ਇੰਡੀਅਨ ਕਰੰਸੀ ਦੇ ਮੁਤਾਬਕ 9000 ਕਰੋੜ ਰੁਪਈਆ ਦੇਖੋ ਇੰਨੀ ਇੱਕ ਥਾਂ ਤੋਂ ਦੁਨੀਆ 'ਚ ਕਿਤੇ ਨਹੀਂ ਫੜੀ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਜਿਹੜਾ ਉਹਨਾਂ ਦਾ ਪ੍ਰੋਮੀਨੈਂਟ ਅਖਬਾਰ ਹੈ ਦਾ ਹਿੰਦੂ, ਉਹਨੇ ਇਹ ਕਿਹਾ ਕਿ ਇਨ ਦਾ ਵਰਲਡ, ਔਰ ਇਹ ਅੱਜ 5 ਦਿਨ 6 ਦਿਨ ਹੋ ਗਏ ਨੇ, ਪਰ ਤੁਸੀਂ ਦੇਖੋਗੇ ਉਹਨਾਂ ਦਾ ਸਾਰਾ ਗੋਦੀ ਮੀਡੀਆ ਦੂਜਾ, ਮੈਨੂੰ ਸੀ ਕਿ ਵੀ ਮੈਂ ਗੱਲ ਕਰਾਂ ਕਿ ਉਹਦੀ ਡੀਟੇਲ ਐਮਰਜ ਹੋਏ। ਔਰ ਇਹ ਫੜੀ ਕਿਹੜੀ ਪੋਰਟ ਤੋਂ ਗਈ? ਮੁੰਦਰਾ ਪੋਰਟ। ਜੀ ਮੁੰਦਰਾ ਪੋਰਟ ਕਿਹੜੀ ਹੈ? ਜਿਹਨੂੰ ਅਡਾਨੀ ਓਨ ਕਰਦਾ ਹੈ, ਮੋਦੀ ਦਾ ਯਾਰ। ਹੁਣ ਇਹੀ ਅਡਾਨੀ, ਅੰਬਾਨੀ, ਰਫੇਲ ਤੋਂ ਲੈ ਕੇ ਕਿਸਾਨ ਜਿਹੜੇ ਨੇ ਸਾਈਲੋ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ, ਜਿਹਦੀ ਮਾਲਕੀ ਔਰ ਸਭ ਇਹਨਾਂ ਦੇ ਹਵਾਲੇ ਕਰਨ ਦੀ ਲਾਈਨ। ਔਰ ਮੈਨੂੰ ਕਿਉਂਕਿ ਸਾਡੇ ਕੁਝ ਵੀਰਾਂ ਨੇ ਲਿਖਿਆ ਕਿ ਜੀ ਤੁਸੀਂ ਇਹਦੀ ਗੱਲ ਨਹੀਂ ਕੀਤੀ, ਸੋ ਹੋਰ ਤਾਂ ਸਾਨੂੰ ਕੁਝ ਮਿਲਿਆ ਨਹੀਂ ਹੈ ਕੋਈ ਡੀਟੇਲ, ਪਰ ਅਸੀਂ ਉਹੀ ਦਾ ਹਿੰਦੂ ਦੀ ਸਟੋਰੀ ਔਰ ਅੱਜ ਇੱਕ ਹਿੰਦੀ ਨਿਊਜ਼ਪੇਪਰ 'ਚ ਵੀ ਜਿਹੜੀ ਉਹਨਾਂ ਦੀ ਸੀ ਕਿ ਵੀ ਅਡਾਨੀ ਦੇ ਪੋਰਟ 'ਚੋਂ 9000 ਕਰੋੜ ਦੀ ਡਰੱਗ ਬਰਾਮਦ, ਦੇਸ਼ ਕਿਉਂ ਖਾਮੋਸ਼। ਇਹ ਹਿੰਦੀ ਵਾਲੇ ਨੇ ਵੀ ਪੁੱਛਿਆ ਕਿ ਵੀ ਸਾਰਾ ਮੁਲਕ ਇੰਨਾ ਵੱਡਾ ਹੋਇਆ ਔਰ ਇਹਦੇ ਨਾਲ, ਔਰ ਇਹ ਸਵਾਲ ਅੱਜ ਪੁੱਛਿਆ ਜਾ ਰਿਹਾ ਸੀ ਕਿ ਜੀ ਇਹ ਜੇ ਉਹਦੀ ਅਡਾਨੀ ਦੀ ਪੋਰਟ ਹੈ ਤੇ ਫੜੀ ਕਿਵੇਂ ਗਈ? ਉਹ ਮੈਂ ਕਿਹਾ ਹੁੰਦਾ ਇਹ ਹੈ ਵੀ ਜਿਵੇਂ ਕੋਈ ਨਵਾਂ ਥਾਣੇਦਾਰ ਆ ਕੇ ਲੱਗ ਜਾਏ ਨਾ, ਜਿਹਨੂੰ ਅਜੇ ਬਰੀਫਿੰਗ ਨਹੀਂ ਕੀਤੀ ਹੁੰਦੀ ਕਿ ਕੌਣ 10 ਨੰਬਰੀਏ ਨੇ ਤੇ ਕੌਣ ਜਿਹੜੇ ਨੇ, ਤੇ ਉਹ ਮੈਂ ਕਿਹਾ ਕੋਈ ਜੈਲਦਾਰਾਂ ਦਾ ਮੁੰਡਾ ਜਾਂ ਕੋਈ ਕਰੇ ਤੇ ਉਹ ਕੰਨੋਂ ਫੜ ਕੇ ਲੈ ਆਂਦਾ ਕੁੱਟਦਾ ਥਾਣੇ 'ਚ, ਭਾਵੇਂ ਮੁੜ ਕੇ ਉਹਦੀ ਜਿਹੜੀ ਆ ਉਹਦੀ ਟਰਾਂਸਫਰ ਹੀ ਹੁੰਦੀ ਹੋਏ ਤੇ ਉਹਨੂੰ ਅਜੇ ਪਤਾ ਨਹੀਂ ਹੁੰਦਾ ਵੀ ਇਹ ਤਾਂ ਟੱਚ ਮੀ ਨਾਟ ਹੈ, ਇਹ ਲਿਆਂਦਾ। ਮੈਂ ਕਿਹਾ ਹੋਇਆ ਇਹੀ ਹੈ ਕਿ ਵੀ ਇਹ ਜਿਹੜੀ ਆ ਉਹ ਭੇਜੀ ਕਿਤੇ ਗਈ, ਕੋਈ ਨਵਾਂ ਜਿਹੜਾ ਹੋਣਾ ਉਹ ਕਾਬੂ ਆ ਗਿਆ, ਫੜੇ ਗਏ। ਜਦੋਂ ਇੱਕ ਵਾਰੀ ਹੋ ਗਿਆ ਉਹਨਾਂ ਦੀ, ਫਿਰ ਉਹਨਾਂ ਨੂੰ ਉਹ ਖਾਤੇ 'ਚ ਪਾਣੀ ਜ਼ਰੂਰੀ ਸੀ, ਪਰ ਉਹ ਬਾਕੀਆਂ ਨੂੰ ਖਾਮੋਸ਼ ਕਰਤਾ ਕਿ ਵੀ ਇਸ ਲੈਵਲ ਦਾ ਇਹ ਗੁਜਰਾਤ ਦੇ ਵਿੱਚ ਪੋਰਟ ਹੈ। ਹੁਣ ਕਿਹਾ ਤਾਂ ਜਾਂਦਾ ਜੀ ਗੋਲਡਨ ਟ੍ਰਾਇੰਗਲ ਪਾਕਿਸਤਾਨ 'ਚੋਂ ਆ ਗਈ ਡਰੱਗ, ਗੁਜਰਾਤ 'ਚੋਂ ਇਹ ਵੀ ਖਬਰ ਆਈ, ਹੁਣ ਗਾਇਬ ਕਰਤੀ ਵੀ ਇਹ ਦਿੱਲੀ ਪਹੁੰਚਣੀ ਸੀ। ਟਾਰਗੇਟਡ ਕੀ ਸੀ? ਪੰਜਾਬ ਕਸ਼ਮੀਰ, ਕਿਉਂਕਿ ਹੋਰ ਤਾਂ ਉਹਨਾਂ ਨੇ ਗੁਜਰਾਤੀ ਤਾਂ ਜਿਹੜੇ ਨੇ ਨਿੱਕੀਆਂ ਨਿੱਕੀਆਂ ਕੌਲੀਆਂ 'ਚ ਖਾਣ ਵਾਲੇ, ਉਹ ਤਾਂ ਡਰੱਗ ਖਾਣੀ ਨਹੀਂ ਹੈ, ਉਹਨਾਂ ਨੇ ਪੈਸੇ ਨਹੀਂ ਕੱਢਣੇ, ਕਿਉਂਕਿ ਜਿਹੜੇ ਖਾਂਦੇ ਵੀ ਨੇ ਉਹ ਤਾਂ ਜ਼ਮੀਨਾਂ ਗਹਿਣੇ ਪਾਈਆਂ ਹੋਈਆਂ ਉਹਨਾਂ ਨੇ ਉਹ ਖਾਣ ਦੇ ਲਈ। ਹੁਣ ਇਹ ਜਿਹੜੀ ਖਬਰ ਸੀ ਹਿੰਦੂ ਦੀ, ਜਿਹੜੀ ਕਿ 19 ਸਤੰਬਰ ਦੀ ਖਬਰ ਹੈ ਕਿ 2 persons have been arrested and the role of some Afghan nationals is also being investigated। ਹੁਣ ਜਦੋਂ ਅਸੀਂ ਅਫਗਾਨਿਸਤਾਨ ਨਾਲ ਇੰਡੀਆ ਦੇ ਕਨੈਕਸ਼ਨ ਦੀ ਗੱਲ ਕਰਦੇ ਹਾਂ, ਕੱਲ ਵੀ ਜਦੋਂ ਅਸੀਂ ਗੱਲ ਕੀਤੀ ਸੀ ਕਿ ਵੀ ਜਿਹਨੇ ਕਾਬਲ 에ਅਰਪੋਰਟ ਦੇ ਉੱਤੇ ਜਿਹੜਾ ਇਹਨਾਂ ਦਾ ਸੁਸਾਈਡ ਬੰਬਰ ਸੀ, ਉਹ 5 ਸਾਲ ਇੰਡੀਅਨ ਜੇਲ੍ਹ 'ਚ ਰਿਹਾ ਸੀ, ਤੇ ਅਸੀਂ ਕਿਹਾ ਵੀ ਇਹ ਔਰ ਉਹਦੀ ਜ਼ਿੰਮੇਵਾਰੀ ਆਈਸਿਸ ਖੁਰਾਸਾਨੀ ਨੇ ਲਈ ਤੇ ਇਹਨਾਂ ਦਾ ਰੋਲ ਹੈ। ਹੁਣ ਕਿਵੇਂ ਇਹ ਡਰੱਗ ਟ੍ਰੇਡ ਦੇ ਵਿੱਚ ਇੰਡੀਅਨ ਏਜੰਸੀਆਂ ਇਨਵੋਲਵ ਨੇ, ਇਹ ਜਿਹੜੀ ਕਿਉਂਕਿ ਇਹ ਜਿਹੜੀ ਹੈਰੋਇਨ ਨਿਕਲੀ ਅਫਗਾਨਿਸਤਾਨ 'ਚੋਂ। ਹੁਣ ਇੱਕ ਪਾਸੇ ਕਹਿ ਰਹੇ ਨੇ ਜੀ ਉਹ ਤਾਲਿਬਾਨ ਪਹਿਲਾਂ ਇਹ ਯਕੀਨੀ ਬਣਾਉਣ ਵੀ ਦਹਿਸ਼ਤਗਰਦੀ ਲਈ ਇਸਤੇਮਾਲ ਨਹੀਂ ਹੋਏਗਾ, ਫਿਰ ਅਸੀਂ ਦੇਖਦੇ ਹਾਂ। ਉਹ ਇੰਨੀ ਵੱਡੀ ਡੀਲ ਤੁਸੀਂ ਇਸ ਲੈਵਲ ਤੇ, ਇਹ ਕੋਈ ਬਨਵਾਰੀ ਲਾਲ ਜਾਂ ਮਨੋਹਰ ਲਾਲ ਦਾ ਕੰਮ ਨਹੀਂ ਹੈ ਕਿ ਕੋਈ ਬਜਾਜੀ ਵਾਲੇ ਜਾਂ ਕਿਸੇ ਨੇ ਕਰਤਾ, ਇਹ ਤਾਂ ਕੰਮ ਹੀ ਅਪਰ ਲੈਵਲ ਦਾ ਏਜੰਸੀਆਂ ਦਾ ਕੰਮ ਹੈ। 3000 ਕਿਲੋ ਹੈਰੋਇਨ ਦੀ ਕੰਸਾਈਨਮੈਂਟ, ਇਹ ਆਮ ਤਾਂ ਹੈ ਨਹੀਂ, ਇਹ ਤਾਂ ਏਜੰਸੀਆਂ ਦਾ। ਫਿਰ ਪੋਰਟ ਵੀ ਜਿਹੜੀ ਹੈ ਮੁੰਦਰਾ ਪੋਰਟ ਅਡਾਨੀ ਓਨਡ ਹੈ, ਬਾਈ ਚਾਂਸ ਕਾਬੂ ਆ ਗਿਆ, ਖਬਰ ਲੱਗ ਗਈ, ਇੱਕ ਵਾਰੀ ਨਿਕਲ ਗਈ ਪਰ ਖਬਰ ਦੱਬ ਦਿੱਤੀ ਉਹਨਾਂ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਜੇ ਤੁਸੀਂ ਇਸ ਖਬਰ ਦੀ ਡੀਟੇਲ ਦੇਖਦੇ ਹੋ ਕਿ 2 ਕੰਟੇਨਰ ਫੜੇ ਗਏ ਜਿਨ੍ਹਾਂ ਦੇ ਵਿੱਚ 2988.22 ਕਿਲੋ ਹੈਰੋਇਨ ਸੀ, ਔਰ ਇਸ ਸਾਰੇ ਦੇ ਵਿੱਚ 2 ਅੱਡ-ਅੱਡ ਖਬਰਾਂ ਨੇ ਕਿ ਵੀ ਇੱਕ ਦੇ ਵਿੱਚ ਇਹ ਸੀ ਕਿ ਇਹਨੂੰ ਮਾਰਕ ਕੀਤਾ ਹੋਇਆ ਸੀ ਟੈਲਕਮ ਪਾਊਡਰ, ਕਿ ਟੈਲਕਮ ਕਿਉਂਕਿ ਹੈਰੋਇਨ ਪਾਊਡਰ ਹੀ ਬਣਾਇਆ ਹੁੰਦਾ, ਪਰ ਜਿਹੜੀ ਇਸ ਦੀ ਖਬਰ ਹੈ ਹਿੰਦੂ ਦੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆਯੁਰਵੈਦਿਕ ਮੈਡੀਸਨ। ਹੁਣ ਜਦੋਂ ਅਸੀਂ ਇੰਡੀਅਨ ਕਨੈਕਸ਼ਨ ਦੇਖਦੇ ਹਾਂ, ਟੈਲਕਮ ਪਾਊਡਰ ਨਾਲ ਗੱਲ ਬਣਦੀ ਨਹੀਂ, ਤੇ ਉਹਨਾਂ ਨੇ ਕਿਹਾ ਵੀ ਉੱਤੇ ਲੇਬਲਿੰਗ ਸੀ ਕਿ ਆਯੁਰਵੈਦਿਕ ਮੈਡੀਸਨ ਮਲੱਠੀ ਜਿਹੜੀ ਹੈ ਉਹ ਪੀਸੀ ਹੋਈ ਹੈ। ਹੁਣ ਮਲੱਠੀ ਜਿਹੜੀ ਹੈ ਜ਼ਾਹਰ ਹੈ ਇਸਤੇਮਾਲ ਹੁੰਦੀ ਹੈ ਤੁਹਾਡੇ ਖਾਂਸੀ ਔਰ ਦੂਸਰੇ ਤੀਸਰੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਅਫਗਾਨਿਸਤਾਨ ਤੋਂ ਕੰਸਾਈਨਮੈਂਟ ਆਈ ਜੀ, ਏਜੰਸੀਆਂ ਨੇ ਉਹਨੂੰ ਇੰਟਰਸੈਪਟ ਕੀਤਾ ਕੰਟੇਨਰਸ ਨੂੰ, ਔਰ ਇਹ ਐਕਸਪਰਟ ਆ ਗਏ ਗਾਂਧੀ ਨਗਰ ਬੇਸਡ ਫੋਰੈਂਸਿਕ ਸਾਇੰਸ ਲੈਬੋਰਟਰੀ ਦੇ। ਹੁਣ ਜਿਹੜੇ ਨੇ, ਹਾਲਾਂਕਿ ਮੁੜ ਕੇ ਇਸ ਗੱਲ ਨੂੰ ਦੀ ਹੈਰਾਨੀ ਵੀ ਨਹੀਂ ਹੋਏਗੀ ਕਿ ਜਦੋਂ ਇਹ ਲੈਬੋਰਟਰੀਆਂ 'ਚੋਂ ਨਿਕਲ ਕੇ ਆਏਗਾ, ਉਹਨਾਂ ਨੇ ਕਹਿਣਾ ਜੋ ਖਬਰ ਗਲਤ ਸੀ ਉਹ ਵਾਕਈ ਮਲੱਠੀ ਸੀ, ਕਿਉਂਕਿ ਹੁਣ ਤਾਂ ਉਹਨਾਂ ਨੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਹੈ ਕਿ ਭਾਈ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਇਹ ਸਮਝਦਾ ਕਿ ਬਈ ਇਹ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਉਹ ਥੋੜੀ ਬਹੁਤ ਫੜੀ ਜਾਣ ਦੀਆਂ ਖਬਰਾਂ
ਪੰਜਾਬ 'ਚ ਤਾਂ ਹਰ ਹਫ਼ਤੇ ਬਾਅਦ ਲਵਾਈਆਂ ਹੁੰਦੀਆਂ ਦਿਨਕਰ ਗੁਪਤਾ ਨੇ ਔਰ ਦੂਜੇ ਨੇ, ਹੁਣ ਤਾਂ ਉਹ ਵੀ ਜਾਂਦਾ ਲੱਗੇਗਾ ਕਿਉਂਕਿ ਉਹਨਾਂ ਦਾ ਵਡੇਰਾ ਚਲਾ ਗਿਆ ਬਦ ਅਖਲਾਕ ਬਦ ਕਿਰਦਾਰ ਔਰ ਅਖੀਰ 'ਚ ਅੱਜ ਕੱਲ੍ਹ ਬਦ ਹਵਾਸੀ ਕਰ ਰਿਹਾ ਹੈ ਕੈਪਟਨ ਅਮਰਿੰਦਰ। ਕਿਸੇ ਨੇ ਕਿਹਾ ਸੀ ਕਿ ਵੀ ਉਹਨੂੰ ਉਹ ਪੁੱਛ ਰਹੀ ਹੈ ਕਿ ਉਹ ਜਿੱਥੇ ਉਹ ਪਾਕਿਸਤਾਨ ਦੀ ISI ਤਾਂ ਦੂਜੇ ਸਭ ਨੂੰ ਹੀ ਕੀਤਾ ਹੁੰਦਾ ਹੈ ਕਿ ਕੀ ਆ ਅਰੂਸਾ ਆਲਮ ਜੀ ਹਾਂਜੀ, ਉਹ ਕਹਿੰਦੇ ਵੀ ਚੰਨ ਜੀ ਕਿੱਥੇ ਗਏ ਤੁਸੀਂ, ਚੰਨੀ ਬਹਿ ਗਿਆ ਸੋ ਉਹ ਤਾਂ ਬਦਹਵਾਸ ਹੋਇਆ ਹੋਇਆ, ਉਹ ਤਾਂ ਬਿਲਕੁਲ ਉਹ ਕਹਿ ਰਿਹਾ ਮੈਂ ਹਰਾ ਦਿਆਂਗਾ, ਮੈਂ ਉਹ ਕਰ ਦਿਆਂ, ਮੈਨੂੰ ਕੱਢ ਦੇਣ ਪਾਰਟੀ ਚੋਂ। ਲੇਕਿਨ ਉਹਦਾ ਜਿਹੜਾ ਬਣਾਇਆ ਹੋਇਆ DGP ਸੀ ਉਹ ਵੀ ਚੱਲਦਾ ਹੋਇਆ ਦਿਨਕਰ ਗੁਪਤਾ, ਜੇ ਨਵਾਂ ਪਤਾ ਨਹੀਂ ਕਿਹਨੂੰ ਲਾਇਆ, 3-4 ਨਾਂ ਚੱਲ ਰਹੇ ਨੇ। ਉਹ ਹਰ ਚੌਥੇ ਦਿਨ ਹੁੰਦਾ ਸੀ ਜੀ ਫਲਾਣੀ ਥਾਂ ਪਾਕਿਸਤਾਨ ਦੇ ਡਰੋਨਸ ਦੇ ਰਾਹੀਂ ਡਰੱਗ ਸੁੱਟਤੀ, ਉਹਨਾਂ ਨੇ ਪਿਸਤੌਲ ਸੁੱਟਤੀ, ਉਹਨਾਂ ਨੇ ਗੁਬਾਰਾ ਸੁੱਟਤਾ। ਹੁਣ ਆਹ ਕੋਈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਮੀਡੀਆ ਨੇ, ਕਿਸੇ ਨੇ ਜਾਂ ਈਵਨ ਆਪੋਜੀਸ਼ਨ ਨੇ ਵੀ ਇਸ ਲੈਵਲ ਦੇ ਉੱਤੇ ਕਿ ਭਾਈ ਇਹ ਅਡਾਨੀ ਦੀ ਮੁੰਦਰਾ ਪੋਰਟ ਦੇ ਉੱਤੇ ਅਫਗਾਨਿਸਤਾਨ ਤੋਂ ਆਈ 3000 ਕਿਲੋ ਹੈਰੋਇਨ ਕਿਹਦੇ ਲਈ ਸੀ, ਇਹਦੇ ਫਾਇਦਾ ਕਿਹਨੇ, ਪੈਸਾ ਕਿਹਨੂੰ ਹੈ। ਸੋ ਇਹ ਉਸ ਕਿਸਮ ਦੇ ਲੋਕ ਨੇ ਜਿਹੜੇ ਖੂਨ ਵੇਚ ਕੇ ਆਪਣੇ ਲੋਕਾਂ ਦਾ ਅਮੀਰ ਹੋ ਰਹੇ ਨੇ, ਬਰਬਾਦ ਕਰਕੇ ਆਪਣੇ ਲੋਕਾਂ ਨੂੰ। ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ, ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਜਿਹੜਾ ਪੂਰਬ ਹੈ ਉਹ ਸ਼ਰਧਾ ਤੇ ਉਤਸ਼ਾਹ ਨਾਲ ਜਿਹੜਾ ਮਨਾਇਆ ਗਿਆ। ਸੋ ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਏ। ਸੋ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸੰਗਤਾਂ ਦੇ ਦਰਸ਼ਨਾਂ ਲਈ ਫੌਰਨ ਖੋਲਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਕੱਲ ਬੀਤਾ ਕੱਲ 22 ਸਤੰਬਰ ਦਾ ਦਿਨ ਬੜਾ ਅਹਿਮੀਅਤ ਵਾਲਾ ਦਿਨ ਸੀ ਕਿਉਂਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਇਸ ਦਿਨ 22 ਸਤੰਬਰ ਨੂੰ ਜਿਹੜਾ ਹੈ ਜੋਤੀ ਜੋਤ ਸਮਾਏ। ਇਹ ਸਾਡੀ ਧਾਰਮਿਕ ਜ਼ਬਾਨ ਦੇ ਵਿੱਚ ਕਿਉਂਕਿ ਹਿਊਮਨ ਬਾਡੀ ਡਿਸਟਰਕਟੀਬਲ ਹੈ ਔਰ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੇ ਵਿੱਚ ਮਰਜ ਹੋ ਜਾਂਦੀ ਹੈ। ਇਸੇ ਲਈ ਅਸੀਂ ਲਫ਼ਜ਼ ਜੋਤ ਦੇ ਵਿੱਚ ਮਿਲੀ। ਲੇਕਿਨ ਕਰਤਾਰਪੁਰ ਸਾਹਿਬ ਦਾ ਜਿਸ ਨੂੰ ਅਸੀਂ ਆਪਣਾ ਮਦੀਨਾ ਸਮਝਦੇ ਹਾਂ ਉਸ ਦੀ ਜਿਹੜੀ ਹਿਸਟਰੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਦਾ ਉਹ ਜੋਤੀ ਜੋਤ ਸਮਾਉਣ ਦਾ ਮੁਕਾਮ ਦੋਨਾਂ ਕੌਮਾਂ ਦੇ ਲਈ, ਮੁਸਲਮਾਨ ਔਰ ਸਿੱਖਾਂ ਦੇ ਲਈ ਉਹ ਮੁਕਾਮ ਬਣਿਆ। ਸਾਂਝਾਂ ਦਾ ਪ੍ਰਤੀਕ ਕੋਰੀਡੋਰ ਤਾਂ ਹੁਣ ਬਣਦਾ ਹੈ ਲੇਕਿਨ 5 ਸਦੀਆਂ ਤੋਂ ਹੀ ਕਿਉਂਕਿ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ 1539 ਦੇ ਵਿੱਚ 22 ਸਤੰਬਰ ਨੂੰ ਉਹ ਜੋਤੀ ਜੋਤ ਸਮਾਉਂਦੇ ਨੇ ਔਰ ਉੱਥੇ ਇੱਕ ਅਹਿਮ ਇੱਕੋ ਇੱਕ ਥਾਂ ਹੋਏਗੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਸਮਾਧ ਵੀ ਹੈ ਔਰ ਮਜ਼ਾਰ ਵੀ ਹੈ। ਔਰ ਜਿਵੇਂ ਸਾਡੀ ਟ੍ਰੈਡੀਸ਼ਨ ਸਾਨੂੰ ਦੱਸਦੀ ਹੈ ਕਿ ਉਹਨਾਂ ਦੇ ਜਿਹੜਾ ਚਾਦਰ ਜਿਹੜੀ ਉਹਨਾਂ ਦੀ ਸਰੀਰ ਦੇ ਉੱਤੇ ਸੀ ਉਸ ਨੂੰ 2 ਹਿੱਸਿਆਂ 'ਚ ਪਾੜਿਆ ਗਿਆ ਔਰ ਉਹਨਾਂ ਦੀ ਬਾਡੀ ਗਾਇਬ ਹੋਈ। ਉੱਥੇ ਫੁੱਲ ਸਨ, ਚਾਦਰ ਔਰ ਫੁੱਲ ਦੋਨਾਂ ਹੀ ਕੌਮਾਂ ਵਾਲਿਆਂ ਨੇ ਅੱਧੇ ਵੰਡੇ ਔਰ ਉਹ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਐਂਟਰ ਕਰਦੇ ਆ। ਪਹਿਲਾਂ ਮਜ਼ਾਰ ਹੈ ਔਰ ਅੰਦਰ ਸਮਾਧ ਹੈ ਜਿੱਥੇ ਫਿਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ। ਔਰ ਕਿਉਂਕਿ ਭਾਰਤ ਨੇ ਅਜੇ ਤੱਕ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਨਹੀਂ ਹੈ, ਨਹੀਂ ਤਾਂ ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਜਾਂ ਜਨਮ ਵਾਲਾ ਦਿਨ ਜਿਹੜਾ ਕਿ ਨਵੰਬਰ ਮਹੀਨੇ 'ਚ ਹੁੰਦਾ ਹੈ, ਨਨਕਾਣਾ ਸਾਹਿਬ ਰੌਣਕਾਂ ਲੱਗਦੀਆਂ ਨੇ। ਪਿਛਲੇ ਪੀਰੀਅਡ 'ਚ ਇੱਕੋ ਵਾਰ 22 ਸਤੰਬਰ ਆਇਆ ਖੋਲ੍ਹਣ ਤੋਂ ਬਾਅਦ, ਅਗਸਤ ਤੋਂ ਬਾਅਦ, ਕਿ ਜਦੋਂ ਉੱਥੇ ਨਗਰ ਕੀਰਤਨ ਵੀ ਜਲੂਸ ਵੀ ਨਿਕਲਿਆ ਔਰ ਦੂਸਰਾ ਪਰ ਭਾਰਤ ਨੇ ਨਹੀਂ ਖੋਲ੍ਹਿਆ। ਲੇਕਿਨ ਇੱਕ ਗੱਲ ਚੰਗੀ ਸੀ ਕਿ ਇਸ ਵਾਰ
ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਵੇਂ ਸਿਆਸੀ ਮੁੱਦਿਆਂ ਤੇ ਉਹ ਬਾਦਲਾਂ ਦੇ ਕਹਿਣ ਤੇ ਐਕਟਿੰਗ ਹੀ ਕਰਦੇ ਨੇ, ਲੇਕਿਨ ਘੱਟੋ ਘੱਟ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਇਸ ਮੌਕੇ ਕਰਤਾਰਪੁਰ ਸਾਹਿਬ ਗਏ, ਉਹਨਾਂ ਦਾ ਭਰਵਾਂ ਸਵਾਗਤ ਵੀ ਹੋਇਆ, ਉਹਨਾਂ ਨੇ ਉਸ ਫੰਕਸ਼ਨ ਜਿਹੜਾ ਸਮਾਗਮ ਸੀ ਉਹਦੇ 'ਚ ਸ਼ਮੂਲੀਅਤ ਵੀ ਕੀਤੀ। ਔਰ ਅੱਜ ਦੀਆਂ ਜਿਹੜੀਆਂ ਨੇ ਖਬਰਾਂ ਦੇ ਵਿੱਚ ਪ੍ਰੋਮੀਨੈਂਟਲੀ ਇਹ ਖਬਰ ਵੀ ਹੈ ਕਿ ਪਾਕਿਸਤਾਨ 'ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਪਹਿਲੀ ਪਾਤਸ਼ਾਹੀ ਦਾ ਜੋਤੀ ਜੋਤ ਦਿਹਾੜਾ। ਔਰ ਇਸ ਮੌਕੇ ਦੇ ਉੱਤੇ ਜਿਹੜਾ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦੇ ਡਿਪਟੀ ਸੈਕਟਰੀ ਮਿਸਟਰ ਇਮਰਾਨ ਗੋਂਦਲ, ਉਹਨਾਂ ਨੇ ਵੀ ਐਡਰੈਸ ਕੀਤਾ ਸੰਗਤ ਨੂੰ, ਔਰ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖ ਮੁਸਲਿਮ ਸਾਂਝ ਦਾ ਅਦਭੁਤ ਨਮੂਨਾ ਹੈ, ਇੱਕ ਯੂਨੀਕ ਜਿਹੜੀ ਹੈ ਉਹ ਇਹ ਮੁਕਾਮ ਹੈ ਜਿੱਥੇ ਕਿ ਦੋਨਾਂ ਕੌਮਾਂ ਦੀ ਸਾਂਝ ਹੈ। ਮੈਂ ਸਮਝਦਾ ਵੀ ਜਦੋਂ ਅਸੀਂ ਹਰਮੰਦਰ ਸਾਹਿਬ, ਜਿਹਨੂੰ ਪਪੂਲਰਲੀ ਗੋਲਡਨ ਟੈਂਪਲ ਕਿਹਾ ਜਾਂਦਾ ਹੈ, ਉਸ ਦਾ ਜ਼ਿਕਰ ਕਰਦੇ ਹਾਂ ਤੇ ਉਹ ਵੀ ਜਦੋਂ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਸਾਈਂ ਮੀਆਂ ਮੀਰ ਉਹਨਾਂ ਨੂੰ ਇਨਵਾਈਟ ਕਰਦੇ ਨੇ ਤੇ ਉਸ ਹਰਮੰਦਰ ਸਾਹਿਬ ਦਾ ਜਿਹੜਾ ਸਾਡਾ ਮੁਕੱਦਸ ਮੀਰੀ ਪੀਰੀ ਦਾ ਮੁਕਾਮ ਹੈ, ਉਸ ਦਾ ਸੰਗੇ ਬੁਨਿਆਦ ਨੀਂਹ ਪੱਥਰ ਸਾਈਂ ਮੀਆਂ ਮੀਰ ਤੋਂ ਰਖਵਾਇਆ ਜਾਂਦਾ ਹੈ। ਸੋ ਮੈਂ ਸਮਝਦਾ ਵੀ ਜਿੱਥੇ ਕਰਤਾਰਪੁਰ ਸਾਹਿਬ ਮਜ਼ਾਰ ਔਰ ਸਮਾਧ, ਔਰ ਉਸ ਤੋਂ ਬਾਅਦ ਹੁਣ 2019 ਚ 9 ਨਵੰਬਰ ਨੂੰ ਜਦੋਂ ਕਿ ਉਸ ਨੂੰ ਖੋਲ੍ਹਿਆ ਜਾਂਦਾ ਹੈ ਔਰ ਵੱਡੇ ਖਰਚ ਦੇ ਨਾਲ ਜਿਹੜਾ ਪਾਕਿਸਤਾਨ ਦੀ ਹਕੂਮਤ ਨੇ ਉਸ ਨੂੰ ਵੱਡਾ ਗੁਰਦੁਆਰਾ ਸਾਹਿਬ ਤਾਮੀਰ ਕਰਵਾਇਆ, ਤੇ ਇਹ ਸਾਂਝ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਵੀ ਰੱਖੀ। ਉਹਨਾਂ ਦਾ ਸਫ਼ਰਾਂ ਦਾ ਸਾਥੀ, 4 ਉਦਾਸੀਆਂ, 50,000 ਮੀਲ ਤੋਂ ਜ਼ਿਆਦਾ ਸਫ਼ਰ ਗੁਰੂ ਨਾਨਕ ਸਾਹਿਬ ਨੇ ਪੈਦਲ ਕੀਤਾ ਆਪਣੀ ਹਯਾਤੀ ਦੇ ਲਗਭਗ 30-35 ਵਰਿਆਂ ਦੇ ਵਿੱਚ। ਤੇ ਉਹਨਾਂ ਦੇ ਨਾਲ ਜੇ ਕੋਈ ਪੱਕਾ ਸਾਥੀ ਹੈ ਤੇ ਭਾਈ ਮਰਦਾਨਾ ਜਿਹੜੇ ਰਬਾਬੀ ਨੇ, ਰਬਾਬ ਵਜਾਉਂਦੇ ਨੇ, ਔਰ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਉਸ ਦੀ ਸਾਂਝ, ਸਾਈਂ ਮੀਆਂ ਮੀਰ ਦਾ ਸੰਗੇ ਬੁਨਿਆਦ ਰੱਖਣਾ, ਗੁਰੂ ਅਰਜਨ ਸਾਹਿਬ ਦਾ ਹਰਮੰਦਰ ਸਾਹਿਬ, ਔਰ ਫਿਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਤੋਂ ਪਹਿਲਾਂ ਸਾਈਂ ਮੀਆਂ ਮੀਰ ਦੀ ਉਹਨਾਂ ਦੇ ਸਾਹਮਣੇ ਹਾਜ਼ਰੀ, ਔਰ ਉਹਨਾਂ ਦਾ ਜਿਹੜਾ ਉਸ ਆਪਣੇ ਪਿਆਰੇ ਦੋਸਤ ਪ੍ਰਤੀ, ਰੂਹਾਨੀ ਇੱਕ ਮਿੱਤਰ ਪ੍ਰਤੀ ਜਿਹੜੀ ਉਹਨਾਂ ਦੀ ਟ੍ਰਿਬਿਊਟ, ਫਿਰ ਇਹੀ ਸਾਂਝ ਲਗਾਤਾਰਤਾ ਦੇ ਨਾਲ ਜਿਹੜੀ ਹੈ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਸ਼ੇਰ ਮੁਹੰਮਦ ਖਾਨ ਜਿਹੜੇ ਹਾ ਦਾ ਨਾਰਾ ਮਾਰਦੇ ਨੇ। ਸੋ ਇੰਨੀਆਂ ਕੁ ਸਾਂਝਾਂ ਦੀ ਗੱਲ ਹੈ। ਮੈਂ ਸਮਝਦਾ ਵੀ ਜੇ ਉਹਦੇ 'ਚ ਕੁਛ ਟਕਰਾਅ ਦਾ ਪੀਰੀਅਡ ਵੀ ਹੈ ਜਾਂ ਵਹਿਸ਼ੀਪਣੇ ਦਾ 47 ਦਾ ਦੌਰ ਹੈ, ਇਹ ਵਕਤੀ ਸਨ, ਲੇਕਿਨ ਰੂਹਾਨੀਅਤ ਦੀਆਂ ਸਾਂਝਾਂ, ਤੌਹੀਦ ਦੀ ਸਾਂਝ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। ये तौहीद की सांझ है। और इस मौके के उत्ते जिहड़ी मंग सिखां वल्लों कीती गई, एक्टिंग जथेदार ज्ञानी हरप्रीत सिंह ने भी कहा कि भाई की कारण है, क्यों करतारपुर साहब कॉरीडोर इंडियन गवर्नमेंट नहीं खोल रही। वो हुकूमत चंगी तरह इस गल नूं समझ गई सी 9 अगस्त 2019 नूं खुलण तो बाद कि जिहड़ा 75 साल इन्हां ने ਵਿੱਥ ਪਾਣ ਦੇ ਲਈ ਦੋਨਾਂ ਕੌਮਾਂ ਦੇ ਵਿੱਚ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਸੀ, ਉਹ ਤਾਂ ਮਹੀਨਿਆਂ ਦੇ ਵਿੱਚ ਜਿਉਂ ਹੀ ਸਿੱਖ ਸੰਗਤਾਂ ਔਰ ਪਾਕਿਸਤਾਨੀ ਆਵਾਮ ਇੱਕ ਦੂਸਰੇ ਦੀ ਗਲਵਕੜੀ 'ਚ ਆਉਂਦੇ ਨੇ, ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਤਾਂ ਸਾਡੀ ਅਜ਼ਲਾਂ ਦੀ ਸਾਂਝ ਹੈ। ਔਰ ਹਕੂਮਤ ਘਬਰਾਈ ਕਿ ਬਈ ਇਹ ਤਾਂ ਸਾਰੀ ਬਾਜ਼ੀ ਪੁੱਠੀ ਪੈ ਰਹੀ ਔਰ ਉਹ ਇਸ ਨੂੰ ਖੋਲ੍ਹਣ ਤੋਂ ਰੋਕ ਰਹੇ ਨੇ। ਸੋ ਅਸੀਂ ਜਿੱਥੇ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਕਿ ਉਹਨਾਂ ਨੇ ਇਸ ਸਭ ਦੇ ਬਾਵਜੂਦ ਉਧਰੋਂ ਪਾਬੰਦੀਆਂ ਨੇ ਪਰ ਵੱਡੀ ਗਿਣਤੀ ਸਿੱਖ ਸੰਗਤਾਂ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਇਸ ਵੇਲੇ 20 ਤੋਂ 25 ਹਜ਼ਾਰ ਤਾਂ ਸਿੱਖੀ ਸਰੂਪ ਵਾਲੇ ਸਿੱਖ ਨੇ ਔਰ ਵੱਡੀ ਗਿਣਤੀ ਦੇ ਵਿੱਚ ਸਿੰਧੀ ਔਰ ਦੂਸਰੇ ਪਾਸਿਆਂ ਤੋਂ ਵੀ ਜਿਹੜੇ ਆਪਣੇ ਆਪ ਨੂੰ ਸੇਵਕ ਸਿੱਖ ਕਹਿੰਦੇ ਨੇ, ਉਹ ਵੀ ਸ਼ਮੂਲੀਅਤ ਕਰਦੇ ਨੇ ਕਿ ਇਹ ਇੱਕ ਬੜੀ ਚੜ੍ਹਦੀ ਕਲਾ ਦੇ ਵਿੱਚ ਸਮਾਗਮ ਹੋਇਆ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਸ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।